ਅਮਰਿੰਦਰ ਸਿੰਘ ਜੀ, ਤੁਹਾਨੂੰ ਹੁਣ ਚੌਥੀ ਵਾਰ ਡਿਊਟੀ ਟੂ ਵਾਰਨ ਦਾ ਨੋਟਿਸ ਜਿਹੜਾ ਮਿਲਿਆ ਹੈ ਉੱਥੋਂ ਦੀ ਜਿਹੜੀ ਲਾ ਐਨਫੋਰਸਮੈਂਟ ਦੇ ਦੁਆਰਾ। ਪਰ ਇਸ ਵਾਰ ਵੱਖਰਾ ਇਹ ਆ ਵੀ ਤੁਹਾਡੇ ਜਿਹੜੇ ਪਰਿਵਾਰਕ ਜੀਆਂ ਦਾ ਵੀ ਨਾਮ ਇਸ ਦੇ ਵਿੱਚ ਜਿਹੜਾ ਉਹ ਆਇਆ ਆ। ਤੁਸੀਂ ਤੇ ਤੁਹਾਡਾ ਪਰਿਵਾਰ ਇਸ ਖਬਰ ਨੂੰ ਜਦੋਂ ਇਹ ਤੁਹਾਨੂੰ ਪਹੁੰਚਿਆ ਤਾਂ ਕਿੱਦਾਂ ਤੁਸੀਂ ਇਸ ਨੂੰ ਜਿਹੜਾ ਉਹ ਕਿਵੇਂ ਲਿਆ ਤੇ ਕੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਸ ਦਾ ਕੋਈ ਅਸਰ ਦਿਖਿਆ? ਚੌਥੀ ਵਾਰ ਜਿਹੜਾ ਇਹ ਵਾਰਨਿੰਗ ਮਿਲਣੀ, ਪਹਿਲੀ ਵਾਰ ਜਦੋਂ ਜੁਲਾਈ 2022 ਦੇ ਵਿੱਚ ਭਾਈ ਹਰਦੀਪ ਸਿੰਘ ਦੇ ਨਾਲ ਇਕੱਠਿਆਂ ਨੂੰ ਇਹ ਮਿਲੇ ਸੀਗੇ। ਸਾਲ ਕੁ ਬਾਅਦ ਉਹਨਾਂ ਦੀ ਉੱਥੇ ਸ਼ਹੀਦੀ ਹੁੰਦੀ ਹੈ। ਉਸ ਤੋਂ ਬਾਅਦ ਮੈਂ ਵੀ ਕਹਾਂਗਾ ਕਿ ਦਰਜਨ ਤੋਂ ਵੱਧ ਜਿਹੜੇ ਸਿੱਖ ਐਕਟਿਵਿਸਟ ਨੇ ਕੈਨੇਡਾ ਦੇ ਵਿੱਚ, ਗੁਰਦੁਆਰੇ ਸਾਹਿਬਾਨਾਂ ਦੇ ਪ੍ਰਬੰਧਕ ਜਾਂ ਜਥੇਬੰਦੀਆਂ ਦੇ ਜਿਹੜੇ ਲੀਡਰਸ ਆ, ਉਹਨਾਂ ਨੂੰ ਇਹ ਜਿਹੜੇ ਵਾਰਨਿੰਗਸ ਵੀ ਮਿਲੇ ਆ। ਜਿਹੜੇ ਚੌਥੀ ਵਾਰ ਮਿਲਣ ਦਾ ਫਰਕ ਇੱਕ ਪਿਆ ਆ ਕਿ ਜਿਹੜੇ ਪਰਿਵਾਰ ਤੱਕ ਜਾਣਾ, ਤੇ ਸਿੰਘਣੀ ਨੂੰ ਤੇ ਨਾਲ ਦੋ ਬੱਚਿਆਂ ਨੂੰ, ਉਹਨਾਂ ਤੱਕ ਵੀ ਇਹ ਵਾਰਨਿੰਗ ਜਾਣੀ। ਸਿੰਘਣੀ ਵੀ ਇਸ ਗੱਲ ਲਈ ਤਿਆਰ ਆ। ਬੱਚੇ ਜਿਹੜੇ ਆ ਉਹ 17 ਤੇ 13 ਸਾਲਾਂ ਦੇ, ਉਹ ਹਰਦੀਪ ਸਿੰਘ ਭਾਜੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਰਾ ਦੌਰ ਕਿਦਾਂ ਦਾ ਚੱਲ ਰਿਹਾ ਹੈ। ਘਰ ਵੱਲੋਂ ਤਾਂ ਸਾਨੂੰ ਆਈ ਵੁੱਡ ਸੇ ਕਿ ਡਬਲ ਡਾਊਨ ਐਫਰਟ ਸੰਗ ਮਿਲਿਆ ਕਿ ਹੁਣ ਜੋ ਅਸੀਂ ਕਰ ਰਹੇ ਹਾਂ ਸਹੀ ਕਰ ਰਹੇ ਹਾਂ, ਜੋ ਪੰਥ ਕਰ ਰਿਹਾ ਉਹ ਵੀ ਸਹੀ ਕਰ ਰਿਹਾ, ਜਿਹੜਾ ਸਾਡਾ ਸੰਘਰਸ਼ ਹੈ ਉਹ ਸਹੀ ਪਾਸੇ ਨੂੰ ਜਾ ਰਿਹਾ। ਤਾਂ ਹੀ ਇੰਡੀਆ ਨੂੰ ਇਹ ਡੈਸਪਰੇਸ਼ਨ ਦੇ ਵਿੱਚੋਂ ਇਹੋ ਜਿਹੀਆਂ ਧਮਕੀਆਂ ਜਾਂ ਚੁਣੌਤੀਆਂ ਇਹਨਾਂ ਨੇ ਜਾ ਕੇ ਸਿੱਖ ਐਕਟਿਵਿਸਟ ਨੂੰ ਦੇਣੀਆਂ ਆ। ਸੋ ਸਾਡੇ ਫੈਮਿਲੀ ਦੇ ਵਿੱਚ ਆਈ ਥਿੰਕ ਵਾਲੀ ਕੋਈ ਇਦਾਂ ਦੀ ਕੋਈ ਹਿਲਜੁਲ ਵਾਲੀ ਗੱਲ ਨਹੀਂ ਸੀਗੀ। ਸਾਨੂੰ ਪਤਾ ਸੀ ਇਹਨਾਂ ਦਾ ਕੁਝ ਹੋ ਸਕਦਾ। ਗੁਰਮਤ ਸਮਾਗਮਾਂ ਦੇ ਵਿੱਚ ਜਿੱਥੇ ਵੀ ਐਕਟਿਵਿਜ਼ਮ ਦਾ ਰੋਲ ਹੈ, ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਨੌਜਵਾਨਾਂ ਦੇ ਕਾਨਫਰੰਸਾਂ ਦੇ ਵਿੱਚ, ਜਾਂ ਸਿੱਖ ਪੋਲੀਟੀਕਲ ਡਿਸਕੋਰਸ ਦੇ ਵਿੱਚ ਮੈਂ ਆਪਣੇ ਆਪ ਨੂੰ ਐਕਟਿਵ ਪਬਲਿਕਲੀ ਰੱਖਿਆ ਤੇ ਉਹ 'ਚੋਂ ਮੈਂ ਨੱਕਣਾ ਨਹੀਂ, ਭਾਵੇਂ ਉਹਦਾ ਜੋ ਵੀ ਕਾਸਟ ਹੋਵੇ। ਜਿੱਥੇ ਇੰਡੀਵਿਜੂਅਲਿਜ਼ਮ ਹੈ ਉਹਦੇ ਵਿੱਚ ਤੁਸੀਂ ਹਰੇਕ ਬੰਦਾ ਆਪਣੇ ਬੱਚਿਆਂ ਦੇ ਨਾਲ ਬਾਹਰ ਜਾਂਦਾ ਆ, ਭਾਵੇਂ ਤੁਸੀਂ ਖਾਣ ਪੀਣ ਜਾਂਦੇ ਆ ਜਾਂ ਪਰਿਵਾਰ ਦੇ ਘਰ ਜਾਂਦੇ ਆ, ਦਿਨ ਸੁਦਾ ਤੇ ਜਾਂਦੇ ਆ। ਉਹ ਮੈਨੂੰ ਡੈਫੀਨਿਟਲੀ 3 ਸਾਲਾਂ 4 ਸਾਲਾਂ ਲਈ ਬੰਦ ਕਰਨਾ ਪਿਆ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਬਾਹਰ ਕਿਤੇ ਜਾ ਰਹੇ ਆ ਇਦਾਂ ਦੇ ਥਾਵਾਂ ਦੇ ਉੱਤੇ, ਜੇ ਤੁਹਾਨੂੰ ਕੋਈ ਨਿਸ਼ਾਨਾ ਬਣਾ ਸਕਦਾ ਹੈ, ਤੇ ਉਹਨਾਂ ਨੇ ਬਣਾਏ ਵੀ ਆ ਕਈ ਜਿਹੜੇ ਪੋਲੀਟੀਕਲ ਅਸੈਸੀਨੇਸ਼ਨਸ ਦੇ ਰਾਹੀਂ, ਤੇ ਉਹਦੇ ਵਿੱਚ ਇਹ ਨਾ ਹੋਵੇ ਕਿਸੇ ਹੋਰ ਦਾ ਨੁਕਸਾਨ ਹੋ ਜਾਵੇ। ਤੁਸੀਂ ਇੱਥੇ ਨਾਲ ਦੇ ਨਾਲ ਸੰਦੇਸ਼ ਕੀ ਦੇਣਾ ਚਾਹੁੰਦੇ ਆ? ਕਿਉਂਕਿ ਲੋਕ ਆਪਾਂ ਦੇਖਦੇ ਵੀ ਕਾਲੇ ਪੈ ਜਾਂਦੇ, ਬਹੁਤ ਜਲਦੀ ਜਿਹੜਾ ਉਹ ਕਾਲੇ ਪੈ ਜਾਂਦੇ, ਪੇਸ਼ੈਂਸ ਤੋਂ ਦੂਰ ਹੋ ਜਾਂਦੇ। ਆਪਣੇ ਆਲੇ ਦੁਆਲੇ ਮਾਹੌਲ ਹੀ ਇਦਾਂ ਦਾ ਜਿਹੜਾ ਉਹ ਬਣ ਚੁੱਕਾ ਜਾਂ ਸਿਰਜ ਦਿੱਤਾ ਗਿਆ ਹੈ ਵੱਡੀਆਂ ਕੰਪਨੀਆਂ ਕਹਿ ਲਓ ਜਾਂ ਸਰਕਾਰਾਂ ਦੇ ਦੁਆਰਾ। ਇਸ ਦਰਮਿਆਨ ਸਥਿਰ ਰਹਿਣਾ ਇਹ ਕਿੰਨਾ ਜ਼ਰੂਰੀ ਹੈ ਤੇ ਕਿਵੇਂ ਪਾਇਆ ਜਾ? ਭਾਈ ਜਿੰਦੇ ਦੀ ਇੱਕ ਚਿੱਠੀ ਆ, ਉਹਦੇ ਵਿੱਚ ਉਹ ਗੱਲ ਕਹਿੰਦੇ ਆ ਕਿ ਜਿਹੜੀ ਸਾਡੀ ਮੰਜ਼ਿਲ ਮਕਸੂਦ ਹੈ ਉਹ ਸਤਿਗੁਰ ਤੇ ਚੜ੍ਹਨ ਆ, ਕਿ ਸਾਡੀ ਜਿਹੜੀ ਮੰਜ਼ਿਲ ਹੈ ਉਹ ਖਾਲਿਸਤਾਨ ਤੇ ਮੁਕੰਮਲ ਨਹੀਂ ਹੁੰਦੀ। ਸਾਡਾ ਸੰਘਰਸ਼ ਜਿਹੜਾ ਸਦੀਵੀ ਹੈ, ਤੇ ਜੇ ਅਸੀਂ ਇਸ ਗੱਲ ਨੂੰ ਮਿਥ ਲਈਏ ਕਿ ਸੰਘਰਸ਼ ਸਦੀਵੀ ਹੈ, ਕਿ ਅਸੀਂ ਰਾਜ ਭਾਗ ਲੈਣਾ ਆ, ਅਸੀਂ ਖਾਲਿਸਤਾਨ ਵੀ ਲੈਣਾ ਆ, ਅਸੀਂ ਇਹਦੇ ਵਿੱਚ ਇਹ ਆ ਕਿ ਅਸੀਂ ਸੰਘਰਸ਼ ਉਹਦਾ ਕਰਨਾ ਆ। ਸਾਡਾ ਜਿਹੜਾ ਗੋਲ ਆ, ਸਾਡਾ ਜਿਹੜਾ ਉਦਮ ਆ, ਜਦੋਂ ਅਸੀਂ ਮਹਾਰਾਜ ਵੀ ਕਹਿੰਦੇ ਕਿ ਉਦਮ ਕਰਤ ਸੀਤਲ ਮਨ ਪਏ, ਮਾਰਗ ਚੱਲਤ ਤੇ ਸਗਲ ਧੁੱਖ ਗਏ। ਸਾਡਾ ਕੰਮ ਆ ਉਦਮ ਕਰਨਾ, ਉਸ ਮਾਰਗ ਤੇ ਰਹਿਣਾ, ਤੇ ਉਹ ਜਿਹੜਾ ਉਦਮ ਆ ਉਹ ਸੰਘਰਸ਼ ਦਾ ਆ, ਜਿੱਤਣ ਹਾਰਨ ਦਾ। ਤੇ ਦੁਨੀਆ ਨੂੰ ਅਸੀਂ ਕਿੱਦਾਂ ਅਸੀਂ ਕਹਿ ਲਓ ਕਿ ਅਸੀਂ ਸ਼ੇਪ ਕਰਨਾ ਆ, ਉਹ ਮਹਾਰਾਜ ਦੇ ਹੱਥ ਦੇ ਵਿੱਚ ਆ। ਪਰ ਜਿਹੜੇ ਬੰਦਾ ਇਹ ਮਤਲਬ ਹੈ ਕਿ ਸੰਘਰਸ਼ ਕਰਨਾ ਆ, ਤੇ ਬਹੁਤ ਜਿਹੜੀ ਕਾਲ ਆ ਉਹ ਦੂਰ ਹੋ ਜਾਂਦੀ ਹੈ, ਤੇ ਸਬਰ ਸੰਤੋਖ ਜਿਹੜਾ ਆ ਉਹ ਬੰਦੇ 'ਚ ਆਉਂਦਾ ਆ। ਜਦੋਂ ਭਾਈ ਨਿੱਜਰ ਹੁਣਾਂ ਦੀ ਇਹ ਜਿਹੜੀ ਸ਼ਹਾਦਤ ਹੁੰਦੀ ਆ, ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਸਿੱਖ ਐਕਟਿਵਿਜ਼ਮ ਨੂੰ ਉਹ ਚੇਂਜ ਕਰਦੀ ਆ, ਜਾਂ ਉਸ ਦੇ ਵਿੱਚ ਕੀ ਤਬਦੀਲੀਆਂ ਜਿਹੜੀਆਂ ਆਉਂਦੀਆਂ, ਜੇ ਤੁਸੀਂ ਥੋੜਾ ਜਿਹਾ ਉਸ ਦੇ ਬਾਰੇ ਦੱਸੋ। ਜਦੋਂ ਭਾਜੀ ਦੀ ਸ਼ਹੀਦੀ ਹੁੰਦੀ ਆ, ਉਹਨਾਂ ਦਾ ਗੋਲ ਸੀ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵਰਤ ਕੇ, ਕਿ ਜਿਹੜੇ ਕੈਨੇਡਾ ਦੇ ਸਿੱਖ ਆ ਜਾਂ ਬਾਹਰ ਬੈਠੇ ਸਿੱਖ ਆ, ਕਰਕੇ ਉਹਨਾਂ ਨੇ ਮੇਬੀ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, US ਦੇ ਵਿੱਚ ਅਸੈਸੀਨੇਸ਼ਨ ਕਰਨੇ ਸੀ, ਤੇ ਉਹਨਾਂ ਨੂੰ ਚੁੱਪ ਕਰਾਉਣ ਦੇ ਡਰ ਪੈਦਾ ਕਰ ਦੋ ਇਹਨਾਂ ਦੇ ਵਿੱਚ, ਕਿ ਜੇ ਬੋਲਣਗੇ ਤੇ ਇਹਨਾਂ ਦੇ ਨਾਲ ਆਹ ਹਾਸ਼ਰ ਹੋਊਗਾ, ਕਿ ਅਸੀਂ ਇਹਨਾਂ ਦੇ ਕੁਝ ਲੀਡਰਸ਼ਿਪ ਜਿਹੜੀ ਅਸੀਂ ਐਲੀਮੀਨੇਟ ਕਰ ਦਿੱਤੀ ਹੈ। ਉਹ ਐਕਚੁਅਲੀ ਇਫੈਕਟ ਉਹਦਾ ਬਿਲਕੁਲ ਜਿਹੜਾ ਆਪੋਜ਼ਿਟ ਹੋਇਆ। ਦੇਖ ਸਕਦੇ ਆ ਕਿ ਜਦੋਂ ਭਾਜੀ ਦੀ ਸ਼ਹੀਦੀ ਹੁੰਦੀ ਹੈ ਜੂਨ 18 ਨੂੰ, ਜੂਨ 25 ਨੂੰ ਉਹਨਾਂ ਦੀ ਜਿਹੜੀ ਅੰਤਮ ਸੰਸਕਾਰ ਹੁੰਦਾ ਹੈ ਉੱਥੇ, ਉਸ ਜਿਹੜੇ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ 15-20,000 ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਂਦੇ ਆ, ਤੇ ਮਾਰਚ ਕਰਦੇ ਕਰਦੇ ਉਹ ਫਿਊਨਰਲ ਹੋਮ ਤੱਕ ਜਾਂਦੇ ਆ, ਤੇ ਬਾਅਦ ਦੇ ਵਿੱਚ ਇੱਕ ਬਹੁਤ ਵੱਡੇ ਪੰਡਾਲ ਦੇ ਵਿੱਚ tens of thousands of people ਉੱਥੇ ਇਕੱਠੇ ਹੋ ਜਾਂਦੇ ਆ, ਤੇ ਕਿਤੇ ਖੜਨ ਲਈ ਨਹੀਂ ਜਗ੍ਹਾ ਲੱਭ ਰਹੀ ਸੀ ਬੰਦਿਆਂ, ਤੇ ਇੰਨੇ ਬੰਦੇ ਓਪਨਲੀ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਸੀ। ਤੇ ਭਾਜੀ ਦੀ ਸ਼ਹੀਦੀ ਤੇ ਜਿਹੜੀ ਅੱਜ ਤੱਕ ਵੀ ਉਹ ਗੱਲ ਮੈਨੂੰ ਦੇਖਣ ਲਈ ਮਿਲੀ, ਕਰਕੇ ਮੈਂ ਉੱਥੇ ਨਾਲ ਖੜਾ ਸੀ ਪਰਿਵਾਰ ਦੇ ਨਾਲ, ਤੇ ਜਿੱਥੇ ਭਾਜੀ ਦੀ ਜਿਹੜੀ ਦੇਹ ਸਰੂਪ ਸੀਗਾ ਉੱਥੇ ਹਾਲੇ ਪਈ ਸਾਰਿਆਂ ਦੇ ਉੱਤੇ ਪਿਆ ਸੀ ਦੇਖਣ ਲਈ। ਤੇ ਉਦੋਂ ਜਦੋਂ ਉੱਥੇ ਸੀਗਾ ਕਿ ਇੱਕ ਫੈਂਸ ਜਿਹੀ ਲਾਈ ਸੀਗੀ, ਤੇ ਉੱਥੇ ਮੈਂ ਦੇਖ ਰਿਹਾ ਸੀ ਕਿ ਭਾਵੇਂ ਉਹ ਬਾਹਰਲੇ ਜੰਪਲ ਬੱਚੇ ਬੀਬੀਆਂ ਹੋਣ ਜਾਂ ਪੰਜਾਬ ਤੋਂ ਹੋਣ, ਉਹ ਆਪਣੇ ਬੱਚੇ ਦਾ ਚੱਕ ਕੇ ਉਹ ਸ਼ਹੀਦੀ ਦੇਹ ਦਿਖਾ ਰਹੀਆਂ ਸੀ ਬੱਚਿਆਂ ਨੂੰ, ਕਿ ਇਹਦਾ ਕਜ਼ਨ ਆ ਸ਼ਹੀਦੀ ਦੇਹ ਜਿਹੜੀ ਆ ਉਹਨੂੰ ਦਿਖਾ ਰਹੀਆਂ ਸੀ। ਤੇ ਅਲਟੀਮੇਟਲੀ ਮੇਰੇ ਦਿਮਾਗ 'ਚ ਇਹ ਗੱਲ ਜਿਹੜੀ ਮੈਂ ਉੱਥੇ ਵੀ ਕਹੀ, ਮੈਂ ਕਿਹਾ ਇਹ ਇੱਕ ਮੂਮੈਂਟ ਇਨ ਹਿਸਟਰੀ ਜਿਹੜਾ ਆ, ਇਹ ਪੰਥ ਨੇ ਹੁਣ ਭੁੱਲਣਾ ਨਹੀਂ, ਸਪੈਸ਼ਲੀ ਡਾਇਸਪੋਰਾ 'ਚ ਬੈਠਿਆਂ ਨੂੰ,
ਕਿ ਆਹ ਗੱਲ ਹੋਈ ਆ ਸਾਡੇ ਨਾਲ, ਇਹ ਅੱਗੇ ਵੀ ਹੋ ਸਕਦੀ ਆ। ਰੀਸੈਂਟਲੀ ਮਨਿੰਦਰ ਸਿੰਘ ਜੀ ਆਪਾਂ ਦੇਖਿਆ ਵੀ ਜਿਹੜਾ ਬਿਸ਼ਨੋਈ ਗੈਂਗ ਆ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਐਕਸਟੋਰਸ਼ਨ ਦਾ ਹੁਣ ਇਹ ਨੈਕਸਟ ਸਟੈਪ ਆ, ਜਿਹੜਾ 2017-18 ਵਾਲੀ ਜਿਹੜੀ ਰਿਪੋਰਟ ਆ, ਉਸ ਟਾਈਮ ਦੇ ਉੱਤੇ ਉਹਦੀ ਜੜ ਲੱਗੀ ਤੇ ਉਸ ਦਾ ਇਹ ਨਤੀਜੇ ਦੇ ਤੌਰ ਦੇ ਉੱਤੇ ਆ। ਜਦੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਗੱਲ ਜਿਹੜੀ ਉਹ ਸੀਗੀ, ਉਦੋਂ ਚੌਂਚ ਫੇਰਿਓ ਜਿਹੜੀ ਹੋਈ ਆ, ਉਹਦੇ ਵਿੱਚ ਕੀ ਐਂਗਲ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਆ? ਆਪਾਂ ਨੂੰ ਹੁਣ ਪਤਾ ਹੀ ਆ ਵੀ ਜੋ ਸਿਚੁਏਸ਼ਨ ਉੱਥੇ ਜਿਹੜੀ ਬਣੀ ਪਈ ਆ, ਵੀ ਉਹਨੂੰ ਹੁਣ ਸਿੱਧਾ ਹੀ ਜੋੜ ਕੇ ਦੇਖਿਆ ਜਾਂਦਾ ਵੀ ਸਰਕਾਰ ਭਾਰਤ ਦੀ ਹੀ ਉਹਨਾਂ ਨੂੰ ਚਲਾ ਰਹੀ ਆ, ਉੱਥੇ ਉਹਨਾਂ ਦੇ ਜ਼ਰੀਏ ਹੀ ਇੱਕ ਨਵੇਂ ਢੰਗ ਦੇ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਰੂਪ ਸਾਹਮਣੇ ਆਇਆ ਆ, ਤੇ ਇਹਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕਰ ਦੇਣਾ, ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਿਵੇਂ ਦੇਖਦੇ ਹਾਂ? ਬਿਸ਼ਨੋਈ ਨੂੰ ਚਲਾਉਣ ਵਾਲੇ ਤੇ ਇਹ ਸਾਰਾ ਜਿਹੜਾ ਕ੍ਰਿਮੀਨਲ ਵਾਇਲੈਂਟ ਆਪਰੇਸ਼ਨ ਜਿਹੜਾ ਆ ਕੈਨੇਡਾ 'ਚ ਚੱਲ ਰਿਹਾ, ਇਹਦੇ ਪਿੱਛੇ ਸਿੱਧਾ ਅਮਿਤ ਸ਼ਾਹ ਦਾ ਹੱਥ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦਾ ਸਿੱਖ ਐਕਸੀਲੈਂਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕੈਨੇਡਾ ਤੋਂ ਜੁੜ ਚੁੱਕੇ ਨੇ ਸਿੱਖ ਫੈਡਰੇਸ਼ਨ ਦੇ ਅਹੁਦੇਦਾਰ ਸਰਦਾਰ ਮਨਿੰਦਰ ਸਿੰਘ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੱਖ-ਵੱਖ ਸਿੱਖ ਮਸਲਿਆਂ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਜੋ ਇੰਡੀਵਿਜੂਅਲ ਤੌਰ ਦੇ ਉੱਤੇ ਉਹਨਾਂ ਨੂੰ ਡਿਊਟੀ ਟੂ ਵਾਰਨ ਦੇ ਜਿਹੜੇ ਨੋਟਿਸ ਕੈਨੇਡੀਅਨ ਸਰਕਾਰ ਨੇ ਦਿੱਤੇ ਸੀਗੇ, ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਮਨਿੰਦਰ ਸਿੰਘ ਜੀ, ਹਾਰਦਿਕ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਿੰਦਰ ਸਿੰਘ ਜੀ, ਤੁਹਾਨੂੰ ਹੁਣ ਚੌਥੀ ਵਾਰ ਡਿਊਟੀ ਟੂ ਵਾਰਨ ਦਾ ਨੋਟਿਸ ਜਿਹੜਾ ਮਿਲਿਆ ਹੈ ਉੱਥੋਂ ਦੀ ਜਿਹੜੀ ਲਾ ਇਨਫੋਰਸਮੈਂਟ ਦੇ ਦੁਆਰਾ, ਪਰ ਇਸ ਵਾਰ ਵੱਖਰਾ ਇਹ ਆ ਵੀ ਤੁਹਾਡੇ ਜਿਹੜੇ ਪਰਿਵਾਰਕ ਜੀਆਂ ਦਾ ਵੀ ਨਾਮ ਇਸ ਦੇ ਵਿੱਚ ਜਿਹੜਾ ਉਹ ਆਇਆ ਆ। ਤੁਸੀਂ ਤੇ ਤੁਹਾਡਾ ਪਰਿਵਾਰ ਇਸ ਖਬਰ ਨੂੰ ਜਦੋਂ ਇਹ ਤੁਹਾਨੂੰ ਪਹੁੰਚਿਆ ਤਾਂ ਕਿੱਦਾਂ ਤੁਸੀਂ ਇਸ ਨੂੰ ਜਿਹੜਾ ਉਹ ਕਿਵੇਂ ਲਿਆ, ਤੇ ਕੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਸ ਦਾ ਕੋਈ ਅਸਰ ਦਿਖਿਆ? ਹਾਂਜੀ, ਜਿਹੜਾ ਤੁਸੀਂ ਦੱਸਿਆ ਕਿ ਚੌਥੀ ਵਾਰ ਜਿਹੜਾ ਇਹ ਵਾਰਨਿੰਗ ਮਿਲਣੀ, ਪਹਿਲੀ ਵਾਰ ਜਦੋਂ ਜੁਲਾਈ 2022 ਦੇ ਵਿੱਚ ਭਾਈ ਹਰਦੀਪ ਸਿੰਘ ਦੇ ਨਾਲ ਇਕੱਠਿਆਂ ਨੂੰ ਇਹ ਮਿਲੇ ਸੀਗੇ, ਸਾਲ ਕੁ ਬਾਅਦ ਉਹਨਾਂ ਦੀ ਉੱਥੇ ਸ਼ਹੀਦੀ ਹੁੰਦੀ ਹੈ। ਉਸ ਤੋਂ ਬਾਅਦ ਮੈਂ ਵੀ ਕਹਾਂਗਾ ਕਿ ਦਰਜਨ ਤੋਂ ਵੱਧ ਜਿਹੜੇ ਸਿੱਖ ਐਕਟਿਵਿਸਟ ਨੇ ਕੈਨੇਡਾ ਦੇ ਵਿੱਚ, ਗੁਰਦੁਆਰੇ ਸਾਹਿਬਾਨਾਂ ਦੇ ਪ੍ਰਬੰਧਕ ਜਾਂ ਜਥੇਬੰਦੀਆਂ ਦੇ ਜਿਹੜੇ ਲੀਡਰਸ ਆ, ਉਹਨਾਂ ਨੂੰ ਇਹ ਜਿਹੜੇ ਵਾਰਨਿੰਗਸ ਵੀ ਮਿਲੇ ਆ। ਜਿਹੜੇ ਇਹ ਚੌਥੀ ਵਾਰ ਮਿਲਣ ਦਾ ਫਰਕ ਇੱਕ ਪਿਆ ਆ ਕਿ ਜਿਹੜੇ ਪਰਿਵਾਰ ਤੱਕ ਜਾਣਾ, ਕਿ ਸਿੰਘਣੀ ਨੂੰ ਤੇ ਨਾਲ ਦੋ ਬੱਚਿਆਂ ਨੂੰ, ਉਹਨਾਂ ਤੱਕ ਵੀ ਇਹ ਵਾਰਨਿੰਗ ਜਾਣੀ, ਉਹ ਮਿਲੀ ਸੀ ਇੱਕ ਇਨਫੋਰਮੈਂਟ ਵੱਲੋਂ। ਜਿਹੜੀ ਆਡੀਓ ਰਿਕਾਰਡਿੰਗਸ, ਜਿਹੜੀ ਕਨਵਰਸੇਸ਼ਨ ਮੇਰੀ ਲਾਅ ਇਨਫੋਰਸਮੈਂਟ ਨਾਲ ਹੋਈ, ਮੇਰੇ ਘਰ ਹੋਈ ਸੀ। ਜਿਹੜੇ ਸਿਕਿਉਰਿਟੀ ਕੈਮਰਾ ਘਰ ਦੇ ਆਲੇ ਦੁਆਲੇ ਲੱਗੇ ਆ, ਉਹਨਾਂ ਨੇ ਉਹ ਆਡੀਓ ਕੈਪਚਰ ਕੀਤਾ, ਉਹ ਗਾਂ ਮੈਂ ਫਿਰ ਮੀਡੀਆ ਨੂੰ ਦਿੱਤਾ, ਕਰਕੇ ਮੈਂ ਇਹ ਨਹੀਂ ਚਾਹੁੰਦਾ ਸੀਗਾ ਕਿ ਕੋਈ ਬੰਦਾ ਇਹ ਕਵੇ ਕਿ ਇਹ ਗੱਲਾਂ ਜਿਹੜੀਆਂ ਐਵੇਂ ਬਣਾਈ ਜਾਂਦੇ ਆ। ਤੇ ਪ੍ਰਾਈਮ ਮਿਨਿਸਟਰ ਕਾਰਨੀ ਦੀ ਟ੍ਰਿਪ ਵੀ ਉਸੇ ਹਫ਼ਤੇ ਜਿਹੜੀ ਸੀਗੀ ਇੰਡੀਆ ਨੂੰ, ਸੋ ਇਹ ਮੈਨੂੰ ਸੀਗਾ ਕਿ ਇਹਦਾ ਜਿਹੜਾ ਐਵੀਡੈਂਸ ਦੇ ਨਾਲ ਜਿਹੜੀ ਹੈ ਮੀਡੀਆ ਨਾਲ ਗੱਲ ਕਰੀਏ। ਤੇ ਉਹਦੇ ਵਿੱਚ ਇੱਕ ਜਿਹੜਾ ਲਾਅ ਇਨਫੋਰਸਮੈਂਟ ਦਾ ਬੰਦਾ ਉਹ ਕਹਿ ਰਿਹਾ ਹੈ ਕਿ ਸਾਨੂੰ ਉਹਨਾਂ ਦਾ ਇੱਕ ਇਨਫੋਰਮੈਂਟ ਆ, ਇੱਕ ਸਪਾਈ ਆ, ਜਾਸੂਸ ਆ, ਜਿਹੜਾ ਕਿ ਕ੍ਰਿਮੀਨਲ ਸਿੰਡੀਕੇਟਸ ਦੇ ਨਾਲ ਕੰਮ ਕਰਦਾ। ਉਹਨੇ ਆਣ ਕੇ ਉਹਨਾਂ ਨੂੰ ਕਿਹਾ ਹੈ ਕਿ ਇਸ ਬੰਦੇ ਦਾ ਨਾਂ ਇਹਦੇ ਪਰਿਵਾਰ ਦਾ ਤੇ ਇਹਦੇ ਬੱਚਿਆਂ ਦਾ ਜਿਹੜਾ ਆ ਘੁੰਮ ਰਿਹਾ ਹੈ, ਤੇ ਇਹ ਇਨਕ੍ਰੈਡੀਬਲ ਥ੍ਰੈਟ ਆ ਅਸੈਸੀਨੇਸ਼ਨ ਨੂੰ। ਤੇ ਉਸ ਟਾਈਮ ਤੇ ਫਿਰ ਪੁਲਿਸ ਜਿਹੜੀ ਹੈ ਸਾਡੇ ਘਰ ਆਈ ਹੈ ਚੌਥੀ ਵਾਰ। ਉਹਦੇ ਵਿੱਚੋਂ ਮੈਂ ਇਹ ਨਹੀਂ ਗੱਲ ਕਹੂੰਗਾ ਕਿ ਇਹ ਐਕਸਪੈਕਟਡ ਆ, ਲਾਈਕ ਸਾਡੇ ਪਰਿਵਾਰ ਦੇ ਵਿੱਚ ਤੇ ਹੋਰ ਜਿਹੜੇ ਐਕਟਿਵਿਸਟ ਆ ਉਹਨਾਂ ਲਈ ਵੀ, ਕਿਉਂਕਿ ਮੈਂ ਸਿਰਫ ਗੱਲ ਆਪਣੇ ਤੇ ਨਹੀਂ ਇਹ ਬਣਾਉਂਦਾ ਕਿ ਮੈਂ ਇਕੱਲਾ ਹੀ ਆ ਇਹਦੇ ਵਿੱਚ ਹੋਰ ਬਹੁਤ ਸਿੰਘ ਸਿੰਘਣੀਆਂ ਨੇ। ਪਰ ਇਹ ਜਿਹੜੀ ਪਰਟੀਕੂਲਰ ਇਸ਼ੂ ਦੇ ਵਿੱਚ ਸਾਨੂੰ ਇਦਾਂ ਲੱਗਿਆ ਕਿ ਸਾਡੀ ਜਿਹੜੀ ਫੈਮਿਲੀ ਆ ਉਹ ਕਿਤੇ 4 ਸਾਲ ਲਈ ਇਦਾਂ ਦੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੀ ਹੈ। ਸੋ ਸਿੰਘਣੀ ਵੀ ਇਸ ਗੱਲ ਲਈ ਤਿਆਰ ਆ। ਬੱਚੇ ਜਿਹੜੇ ਆ ਉਹ 17 ਤੇ 13 ਸਾਲਾਂ ਦੇ, ਉਹ ਹਰਦੀਪ ਸਿੰਘ ਭਾਜੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ, ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਰਾ ਦੌਰ ਕਿਦਾਂ ਦਾ ਚੱਲ ਰਿਹਾ ਹੈ। ਸੋ ਘਰ ਵੱਲੋਂ ਤਾਂ ਸਾਨੂੰ ਆਈ ਵੁੱਡ ਸੇ ਕਿ ਡਬਲ ਡਾਊਨ ਐਫਰਟ ਸੰਗ ਮਿਲਿਆ ਕਿ ਹੁਣ ਜੋ ਅਸੀਂ ਕਰ ਰਹੇ ਹਾਂ ਸਹੀ ਕਰ ਰਹੇ ਹਾਂ, ਜੋ ਪੰਥ ਕਰ ਰਿਹਾ ਉਹ ਵੀ ਸਹੀ ਕਰ ਰਿਹਾ, ਜਿਹੜਾ ਸਾਡਾ ਸੰਘਰਸ਼ ਹੈ ਉਹ ਸਹੀ ਪਾਸੇ ਨੂੰ ਜਾ ਰਿਹਾ। ਤਾਂ ਹੀ ਇੰਡੀਆ ਨੂੰ ਇਹ ਡੈਸਪਰੇਸ਼ਨ ਦੇ ਵਿੱਚੋਂ ਇਹੋ ਜਿਹੀਆਂ ਧਮਕੀਆਂ ਜਾਂ ਚੁਣੌਤੀਆਂ ਇਹਨਾਂ ਨੇ ਜਾ ਕੇ ਸਿੱਖ ਐਕਟਿਵਿਸਟ ਨੂੰ ਦੇਣੀਆਂ ਆ। ਸੋ ਸਾਡੇ ਫੈਮਿਲੀ ਦੇ ਵਿੱਚ ਆਈ ਥਿੰਕ ਵਾਲੀ ਕੋਈ ਇਦਾਂ ਦੀ ਕੋਈ ਹਿਲਜੁਲ ਵਾਲੀ ਗੱਲ ਨਹੀਂ ਸੀਗੀ। ਸਾਨੂੰ ਪਤਾ ਸੀ ਇੱਦਾਂ ਦਾ ਕੁਝ ਹੋ ਸਕਦਾ। ਆਈ ਥਿੰਕ ਇਹਦੇ ਵਿੱਚ ਜਿਹੜਾ ਡੇ ਟੂ ਡੇ ਆ ਉਹ ਥੋੜਾ ਜਿਹਾ ਜ਼ਰੂਰ ਬੱਚੇ ਆ, ਕਰਕੇ ਉਹਨਾਂ ਨੇ ਸਕੂਲ ਜਾਣਾ ਆ, ਉਹਨਾਂ ਦੇ ਪ੍ਰੋਗਰਾਮਸ ਹੁੰਦੇ ਆ। ਮੈਂ ਜੋ ਪਹਿਲੋਂ ਹੀ ਦਾ ਕੀਤਾ ਸੀਗਾ ਗੁਰਮਤ ਸਮਾਗਮਾਂ ਦੇ ਵਿੱਚ, ਜਿੱਥੇ ਵੀ ਐਕਟਿਵਿਜ਼ਮ ਦਾ ਰੋਲ ਹੈ, ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਨੌਜਵਾਨਾਂ ਦੇ ਕਾਨਫਰੰਸਾਂ ਦੇ ਵਿੱਚ, ਜਾਂ ਸਿੱਖ ਪੋਲੀਟੀਕਲ ਡਿਸਕੋਰਸ ਦੇ ਵਿੱਚ ਮੈਂ ਆਪਣੇ ਆਪ ਨੂੰ ਐਕਟਿਵ ਪਬਲਿਕਲੀ ਰੱਖਿਆ, ਤੇ ਉਹ 'ਚੋਂ ਮੈਂ ਨੱਕਲਣਾ ਨਹੀਂ, ਭਾਵੇਂ ਉਹਦਾ ਜੋ ਵੀ ਕਾਸਟ ਹੋਵੇ। ਬਟ ਜਿੱਥੇ ਇੰਡੀਵਿਜੂਅਲਿਜ਼ਮ ਆ ਉਹਦੇ ਵਿੱਚ ਤੁਸੀਂ ਹੁਣ ਹਰੇਕ ਬੰਦਾ ਆਪਣੇ ਬੱਚਿਆਂ ਦੇ ਨਾਲ ਬਾਹਰ ਜਾਂਦਾ ਆ, ਭਾਵੇਂ ਤੁਸੀਂ ਖਾਣ ਪੀਣ ਜਾਂਦੇ ਆ ਜਾਂ ਪਰਿਵਾਰ ਦੇ ਘਰ ਜਾਂਦੇ ਆ, ਦਿਨ ਸੁਦਾ ਤੇ ਜਾਂਦੇ ਆ,
ਉਹ ਮੈਨੂੰ ਡੈਫੀਨਿਟਲੀ 3 ਸਾਲਾਂ 4 ਸਾਲਾਂ ਲਈ ਬੰਦ ਕਰਨਾ ਪਿਆ, ਕਿਉਂਕਿ ਉਹਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਬਾਹਰ ਕਿਤੇ ਜਾ ਰਹੇ ਆ ਇੱਦਾਂ ਦੇ ਥਾਵਾਂ ਦੇ ਉੱਤੇ, ਜੇ ਤੁਹਾਨੂੰ ਕੋਈ ਨਿਸ਼ਾਨਾ ਬਣਾ ਸਕਦਾ ਹੈ, ਤੇ ਉਹਨਾਂ ਨੇ ਬਣਾਏ ਵੀ ਆ ਕਈ ਜਿਹੜੇ ਪੋਲੀਟੀਕਲ ਅਸੈਸੀਨੇਸ਼ਨਸ ਦੇ ਰਾਹੀਂ, ਤੇ ਉਹਦੇ ਵਿੱਚ ਇਹ ਨਾ ਹੋਵੇ ਕਿਸੇ ਹੋਰ ਦਾ ਨੁਕਸਾਨ ਹੋ ਜਾਵੇ। ਸੋ ਤਾਂ ਤੁਸੀਂ ਪਰਸਨਲ ਲੈਵਲ ਤੇ ਆਪਣੇ ਆਪ ਨੂੰ ਰਿਮੂਵ ਕਰ ਸਕਦੇ ਆ, ਜਿਹੜਾ ਕੀਤਾ ਆ। ਪਰ ਪੰਥਕ ਲੈਵਲ ਦੇ ਉੱਤੇ ਬਿਲਕੁਲ ਨਹੀਂ ਇਸ ਗੱਲ ਦਾ ਕੋਈ ਫਰਕ ਪਿਆ ਕਿ ਐਕਟਿਵਿਜ਼ਮ ਜਾਂ ਕੋਈ ਵੀ ਬੋਲਬਾਲੇ ਜਾਂ ਕੋਈ ਵੀ ਸੰਗਤ ਕਰਨੀ ਉਹ ਜਾਰੀ ਹੈ। ਤੁਸੀਂ ਜਿੱਦਾਂ ਹੁਣ ਵੀ ਕਹਿ ਰਹੇ ਆ ਵੀ ਤੁਸੀਂ ਭਾਈਚਾਰੇ ਦੇ ਵਿੱਚ ਵਿਚਰਦੇ ਰਹੋਗੇ, ਚਲੋ ਪਰਿਵਾਰ ਦੇ ਲਈ ਥੋੜ੍ਹਾ ਜਿਹਾ ਇੱਕ ਸਿਕਿਉਰਿਟੀ ਦੇ ਪੱਖ ਤੋਂ ਬੰਦਾ ਸੋਚਦਾ ਵੀ ਇੱਦਾਂ ਆਪਾਂ ਕਰ ਲਈਏ, ਥੋੜ੍ਹਾ ਜਿਹਾ ਆਊਟ ਆਫ ਪਬਲਿਕ ਆਈ ਜਿਹੜਾ ਹੋ ਰਹੇ ਆ, ਜਨਤਕ ਤੌਰ ਦੇ ਉੱਤੇ ਬੋਲਣਾ, ਭਾਰਤ ਤੁਹਾਨੂੰ ਚੁੱਪ ਨਹੀਂ ਕਰਾ ਸਕਦਾ, ਇਹ ਹਿੰਮਤ ਕਿੱਥੋਂ ਮਿਲਦੀ? ਆਈ ਥਿੰਕ ਕੋਈ ਵੀ ਇੰਡੀਵਿਜੂਅਲ ਤੌਰ ਤੇ ਤਾਂ ਮਿਲ ਨਹੀਂ ਸਕਦੀ, ਇਹ ਗੁਰਸੰਗਤ ਕਰਕੇ ਜਾਂ ਅਸੀਂ ਕਹੀਏ ਕਿ ਗੁਰਬਾਣੀ ਦੇ ਵਿੱਚੋਂ ਜਾਂ ਗੁਰਮਤ ਦੇ ਵਿੱਚੋਂ ਜਾਂ ਸਾਡੀ ਰਹਿਣੀ ਬਹਿਣੀ ਦੇ ਵਿੱਚੋਂ ਆਈ ਥਿੰਕ ਸਟਰੈਂਥ ਮਿਲਦੀ ਹੈ, ਇਤਿਹਾਸ ਤੋਂ ਸਟਰੈਂਥ ਮਿਲਦੀ ਹੈ। ਜਦੋਂ ਆਈ ਥਿੰਕ ਇਨਸਾਨ ਨੂੰ ਲਾਈਕ ਐਜ਼ ਇੱਕ ਛੋਟਾ ਜਿਹਾ ਕਨੈਕਸ਼ਨ, ਮੇਰੇ ਅਗਰ ਨੂੰ ਚਲੋ ਮੇਬੀ ਬਹੁਤ ਛੋਟਾ ਜਿਹਾ ਕਨੈਕਸ਼ਨ ਹੋਊਗਾ, ਕਈ ਤਾਂ ਸਾਡੇ ਨਾਲੋਂ ਬਹੁਤ ਜ਼ਿਆਦਾ ਇਸ ਗੱਲ ਦੇ ਵਿੱਚ, ਅਭਿਆਸ ਦੇ ਵਿੱਚ ਤੇ ਨਾਮ ਜਾਪ ਦੇ ਵਿੱਚ ਲਾਈਕ ਐਜ਼ ਲੱਗੇ ਹੋਏ ਆ। ਬਟ ਮੈਨੂੰ ਵੀ ਇੱਦਾਂ ਮਹਿਸੂਸ ਹੁੰਦਾ ਹੈ ਕਿ ਐਜ਼ ਇਨ ਲਾਈਕ ਮਹਾਰਾਜ ਦੀ ਬਾਣੀ ਦੇ ਵਿੱਚੋਂ ਹੀ ਗੱਲ ਆਉਂਦੀ ਹੈ, ਦੁੱਖ ਤਦੇ ਜਦ ਵਿਸਰੇ ਸੁਖ ਪ੍ਰਭ ਚਿਤ ਆਏ। ਜੇ ਬੰਦਾ ਇਹ ਗੱਲ ਨੂੰ ਮਿਥ ਲਵੇ ਕਿ ਇੱਕੋ ਹੀ ਦੁੱਖ ਆ ਤੇ ਇੱਕੋ ਹੀ ਸੁੱਖ ਆ, ਦੁੱਖ ਉਦੋਂ ਆ ਜਦੋਂ ਅਸੀਂ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਤੋਂ ਵਿਛੜ ਜਾਂਦੇ ਆ, ਅਸੀਂ ਸੇਵਾ ਭਾਵਨਾ ਦੇ ਵਿੱਚੋਂ, ਨਾਮ ਅਭਿਆਸ ਤੋਂ, ਇਹ ਸਾਰੇ ਸੰਘਰਸ਼ ਤੋਂ ਅਸੀਂ ਵਿਛੜ ਗਏ, ਫਿਰ ਤਾਂ ਦੁੱਖ ਹੀ ਦੁੱਖ ਆ। ਤੇ ਜੇ ਅਸੀਂ ਉਸ ਰਜ਼ਾ ਦੇ ਵਿੱਚ ਰਹਿੰਦੇ ਆ, ਹੁਕਮ ਦੇ ਵਿੱਚ ਰਹਿੰਦੇ ਆ, ਭਾਣੇ 'ਚ ਰਹਿੰਦੇ ਆ, ਪ੍ਰਭ ਚਿੱਤ ਆਏ ਕਿ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਦੇ ਚਿੱਤ ਦੇ ਵਿੱਚ ਰਹਿੰਦੇ ਆ, ਫਿਰ ਸੁੱਖ ਆ। ਵਾਂਸ ਇਹ ਜਿਹੜੀ ਮਾਇਆ ਦੇ ਵਿੱਚੋਂ ਬੰਦਾ ਨਿਕਲ ਜਾਂਦਾ ਆ, ਆਈ ਫੀਲ, ਇਹ ਮੇਰੀ ਪਰਸਨਲ ਅੰਡਰਸਟੈਂਡਿੰਗ ਆ, ਕਿਸੇ ਹੋਰ ਦੀ ਹੋਰ ਹੋ ਸਕਦੀ ਹੈ, ਪਰ ਆਈ ਡੋਂਟ ਥਿੰਕ ਇੰਡੀਵਿਜੂਅਲ ਜਿਹੜਾ ਆ ਆਪਣੀ ਬਲ ਬੁੱਧੀ ਮੁਤਾਬਕ ਇਹ ਤਾਕਤ ਲੈ ਕੇ ਕੁਝ ਵੀ ਕਰ ਸਕਦਾ ਆ। ਉਹ ਮਹਾਰਾਜ ਦੀ ਕਿਰਪਾ ਆ ਕਿ ਕਿੰਨਾ ਕੁ ਚਿਰ ਉਹਨਾਂ ਨੇ ਤੋਰੀ ਰੱਖਣਾ। ਤੇ ਜਿੱਦਾਂ ਸਾਡਾ ਇਤਿਹਾਸ ਵੀ ਸਾਨੂੰ ਦੱਸਦਾ ਆ ਕਿ ਜੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੁੰਦੀ ਹੈ, ਉਦੋਂ ਸੰਗਤ ਦੀ ਅਰਦਾਸ ਇਹੀ ਹੁੰਦੀ ਹੈ, ਸਿੱਖੀ ਸਾਥ ਨਿਭਾਹੀ ਸਾਸ, ਕਿ ਹੁਣ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਤੇ ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੀ ਵੀ ਇਹੀ ਸੀਗਾ ਕਿ ਹਰਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ, ਸਤਿਗੁਰ ਸਿੱਖੀ ਸੰਗ ਨਿਭੇ ਸੀਸ ਕਸਨ ਕੇ ਸਾਥ, ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਸੋ ਆਈ ਥਿੰਕ ਤਾਕਤ ਅਰਦਾਸ ਦੇ ਵਿੱਚ ਵੀ ਇਹੀ ਹੈ, ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਸਾਡੇ ਬੋਲ ਬਾਲਿਆਂ ਦੇ ਵਿੱਚ ਵੀ ਇਹੀ ਆ, ਤੇ ਸਾਡੇ ਜਿਹੜੀ ਗੁਰਬਾਣੀ ਤੇ ਗੁਰਮਤ ਫਿਲਾਸਫੀ ਚੋਂ ਹੀ ਆ। ਸੋ ਆਈ ਥਿੰਕ ਇਹ ਜਿਹੜੀ ਤਾਕਤ ਆ ਸਿਰਫ ਤੇ ਸਿਰਫ ਉਸ ਧੁਰੇ ਤੋਂ ਹੀ ਆ ਸਕਦੀ ਹੈ। ਮਨਿੰਦਰ ਸਿੰਘ ਜੀ, ਜਿੱਦਾਂ ਅੱਜ ਦੀ ਜਿਹੜੀ ਜ਼ਿੰਦਗੀ, ਆਪਾਂ ਆਫ ਏਅਰ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਇੰਨਾ ਸ਼ਾਰਟ ਸਪੈਨ ਆ ਮੈਮਰੀ ਦਾ ਵੀ ਤੇ ਪੇਸ਼ੈਂਸ ਦਾ ਵੀ। ਇਹ ਗੇਮ ਪੇਸ਼ੈਂਸ ਦੀ ਆ, ਇਹ ਜਿਹੜੀ ਮਹਾਰਾਜ ਦੀ ਜਿਹੜੀ ਕਿਰਪਾ ਵੀ ਹੋਣੀ ਆ, ਭਗਤੀ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਕਰਨੀਆਂ ਆ। ਤੁਸੀਂ ਇੱਥੇ ਨਾਲ ਦੇ ਨਾਲ ਸੰਦੇਸ਼ ਕੀ ਦੇਣਾ ਚਾਹੁੰਦੇ ਆ? ਕਿਉਂਕਿ ਲੋਕ ਆਪਾਂ ਦੇਖਦੇ ਵੀ ਆਪਾਂ ਕਾਹਲੇ ਪੈ ਜਾਂਦੇ, ਬਹੁਤ ਜਲਦੀ ਜਿਹੜਾ ਉਹ ਕਾਹਲੇ ਪੈ ਜਾਂਦੇ, ਪੇਸ਼ੈਂਸ ਤੋਂ ਦੂਰ ਹੋ ਜਾਂਦੇ। ਆਪਣੇ ਆਲੇ ਦੁਆਲੇ ਮਾਹੌਲ ਹੀ ਇਦਾਂ ਦਾ ਜਿਹੜਾ ਉਹ ਬਣ ਚੁੱਕਾ ਜਾਂ ਸਿਰਜ ਦਿੱਤਾ ਗਿਆ ਹੈ, ਵੱਡੀਆਂ ਕੰਪਨੀਆਂ ਕਹਿ ਲਓ ਜਾਂ ਸਰਕਾਰਾਂ ਦੇ ਦੁਆਰਾ। ਇਸ ਦਰਮਿਆਨ ਸਥਿਰ ਰਹਿਣਾ ਇਹ ਕਿੰਨਾ ਜ਼ਰੂਰੀ ਹੈ ਤੇ ਕਿਵੇਂ ਪਾਇਆ ਜਾਵੇ? ਆਈ ਥਿੰਕ ਮੇਰੇ ਫਾਦਰ ਸਾਹਿਬ ਨੇ ਮੈਨੂੰ ਇੱਕ ਵਾਰੀ ਇਹ ਗੱਲ ਸੁਣਾਈ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬੰਦੇ ਵੀ ਹੁੰਦੇ ਸੀ, ਉਹ ਬੜੇ ਸਹਿਜ ਦੇ ਨਾਲ ਹੌਲੀ ਹੌਲੀ ਬੋਲਦੇ ਹੁੰਦੇ ਸੀਗੇ ਕਿ ਗਲਤ ਸ਼ਬਦ ਵੀ ਨਾ ਮੂੰਹ ਚੋਂ ਨਿਕਲ ਜਾਵੇ। ਤੇ ਲਾਈਕ ਐਜ਼ ਇਨ ਲਾਈਕ ਇੱਕ ਸਮੇਂ ਦੀ ਗੱਲ ਹੁੰਦੀ ਹੈ ਕਿ ਕਾਲ ਜਿਹੜਾ ਪਿਆ ਆ, ਜਿਹੜਾ ਸਾਡੇ ਹੱਥ ਦੇ ਵਿੱਚ ਫੋਨ ਆ ਗਿਆ ਆ, ਸੋਸ਼ਲ ਮੀਡੀਆ ਆ, ਇੰਟਰਕਨੈਕਟੀਵਿਟੀ ਜਿਹੜੀ ਵੱਧ ਗਈ ਆ, ਤੇ ਸੈਕਿੰਡ ਬਾਏ ਸੈਕਿੰਡ ਜਿਹੜੀ ਆ ਦੁਨੀਆ ਦਾ ਜਿਹੜੀ ਗੱਲਾਂ ਜਿਹੜੀਆਂ ਸਾਡੇ ਫੋਨਾਂ ਤੇ ਆ ਜਾਂਦੀਆਂ, ਤੇ ਸਾਡਾ ਜਿਹੜਾ ਇੰਟਰਸਟ ਵੀ ਆ ਤੇ ਸਾਡੀ ਜਿਹੜੀ ਪੇਸ਼ੈਂਸ ਵੀ ਆ, ਉਹ 30 ਸੈਕਿੰਡ ਤੋਂ 3 ਮਿੰਟ ਤੱਕ ਜਿਹੜੀਆਂ ਰੀਲਾਂ ਆ ਉੱਥੇ ਤੱਕ ਸੀਮਤ ਰਹਿ ਗਈਆਂ। ਨਹੀਂ ਤਾਂ ਅਸੀਂ ਸਵਾਈਪ ਕਰਕੇ ਅਗਲੇ ਪਾਸੇ ਨੂੰ ਚੱਲ ਜਾਣਾ ਆ, ਤੇ ਉਹ ਜਿਹੜੀ ਚੀਜ਼ ਆ ਉਹ ਉੱਥੇ ਹੀ ਭੁੱਲ ਜਾਂਦੇ ਆ ਕਿ ਕੀ ਹੋ ਰਿਹਾ, ਕੀ ਚੱਲ ਰਿਹਾ, ਨੈਕਸਟ ਤੇ ਜਾਈ ਜਾ ਰਹੇ ਆ। ਆਈ ਥਿੰਕ ਇਹਦੇ ਵਿੱਚ ਜਿਹੜੇ ਸਹਿਜ ਦੀ ਗੱਲ ਆ ਕਿ ਮੈਂ ਜਦੋਂ ਸੰਘਰਸ਼ ਦਾ ਸੋਚਦਾ ਆ ਪਰਸਨਲ ਲੈਵਲ ਤੇ ਭਾਈ ਜਿੰਦੇ ਦੀ ਇੱਕ ਚਿੱਠੀ ਆ, ਉਹਦੇ ਵਿੱਚ ਉਹ ਗੱਲ ਕਹਿੰਦੇ ਆ ਕਿ ਜਿਹੜੀ ਸਾਡੀ ਮੰਜ਼ਿਲੇ ਮਕਸੂਦ ਆ ਉਹ ਸਤਿਗੁਰ ਤੇ ਚੜ੍ਹਨ ਆ, ਕਿ ਸਾਡੀ ਜਿਹੜੀ ਮੰਜ਼ਿਲ ਆ ਉਹ ਖਾਲਿਸਤਾਨ ਤੇ ਮੁਕੰਮਲ ਨਹੀਂ ਹੁੰਦੀ, ਸਾਡਾ ਸੰਘਰਸ਼ ਜਿਹੜਾ ਸਦੀਵੀ ਆ। ਤੇ ਜੇ ਅਸੀਂ ਇਸ ਗੱਲ ਨੂੰ ਮਿਥ ਲਈਏ ਕਿ ਸੰਘਰਸ਼ ਸਦੀਵੀ ਆ, ਕਿ ਅਸੀਂ ਰਾਜ ਭਾਗ ਲੈਣਾ ਆ, ਅਸੀਂ ਖਾਲਿਸਤਾਨ ਵੀ ਲੈਣਾ ਆ, ਅਸੀਂ ਇਹਦੇ ਵਿੱਚ ਇਹ ਆ ਕਿ ਅਸੀਂ ਸੰਘਰਸ਼ ਉਹਦਾ ਕਰਨਾ ਆ। ਸਾਡਾ ਜਿਹੜਾ ਗੋਲ ਆ, ਸਾਡਾ ਜਿਹੜਾ ਉਦਮ ਆ, ਜਦੋਂ ਅਸੀਂ ਮਹਾਰਾਜ ਵੀ ਕਹਿੰਦੇ ਕਿ ਉਦਮ ਕਰਤ ਸੀਤਲ ਮਨ ਪਏ, ਮਾਰਗ ਚੱਲਤ ਤੇ ਸਗਲ ਦੁੱਖ ਗਏ, ਕਿ ਸਾਡਾ ਕੰਮ ਆ ਉਦਮ ਕਰਨਾ, ਉਸ ਮਾਰਗ ਤੇ ਰਹਿਣਾ। ਤੇ ਉਹ ਜਿਹੜਾ ਉਦਮ ਆ ਉਹ ਸੰਘਰਸ਼ ਦਾ ਆ, ਜਿੱਤਣ ਹਾਰਨ ਦਾ। ਤੇ ਦੁਨੀਆ ਨੂੰ ਅਸੀਂ ਕਿੱਦਾਂ ਅਸੀਂ ਕਹਿ ਲਓ ਕਿ ਅਸੀਂ ਸ਼ੇਪ ਕਰਨਾ ਆ, ਉਹ ਮਹਾਰਾਜ ਦੇ ਹੱਥ ਦੇ ਵਿੱਚ ਆ। ਪਰ ਜਿਹੜੇ ਬੰਦਾ ਇਹ ਮਤਲਬ ਹੈ ਕਿ ਸੰਘਰਸ਼ ਕਰਨਾ ਆ, ਤੇ ਬਹੁਤ ਜਿਹੜੀ ਕਾਲ ਆ ਫਿਰ ਉਹ ਦੂਰ ਹੋ ਜਾਂਦੀ ਹੈ, ਤੇ ਸਬਰ ਸੰਤੋਖ ਜਿਹੜਾ ਆ ਉਹ ਬੰਦੇ 'ਚ ਆਉਂਦਾ ਆ। ਕਲੈਰਿਟੀ ਆਫ ਡਿਸੀਜਨ ਮੇਕਿੰਗ,
ਕਰਕੇ ਅਸੀਂ ਜਦੋਂ ਡਿਸੀਜਨ ਮੇਕਿੰਗ ਕੰਪਰੋਮਾਈਜ਼ ਜਾਂ ਡਾਇਲੂਟਡ ਤਰੀਕੇ ਦੇ ਨਾਲ ਕਰਦੇ ਹਾਂ ਕਿ ਜਿਹੜਾ ਵੀ ਕੋਈ ਤਕੜਾ ਆ ਅਸੀਂ ਆਪਣਾ ਲੜ ਉਹਨੂੰ ਅੱਜ ਫੜਾ ਦਈਏ, ਹੁਣ ਉਹ ਕਮਜ਼ੋਰ ਹੋ ਗਿਆ ਆਹ ਤਕੜਾ ਹੋਗਾ ਉੱਧਰ ਫੜਾ ਦਈਏ। ਅਸੀਂ ਦੌੜ ਭੱਜ ਇਦਾਂ ਲੱਗੇ ਹਾਂ ਕਿ ਅਸੀਂ ਪੱਲਾ ਜਿਹੜਾ ਆ ਉਹ ਗੁਰੂ ਤੋਂ ਖੋ ਕੇ ਅਸੀਂ ਕਿਸੇ ਦੁਨਿਆਵੀ ਤਾਕਤ ਨੂੰ ਫੜਾਉਣ ਦੇ ਵਿੱਚ ਬਹੁਤ ਤੇਜ਼ੀ ਨਾਲ ਪੈ ਗਏ ਹਾਂ। ਆਪ ਦਾ ਜਿਹੜਾ ਖਾਲਸਾ, ਜਿਹੜੇ ਅਕਾਲ ਪੁਰਖ ਦੀ ਫੌਜ ਆ, ਕਿਨੇ ਨੂੰ ਇਦਾਂ ਲੱਗਣਾ ਕਿ ਬੜੀ ਇਹ ਆਈਡੀਅਲਿਸਟਿਕ ਗੱਲਾਂ ਆ, ਪਰ ਸਿੱਖਾਂ ਦੇ ਕੋਲ ਆਈਡੀਅਲਿਜ਼ਮ ਦੀ ਗੱਲ ਜਿਹੜੀ ਹੈ ਉਹ ਰਹਿਣੀ ਚਾਹੀਦੀ ਹੈ, ਸਿਧਾਂਤ ਰਹਿਣਾ ਚਾਹੀਦਾ ਆ। ਐਬਸੋਲੂਟਲੀ, ਕਰਕੇ ਸਾਡੀ ਜਿਹੜੀ ਪਰਸਪੈਕਟਿਵ ਜਾਂ ਨਜ਼ਰੀਆ ਦੁਨੀਆ ਨੂੰ ਦੇਖਣ ਦਾ ਆ, ਜਿੱਦਾਂ ਸੈਨਾਪਤੀ ਨੇ ਗੁਰਸੋਭਾ ਦੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਕਿ ਏਕ ਔਰ ਪਇਓ ਖਾਲਸਾ ਏਕ ਔਰ ਸੰਸਾਰ, ਕਿ ਇੱਕ ਪਾਸੇ ਜਿਹੜਾ ਖਾਲਸਾ ਹੈ ਉਹਦੀ ਨਜ਼ਰੀਆ ਔਰ ਜਿਹੜੀ ਹੈ ਦੁਨੀਆ ਨੂੰ ਦੇਖਣ ਦੀ, ਪਰਖਣ ਦੀ, ਸਮਝਣ ਦੀ ਹੋ ਰਿਹਾ, ਏਕ ਔਰ ਸੰਸਾਰ, ਸੰਸਾਰ ਦੀ ਵੱਖਰੀ ਹੈ। ਸਾਨੂੰ ਤਾਂ ਮੌਤ ਦੇ ਵਿੱਚੋਂ ਵੀ ਫਤਿਹ ਪ੍ਰਾਪਤ ਹੁੰਦੀ ਹੈ ਜੇ ਅਸੀਂ ਗੁਰੂ ਦੇ ਲਈ ਉਹ ਮੌਤ ਸਵੀਕਾਰ ਕਰੀਏ ਤੇ ਉਹ ਸ਼ਹੀਦੀ ਪਾਈਏ। ਸੋ ਸਾਡਾ ਜਿਹੜਾ ਟੋਟਲ ਕੰਟੈਕਸਟ ਦੁਨੀਆ ਨੂੰ ਦੇਖਣ ਦਾ ਉਹ ਬਦਲਿਆ, ਤੇ ਆਈ ਥਿੰਕ ਜਿਹੜਾ ਸਬਰ ਸੰਤੋਖ ਤਾਂ ਆਉਂਦਾ ਆ ਤੇ ਸਹਿਜ ਤਾਂ ਆਉਂਦਾ ਆ ਜੇ ਅਸੀਂ ਉਸ ਚੀਜ਼ ਨਾਲ ਜੁੜੇ ਰਹੀਏ। ਜਦੋਂ ਅਸੀਂ ਇਹ ਦੌੜ ਭੱਜ ਦੇ ਵਿੱਚ, ਰੈਟ ਰੇਸ ਇਹਨੂੰ ਕਹਿ ਲਓ, ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਲ ਕਰ ਦਿੱਤਾ ਆ, ਫਿਰ ਤਾਂ ਅਸੀਂ ਦੁਨਿਆਵੀ ਤੌਰ ਤੇ ਸੋਚਣਾ ਪਏ ਤੇ ਦੁਨਿਆਵੀ ਨਜ਼ਰ ਦੇ ਵਿੱਚੋਂ ਅਸੀਂ ਇਹ ਸਾਰਾ ਹੋਰ ਜਿਹੜਾ ਆ ਪਰਸਪੈਕਟਿਵ ਇਹਨੂੰ ਸਮਝਣਾ ਪਏ ਤੇ ਦੇਖਣਾ ਪਏ। ਇਹਦੇ ਵਿੱਚ ਸਾਨੂੰ ਇੱਕ ਭੁਲੇਖਾ ਜਾਂ ਕਹ ਲਓ ਕਿ ਭੰਬਲ ਭੂਸੇ ਦੇ ਵਿੱਚ ਹੁਣ ਪਏ ਆ। ਮਨਿੰਦਰ ਸਿੰਘ ਜੀ, ਮੇਰਾ ਪੁੱਛਣ ਦਾ ਇੱਥੇ ਮਕਸਦ ਤਾਂ ਸੀਗਾ ਵੀ ਕਿਉਂਕਿ ਜਿਹੜੇ ਲੀਡਰ ਹੁੰਦੇ ਆ ਜਿਨ੍ਹਾਂ ਦੇ ਵੱਲ ਨੂੰ ਸੰਗਤ ਨੇ ਜਾਂ ਬਾਕੀ ਕੌਮ ਨੇ ਜਿਹੜਾ ਉਹ ਦੇਖਣਾ ਹੁੰਦਾ ਆ, ਉਹਨਾਂ ਦੀ એનર્ਜੀ ਤੋਂ ਸੰਗਤ ਨੇ એનર્ਜੀ ਲੈਣੀ ਹੁੰਦੀ ਆ। ਜੇ ਸਾਡੇ ਲੀਡਰ ਦੇ ਵਿੱਚ ਸਹਿਜ ਨਜ਼ਰ ਆਉਂਦਾ ਆ, ਉਹ ਦੇਖਦਾ ਵੀ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਹ ਸਟੇਬਲ ਨੇ, ਕਾਲ 'ਚ ਨਹੀਂ ਨੇ, ਬੜੇ ਵਧੀਆ ਢੰਗ ਦੇ ਨਾਲ ਵਿਚਰ ਰਹੇ ਆ, ਤੇ ਆਪਾਂ ਨੂੰ ਵੀ ਉਹ એનર્ਜੀ ਜਿਹੜੀ ਆ ਉਹ ਮਹਿਸੂਸ ਹੁੰਦੀ, ਉਹ ਸ਼ਕਤੀ ਜਿਹੜੀ ਉਹ ਪ੍ਰਾਪਤ ਹੁੰਦੀ ਆ। ਇਸ ਲਈ ਮੈਂ ਜਾਣਨਾ ਚਾਹੁੰਦਾ ਸੀਗਾ ਵੀ ਤੁਸੀਂ ਇਸ ਦੇ ਨਾਲ ਕਿੱਦਾਂ ਜਿਹੜਾ ਹੁਣ ਨਜਿੱਠ ਰਹੇ ਆ। ਇਸੇ ਦੇ ਵਿੱਚ ਮੈਂ ਇੱਕ ਚੀਜ਼ ਨਾਲ ਹੋਰ ਮਨਿੰਦਰ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਆਪਾਂ ਜਿਹੜਾ ਡਿਊਟੀ ਟੂ ਵਾਰਨ ਨੋਟਿਸ ਦੀ ਗੱਲ ਕੀਤੀ ਸੀ, ਅੱਗੇ ਜਿਹੜੇ ਡਿਊਟੀ ਟੂ ਵਾਰਨ ਨੋਟਿਸ ਇੰਡੀਵਿਜੂਅਲ ਤੱਕ ਸੀਮਤ ਸੀਗੇ, ਹੁਣ ਜਿੱਦਾਂ ਫੈਮਿਲੀ ਨੂੰ ਜਿਹੜਾ ਇਸ ਦੇ ਵਿੱਚ ਸ਼ਾਮਲ ਜਿਹੜਾ ਕੀਤਾ ਗਿਆ ਆ, ਇਹ ਭਾਰਤ ਦੇ ਬਾਰੇ ਕੀ ਦਰਸਾਉਂਦਾ ਆ ਵੀ ਇਹ ਬੱਚਿਆਂ ਤੱਕ, ਫੈਮਿਲੀ ਤੱਕ ਵੀ ਪਹੁੰਚਣ ਨੂੰ ਰੈਡੀ ਨੇ? ਉੱਦਾਂ ਇਸ ਦੇ ਵਿੱਚ ਪਹਿਲਾਂ ਵੀ ਕੋਈ ਸ਼ੱਕ ਸੁਦਾ ਨਹੀਂ ਆ ਵੀ ਉਹਨਾਂ ਨੇ ਕੀ ਕੁਛ ਕੀਤਾ ਆ ਉਸ ਦੌਰ ਦੇ ਵਿੱਚ, ਜਿਸ ਟਾਈਮ ਦੇ ਉੱਤੇ ਅਨੇਕਾਂ ਹੀ ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਆ ਸਿੱਖਾਂ ਨੂੰ ਉਹਨਾਂ ਨੇ ਉੱਥੇ ਸ਼ਹੀਦ ਕੀਤਾ, ਵੀ ਉਦੋਂ ਵੀ ਪਿੱਛੇ ਹਟੇ ਨਹੀਂ। ਪਰ ਹੁਣ ਇਹ ਬਾਹਰ ਆ ਕੇ ਵੀ ਜਿਹੜੇ ਐਕਟਿਵਿਸਟ ਆ ਉਹਨਾਂ ਦੀਆਂ ਫੈਮਿਲੀਜ਼ ਤੱਕ ਨੂੰ ਵੀ ਇੱਕ ਹਿਸਾਬ ਦੇ ਨਾਲ ਨਿਸ਼ਾਨੇ ਤੇ ਲੈ ਰਹੇ ਆ। ਵਾਟ ਡਜ਼ ਇਟ ਟੈਲ ਅਬਾਊਟ ਇੰਡੀਆ? ਇੱਕ ਤਾਂ ਆਈ ਥਿੰਕ ਉਹਨਾਂ ਦੀ ਜਿਹੜੀ ਨੀਤੀ ਹੈ, ਜਿੱਦਾਂ ਤੁਸੀਂ ਦੱਸਿਆ ਹੈ ਕਿ ਉਹ ਤਾਂ ਆਪਾਂ ਸਾਰੇ ਜਾਣੂ ਹੀ ਆ ਕਿ ਉਹ ਕੀ ਕਰ ਸਕਦੇ ਆ। ਮੈਂ ਤੇ ਇਹ ਗੱਲ ਕਲੈਰੀਫਾਈ ਕਰਦਾ ਹਾਂ ਕਿ ਮੇਰਾ ਜਿਹੜਾ ਭੁਚੰਗੀ ਆ ਉਹ 17-18 ਸਾਲਾਂ ਦਾ ਹੁਣ ਹੋ ਗਿਆ ਹੈ, ਤੇ ਜਿਹੜਾ ਆਪਣਾ ਭੁਚੰਗੀ ਪੰਥ ਦਾ ਜਿਹੜਾ ਰਣਜੀਤ ਸਿੰਘ ਜਿਹਦਾ ਫੇਕ ਐਨਕਾਊਂਟਰ ਕੀਤਾ ਗਿਆ ਉਹ 19 ਸਾਲਾਂ ਦਾ ਸੀ। ਰਣਜੀਤ ਸਿੰਘ ਵੀ ਸਾਡਾ ਹੀ ਕਹਿ ਲਓ ਕਿ ਪੁੱਤਰ ਸੀ ਐਜ਼ ਅ ਪੰਥਕ ਲੈਵਲ ਦੇ ਉੱਤੇ। ਮੇਰੇ ਮੁੰਡੇ ਦੇ ਨਾਲ ਉਹਦੀ ਉਮਰ ਮਿਲਦੀ ਹੈ, 1 ਸਾਲ ਦਾ ਫਰਕ ਹੈ। ਜੀ। ਸੋ ਇਹਦੇ ਵਿੱਚ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਲੱਗੀ ਕਿ ਇਹਨਾਂ ਦਾ ਜਿਹੜਾ ਅਸਲ ਚਿਹਰਾ ਆ, ਬਾਰਬੈਰਿਕ ਚਿਹਰਾ ਆ ਇੰਡੀਅਨ ਸਟੇਟ ਦਾ, ਉਹ ਵਾਰ-ਵਾਰ ਦਿਖਾ ਰਹੇ ਆ। ਸਾਨੂੰ ਤਾਂ ਸਿਰਫ ਵਾਰਨਿੰਗ ਦਿੱਤੀ ਹੈ, ਰਣਜੀਤ ਸਿੰਘ ਦਾ ਫੇਕ ਐਨਕਾਊਂਟਰ ਕਰ ਦਿੱਤਾ ਸਾਡੇ ਭੁਚੰਗੀ ਨੂੰ। ਸੋ ਆਈ ਥਿੰਕ ਇਹ ਜਿਹੜੀ ਵਾਰਨਿੰਗਸ ਵੀ ਆ, ਸਾਡੇ ਘਰ ਦੇ ਵਿੱਚ ਇੱਕ ਗੱਲ ਚੱਲ ਰਹੀ ਸੀ, ਮੇਰੀ ਵਾਈਫ ਨੇ ਇਹ ਗੱਲ ਕਹੀ, ਫਿਰ ਸਾਡੇ ਘਰ ਦੇ ਬੰਦੇ ਵੀ ਸਾਨੂੰ ਕਹਿ ਰਹੇ ਸੀਗੇ ਕਿ ਥੋੜਾ ਜਿਹਾ ਦੇਖ ਲਓ, ਹੁਣ ਤਾਂ ਬੱਚਿਆਂ ਤੱਕ ਗੱਲ ਆ ਗਈ, ਬੀਬੀਆਂ ਤੱਕ ਗੱਲ ਆ ਗਈ, ਕਿ ਲਾਈਕ ਹੁਣ ਸੋਚੋ ਕੀ ਕਰਨਾ ਆ। ਕਿ ਜਿਹੜੇ ਬਾਹਰਲੇ ਜੰਪਲ, ਸਪੈਸ਼ਲੀ ਸਾਡੇ ਜਿਹੜੇ ਅਸੀਂ ਵੀ ਬਾਹਰਲੇ ਜੰਪਲ ਹੈ, ਬਾਹਰਲੇ ਜੰਪਲ ਜਿਹੜੇ ਤਾਏ ਚਾਚੇ ਦੇ ਨਿਆਣੇ ਜਾਂ ਹੋਰ ਜਿਹੜੇ ਆ, ਉਹ ਸਾਨੂੰ ਕਹਿਣ ਪਏ ਕਿ ਇਹ ਨੋਰਮਲ ਨਹੀਂ ਜੋ ਤੁਸੀਂ ਕਰ ਰਹੇ ਆ, ਕਿ ਬੱਚਿਆਂ ਨੂੰ ਇੱਕ ਨੋਰਮਲ এনवायरमेंट ਦੀ ਲੋੜ ਹੈ। ਤੇ ਮੇਰੀ ਸਿੰਘਣੀ ਨੇ ਐਕਚੁਅਲੀ ਉਹਨਾਂ ਨੂੰ ਕਿਹਾ ਕਿ ਹੋ ਸਕਦਾ ਕਿ ਸਾਡਾ ਘਰ ਨੋਰਮਲ ਹੋਵੇ, ਕਿ ਤੁਹਾਡਾ ਨਹੀਂ ਹੈਗਾ। ਉਹਨਾਂ ਨੇ ਇੱਕ ਬੜੀ ਅਹਿਮ ਗੱਲ ਜਿਹੜੀ ਮੈਂ ਆਪਣੇ ਤੌਰ ਤੇ ਉਹ ਦੱਸ ਰਿਹਾ ਕਿ ਉਹਨੇ ਕਿਹਾ ਕਿ ਮੇਰੀ ਘਰ ਹੀ ਇਹ ਨੋਰਮਲ ਹੈ। ਤੇ ਉਹਨੇ ਮੈਨੂੰ ਵੀ ਇਹ ਗੱਲ ਕਹੀ, ਕਹਿੰਦੀ ਕਿ ਇਹ ਬੜੀ ਇੰਟਰਸਟਿੰਗ ਗੱਲ ਨਹੀਂ ਤੈਨੂੰ ਲੱਗਦੀ ਕਿ ਜਿਹੜੀ ਚੀਜ਼ ਤੇ ਸਾਡੇ ਸਿਰਾਂ ਦੇ ਮੁੱਲ ਪਏ ਸੀਗੇ 18ਵੀਂ ਸਦੀ ਦੇ ਵਿੱਚ, ਸਾਡੇ ਸਿਰਾਂ ਦੇ ਮੁੱਲ ਪਏ 19ਵੀਂ ਸਦੀ ਦੇ ਵਿੱਚ, ਸਾਡੇ ਸਿਰਾਂ ਦੇ ਮੁੱਲ ਪਏ 20ਵੀਂ ਸਦੀ ਦੇ ਵਿੱਚ, ਕਿ ਭਾਵੇਂ ਉਹ ਉਦੋਂ ਸਮੇਂ ਤੇ ਮੁਗਲ ਸੁਲਤਾਨਤ ਹੋਵੇ ਜਾਂ ਅਫਗਾਨੀ ਹੋਵੇ ਜਾਂ ਬ੍ਰਿਟਿਸ਼ ਹੋਣ ਜਾਂ ਹਿੰਦੂਤਵਾ ਸਰਕਾਰ ਹੋਵੇ, ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ। ਇਹ ਚੀਜ਼ ਜਿਹੜੀ ਆ ਬੰਦਿਆਂ ਨੂੰ ਆਪਣੀ ਕੌਮ ਦੇ ਵਿੱਚ ਅਹਿਮ ਕਿਉਂ ਲੱਗਦੀ ਆ ਕਿ ਕਿਸੇ ਨੂੰ ਵਾਰਨਿੰਗ ਮਿਲ ਗਈ? ਉਹਦਾ ਕਾਰਨ ਐਕਚੁਅਲੀ ਇਹੀ ਆ ਕਰਕੇ ਇਹ ਨੋਰਮਲ ਗੱਲ ਨਹੀਂ ਰਹੀ ਸਾਡੇ ਮਨਾਂ ਦੇ ਵਿੱਚ। ਅਸੀਂ ਰਿਲੇਟਿਵ ਸੇਫਟੀ ਦੇ ਵਿੱਚ ਜਿਉ ਰਹੇ ਹਾਂ, ਰਿਲੇਟਿਵ ਸੇਫਟੀ ਅਸੀਂ ਭਾਲ ਰਹੇ ਹਾਂ। ਸੋ ਜਦੋਂ ਇਦਾਂ ਦੀ ਵਾਰਨਿੰਗ ਮਿਲਦੀ ਆ, ਇਹ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ, ਇਹ ਐਕਚੁਅਲੀ ਨੋਰਮਲ ਹੋਣਾ ਚਾਹੀਦਾ। ਇਹਨੂੰ ਨੋਰਮਲਾਈਜ਼ ਕਿੱਦਾਂ ਕਰਨਾ ਕਿ ਜੇ ਸਿੱਖ ਬਾਗੀ ਆ
ਬਾਗੀ ਜਾਂ ਬਾਦਸ਼ਾਹ ਆਪਾਂ ਹੀ ਸ਼ਬਦ ਵਰਤੇ ਹੁਣ ਬਾਗੀ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਕਿਸੇ ਨੇ ਆਪਣੇ ਬਾਹਾਂ ਤੇ ਟੈਟੂ ਲਵਾ ਲਿਆ ਜਾਂ ਢੂਈ ਤੇ ਲਾ ਲਿਆ ਤੇ ਉਹ ਬਾਗੀ ਹੋ ਗਿਆ। ਬਾਗੀ ਦਾ ਤਾਂ ਇੱਕ ਤੁਸੀਂ ਕਾਨੂੰਨ ਦੇ ਅਦਾਰੇ ਤੋਂ ਤੁਸੀਂ ਬਾਹਰ ਆ, ਮਤਲਬ ਇਹ ਕਿ ਜਿਹੜੇ ਜਰਵਾਣੇ ਦੇ ਨਾਲ ਤੁਸੀਂ ਲੜ ਰਹੇ ਆ ਉਹਦੇ ਸਿਸਟਮ ਤੋਂ ਤੁਸੀਂ ਬਾਹਰ ਹੋ ਕੇ ਤੁਸੀਂ ਆਪਣਾ ਰਾਜ ਭਾਗ ਜਿਹੜਾ ਉਹ ਸਥਾਪਿਤ ਕਰਨ ਲਈ ਤੁਰੇ ਹੋਏ ਆ, ਬਾਦਸ਼ਾਹ ਬਣਨ ਲਈ ਤੁਸੀਂ ਤੁਰੇ ਹੋਏ ਆ, ਰਾਜ ਸਥਾਪਿਤ ਕਰਨ ਲਈ। ਤੇ ਉਹ ਜਿਹੜਾ ਰਾਜ ਵੀ ਜਿਹੜਾ ਸਾਂਝੀਵਾਲਤੇ ਦਾ, ਸਰਬੱਤੇ ਭਲੇ ਦਾ, ਉਹ ਆਪ ਨੂੰ ਪਤਾ ਹੈ ਗੱਲਾਂ ਦਾ, ਪਰ ਇਹ ਹੈ ਕਿ ਇਸ਼ੂ ਆ ਕਿ ਜਦੋਂ ਅਸੀਂ ਆਪ ਇਸ ਗੱਲ ਨੂੰ ਬਹੁਤ ਵੱਡੀ ਅਹਿਮੀਅਤ ਦੇਣਾ ਪੈਂਦੇ ਆ, ਤੇ ਇਹ ਗੱਲ ਮੈਂ ਕਹਿ ਰਿਹਾ ਜਿਨ੍ਹਾਂ ਨੂੰ ਇਹ 4 ਵਾਰਨਿੰਗਾਂ ਮਿਲੀਆਂ ਆ ਕਿ ਇੱਕ ਵੱਡੀ ਗੱਲ ਪੰਥ ਲਈ ਨਹੀਂ ਹੋਣੀ ਚਾਹੀਦੀ। ਇਹ ਐਕਚੁਅਲੀ ਨੋਰਮਲ ਗੱਲ ਹੋਣੀ ਚਾਹੀਦੀ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰ ਰਹੇ ਹਾਂ, ਜਿੰਨਾ ਚਿਰ ਅਸੀਂ ਇਹ ਰਾਹ ਤੇ ਤੁਰੇ ਹਾਂ, ਇਹ ਐਕਚੁਅਲੀ ਵਾਰਨਿੰਗਾਂ ਦਾ ਜਾਂ ਖਤਰੇ ਦਾ ਮਤਲਬ ਇਹ ਆ ਕਿ ਅਸੀਂ ਸਹੀ ਪਾਸੇ ਨੂੰ ਤੁਰੇ ਹਾਂ। ਜੇ ਸਾਨੂੰ ਸਾਡੇ ਵਰਗੇ ਜਿਹੜੇ ਮੇਰੇ ਵਰਗੇ ਐਵੇਂ ਬੋਲੀ ਜਾਂਦੇ ਆ, ਪਰ ਜੇ ਸਾਨੂੰ ਕੋਈ ਖਤਰਾ ਨਹੀਂ ਹੈਗਾ, ਸਾਨੂੰ ਕੋਈ ਥ੍ਰੈਟਸ ਨਹੀਂ ਆਉਂਦੀਆਂ, ਇਹਦਾ ਮਤਲਬ ਇਹ ਹੈ ਕਿ ਜਿਹੜੀ ਸਟੇਟ ਆ, ਇੰਡੀਅਨ ਸਟੇਟ ਆ, ਉਹ ਇਹਨਾਂ ਨੂੰ ਇਹ ਆ ਕਿ ਐਵੇਂ ਤੁਰੇ ਫਿਰਦੇ ਐਵੇਂ ਬੋਲੀ ਜਾ ਰਹੇ ਆ। ਜੇ ਉਹਨਾਂ ਨੇ ਭਾਈ ਖੰਡੇ ਨੂੰ ਸ਼ਹੀਦ ਕਰਨਾ, ਜੇ ਉਹਨਾਂ ਨੇ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਨਾ, ਜੇ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਤੱਕ ਹੱਥ ਪਾਉਣਾ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ, ਜੇ ਉਹਨਾਂ ਨੇ ਹੋਰ ਸਿੱਖ ਲੀਡਰਸ਼ਿਪ ਜਿਹੜੀ ਆ ਕੈਨੇਡਾ, US, UK ਦੀ ਟਾਰਗੇਟ ਕਰਨੀ ਸੀ, ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਬੰਦੇ, ਸਿੱਖ ਜਥੇਬੰਦੀਆਂ ਤੇ ਇਹ ਜਿਹੜਾ ਰਾਹ ਚੁਣਿਆ ਆ, ਇਹ ਇਫੈਕਟਿਵਲੀ ਉਹਨਾਂ ਦੇ ਖਿਲਾਫ ਕਰ ਰਿਹਾ ਤੇ ਉਹ ਖਤਰਾ ਮਹਿਸੂਸ ਕਰ ਰਹੇ। ਆਈ ਥਿੰਕ ਮਨਿੰਦਰ ਸਿੰਘ ਜੀ ਇੱਥੇ ਇਹ ਵੀ ਆ ਜਾਂਦਾ ਵੀ ਜਦੋਂ ਤੁਸੀਂ ਰੈਟ ਰੇਸ ਇੱਕ ਸ਼ਬਦ ਵਰਤਿਆ ਸੀਗਾ, ਸਿੱਖਾਂ ਦੇ ਵਿੱਚ ਵੀ ਇਹ ਕਿਤੇ ਗੱਲ ਤੁਰ ਪਈ ਆ ਵੀ ਜੇ ਆਇਆ, ਮਿਲਿਆ ਆ, ਜੇ ਦੱਸਿਆ ਆ ਤਾਂ ਹੀ ਕੋਈ ਗੱਲ ਆ, ਨਹੀਂ ਤਾਂ ਨਹੀਂ ਆ। ਬਟ ਜਿੱਦਾਂ ਤੁਸੀਂ ਕਿਹਾ ਵੀ ਇਸ ਨੂੰ ਨਾਰਮਲ ਹੀ ਮੰਨਿਆ ਜਿਹੜਾ ਜਾਣਾ ਚਾਹੀਦਾ, ਇਹ ਪਹਿਲੀ ਵਾਰੀ ਨਹੀਂ, ਇਹ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਸਿੱਖਾਂ ਦੇ ਨਾਲ, ਸਿੱਖਾਂ ਦੇ ਸਿਰਾਂ ਦੇ ਜਿਹੜੇ ਮੁੱਲ ਆ ਉਹ ਇਸ ਤਰੀਕੇ ਦੇ ਨਾਲ ਪੈਂਦੇ ਜਿਹੜੇ ਹੋ ਰਹੇ ਆ। ਸ਼ੁਰੂਆਤ 'ਚ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਇਹ ਡਿਊਟੀ ਟੂ ਵਾਰਨ ਦੇ ਨੋਟਿਸ ਤੁਹਾਨੂੰ ਮਿਲੇ, ਸ਼ਹੀਦ ਭਾਈ ਨਿੱਜਰ ਹੁਣਾਂ ਨੂੰ ਵੀ ਉਸ ਟਾਈਮ ਦੇ ਉੱਤੇ ਮਿਲੇ, ਜਦੋਂ ਭਾਈ ਨਿੱਜਰ ਹੁਣਾਂ ਦੀ ਇਹ ਜਿਹੜੀ ਸ਼ਹਾਦਤ ਹੁੰਦੀ ਆ, ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਸਿੱਖ ਐਕਟਿਵਿਜ਼ਮ ਨੂੰ ਉਹ ਚੇਂਜ ਕਰਦੀ ਆ, ਜਾਂ ਉਸ ਦੇ ਵਿੱਚ ਕੀ ਤਬਦੀਲੀਆਂ ਜਿਹੜੀਆਂ ਆਉਂਦੀਆਂ, ਜੇ ਤੁਸੀਂ ਥੋੜ੍ਹਾ ਜਿਹਾ ਉਸ ਦੇ ਬਾਰੇ ਦੱਸੋ। ਆਈ ਥਿੰਕ ਜਿਹੜਾ ਉਹਨਾਂ ਦਾ ਪਰਪਸ ਇਹ ਸੀਗਾ ਕਿ ਇਸ ਸ਼ਹੀਦੀ ਦੇ ਨਾਲ ਉਹਨਾਂ ਨੇ ਇੱਕ ਖਾਮੋਸ਼ੀ ਜਾਂ ਸਾਇਲੈਂਸ ਉਹਨਾਂ ਨੇ ਲਿਆਉਣਾ ਹੈ। ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ, ਜਿਹਦੀ ਗੱਲ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ, ਉਹ ਕਦੀ ਅਸੀਂ ਇਦਾਂ ਕਰਦੇ ਹਾਂ ਕਿ ਉਹਨੂੰ ਸਿਰਫ ਅਸੈਸੀਨੇਸ਼ਨ ਤੱਕ ਲੈ ਆਉਂਦੇ ਆ ਕਿ ਲਾਈਕ ਐਜ਼ ਐਨ ਅਸੈਸੀਨੇਸ਼ਨ ਕਿਸੇ ਦੀ ਹੋਣੀ ਹੈ, ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ। ਉਸ ਤੋਂ ਪਹਿਲਾਂ ਜਿਹੜਾ ਕਿਸੇ ਨੂੰ ਵਾਰਨਿੰਗਾਂ ਮਿਲਣੀਆਂ, ਥ੍ਰੈਟਨ ਕਰਨਾ, ਕਿਸੇ ਨੂੰ ਚੁੱਪ ਕਰਾਉਣਾ, ਕੋਅਰਜ਼ਨ, ਬਹੁਤ ਇਹੋ ਜਿਹੀਆਂ ਚੀਜ਼ਾਂ ਆ, ਬਲੈਕਮੇਲ, ਜਿਹੜੇ ਵੀਜ਼ਿਆਂ ਦੀ ਗੱਲ ਚੱਲਦੀ ਹੈ, ਕਿਸੇ ਨੂੰ ਪੰਜਾਬ ਨਹੀਂ ਜਾਣ ਦੇਣਾ, ਜਾਂ ਕੋਈ ਐਕਟਿਵਿਸਟ ਜਿਹੜਾ ਬਾਹਰ ਬੈਠਾ ਆ ਪੰਜਾਬ, ਉਹਦੇ ਪਰਿਵਾਰ ਨੂੰ ਤੰਗ ਕਰਨਾ, ਉਹਦੀ ਜ਼ਮੀਨ ਜ਼ਬਤ ਕਰ ਲੈਣੀ, ਇਹ ਸਾਰਾ ਕੁਝ ਜਿਹੜਾ ਆ ਐਜ਼ ਐਨ ਐਕਟ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਡੈਫੀਨੇਸ਼ਨ ਦੇ ਥੱਲੇ ਆ ਜਾਂਦਾ ਹੈ। ਹੁਣ ਇਹਦੇ ਵਿੱਚ ਜਦੋਂ ਭਾਜੀ ਦੀ ਸ਼ਹੀਦੀ ਹੁੰਦੀ ਹੈ, ਉਹਨਾਂ ਦਾ ਗੋਲ ਸੀ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵਰਤ ਕੇ ਕਿ ਜਿਹੜੇ ਕੈਨੇਡਾ ਦੇ ਸਿੱਖ ਆ ਜਾਂ ਬਾਹਰ ਬੈਠੇ ਸਿੱਖ ਆ, ਕਰਕੇ ਉਹਨਾਂ ਨੇ ਮੇਬੀ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, US ਦੇ ਵਿੱਚ ਅਸੈਸੀਨੇਸ਼ਨ ਕਰਨੇ ਸੀ, ਤੇ ਉਹਨਾਂ ਨੂੰ ਚੁੱਪ ਕਰਾਉਣ ਦੇ ਡਰ ਪੈਦਾ ਕਰ ਦਿਓ ਇਹਨਾਂ ਦੇ ਵਿੱਚ ਕਿ ਜੇ ਬੋਲਣਗੇ ਤੇ ਇਹਨਾਂ ਦੇ ਨਾਲ ਆਹ ਹਾਸ਼ਰ ਹੋਊਗਾ, ਤੇ ਅਸੀਂ ਇਹਨਾਂ ਦੇ ਕੁਝ ਲੀਡਰਸ਼ਿਪ ਜਿਹੜੀ ਅਸੀਂ ਐਲੀਮੀਨੇਟ ਕਰ ਦਿੱਤੀ ਆ। ਉਹ ਐਕਚੁਅਲੀ ਇਫੈਕਟ ਉਹਦਾ ਬਿਲਕੁਲ ਜਿਹੜਾ ਆ ਆਪੋਜ਼ਿਟ ਹੋਇਆ, ਕਿਉਂਕਿ ਉਹ ਤੁਸੀਂ ਦੇਖ ਸਕਦੇ ਆ ਕਿ ਜਦੋਂ ਭਾਜੀ ਦੀ ਸ਼ਹੀਦੀ ਹੁੰਦੀ ਹੈ ਜੂਨ 18 ਨੂੰ, ਜੂਨ 25 ਨੂੰ ਉਹਨਾਂ ਦੀ ਜਿਹੜੀ ਅੰਤਿਮ ਸੰਸਕਾਰ ਹੁੰਦਾ ਹੈ, ਉੱਥੇ ਉਸ ਜਿਹੜੇ ਪ੍ਰੋਗਰਾਮ ਦੇ ਵਿੱਚ ਲਾਈਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ 15-20,000 ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਂਦੇ ਆ, ਤੇ ਸ਼ਾਮ ਮਾਰਚ ਕਰਦੇ ਕਰਦੇ ਉਹ ਫਿਊਨਰਲ ਹੋਮ ਤੱਕ ਜਾਂਦੇ ਆ, ਤੇ ਬਾਅਦ ਦੇ ਵਿੱਚ ਇੱਕ ਬਹੁਤ ਵੱਡੇ ਪੰਡਾਲ ਦੇ ਵਿੱਚ tens of thousands of people ਉੱਥੇ ਇਕੱਠੇ ਹੋ ਜਾਂਦੇ ਆ, ਤੇ ਕਿਤੇ ਖਾਣ ਲਈ ਨਹੀਂ ਜਗ੍ਹਾ ਲੱਭ ਰਹੀ ਸੀ ਬੰਦਿਆਂ ਨੂੰ, ਤੇ ਇੰਨੇ ਬੰਦੇ ਓਪਨਲੀ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਸੀ। ਤੇ ਭਾਜੀ ਦੀ ਸ਼ਹੀਦੀ ਤੇ ਜਿਹੜੀ ਅੱਜ ਤੱਕ ਵੀ ਲਾਈਕ ਉਹ ਗੱਲ ਮੈਨੂੰ ਦੇਖਣ ਲਈ ਮਿਲੀ, ਕਰਕੇ ਮੈਂ ਉੱਥੇ ਨਾਲ ਖੜਾ ਸੀ ਪਰਿਵਾਰ ਦੇ ਨਾਲ, ਤੇ ਜਿੱਥੇ ਭਾਜੀ ਦੀ ਜਿਹੜੀ ਦੇਹ ਸਰੂਪ ਸੀਗਾ ਉੱਥੇ ਹਾਲੇ ਪਈ ਸਾਰਿਆਂ ਦੇ ਉੱਤੇ ਪਿਆ ਸੀ ਦੇਖਣ ਲਈ। ਤੇ ਉਦੋਂ ਜਦੋਂ ਉੱਥੇ ਸੀਗਾ ਕਿ ਇੱਕ ਫੈਂਸ ਜਿਹੀ ਲਾਈ ਸੀਗੀ, ਤੇ ਉੱਥੇ ਮੈਂ ਦੇਖ ਰਿਹਾ ਸੀ ਕਿ ਭਾਵੇਂ ਉਹ ਬਾਹਰਲੇ ਜੰਪਲ ਬੱਚੇ, ਬੀਬੀਆਂ ਹੋਣ ਜਾਂ ਪੰਜਾਬ ਤੋਂ ਹੋਣ, ਉਹ ਆਪਣੇ ਬੱਚੇ ਇੱਦਾਂ ਚੱਕ ਕੇ ਉਹ ਸ਼ਹੀਦੀ ਦੇਹ ਦਿਖਾ ਰਹੀਆਂ ਸੀ ਬੱਚਿਆਂ ਨੂੰ, ਕਿ ਲਾਈਕ ਐਜ਼ ਆ ਸ਼ਹੀਦੀ ਦੇਹ ਜਿਹੜੀ ਆ ਉਹਨੂੰ ਦਿਖਾ ਰਹੀਆਂ ਸੀ। ਇਹ ਅਲਟੀਮੇਟਲੀ ਮੇਰੇ ਦਿਮਾਗ 'ਚ ਇਹ ਗੱਲ ਜਿਹੜੀ ਮੈਂ ਉੱਥੇ ਵੀ ਕਹੀ, ਮੈਂ ਕਿਹਾ ਇਹ ਇੱਕ ਮੂਮੈਂਟ ਇਨ ਹਿਸਟਰੀ ਜਿਹੜਾ ਆ, ਇਹ ਪੰਥ ਨੇ ਹੁਣ ਭੁੱਲਣਾ ਨਹੀਂ, ਸਪੈਸ਼ਲੀ ਡਾਇਸਪੋਰਾ 'ਚ ਬੈਠਿਆਂ ਨੂੰ, ਕਿ ਆਹ ਗੱਲ ਹੋਈ ਆ ਸਾਡੇ ਨਾਲ, ਇਹ ਅੱਗੇ ਵੀ ਹੋ ਸਕਦੀ ਆ। ਇਹਦਾ ਅਲਟੀਮੇਟ ਕਾਰਨ ਇਹ ਆ ਕਿ ਅਸੀਂ ਖਾਲਿਸਤਾਨ ਪ੍ਰਤੀ ਜਾਂ ਸੰਘਰਸ਼ ਪ੍ਰਤੀ ਜਾਂ ਗੁਰੂ ਪ੍ਰਤੀ ਅਸੀਂ ਇਹ ਲੜਾਈ ਲੜ ਰਹੇ ਹਾਂ। ਇਹਦਾ ਜਿਹੜਾ ਐਂਡ ਰਿਜ਼ਲਟ ਆ ਹੋ ਸਕਦਾ ਆ, ਪਰ ਜੇ ਐਂਡ ਰਿਜ਼ਲਟ ਇਹੀ ਹੁੰਦਾ ਆ ਕਿ ਗੁਰੂ ਘਰ ਦੇ ਹਦੂਦ ਦੇ ਵਿੱਚ, ਸੰਗਤ ਦੇ ਵਿਚਕਾਲੇ ਜਿਹੜਾ ਸਿੰਘ ਆ ਉਹ ਸ਼ਹੀਦ ਹੁੰਦਾ ਆ, ਸਿੰਘਣੀ ਸ਼ਹੀਦ ਹੁੰਦੇ ਆ,
ਇਹ ਤੋਂ ਵੱਡੀ ਕੋਈ ਵੀ ਪ੍ਰਾਪਤੀ ਜਿਹੜੀ ਹੈ, ਜਿੱਦਾਂ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਸੀਗੇ ਕਿ ਸਭ ਤੋਂ ਵੱਡੀ ਬਖਸ਼ਿਸ਼ ਗੁਰਤਾਗੱਦੀ ਤੋਂ ਬਾਅਦ ਸਿੱਖ ਲਈ ਜਿਹੜੀ ਉਹ ਸ਼ਹੀਦੀ ਹੀ ਹੈ, ਸ਼ਹੀਦੀ। ਤੇ ਉਹਦੇ ਲਈ ਇਹ ਇੱਕ ਬਹੁਤ ਵੱਡੀ ਬਖਸ਼ਿਸ਼ ਸਾਡੇ ਭਰਾ ਨੂੰ ਮਿਲੀ ਹੈ। ਸੋ ਉਹਦੇ ਵਿੱਚ ਜਿਹੜਾ ਉਹਦਾ ਬਾਅਦ ਦੇ ਵਿੱਚ ਪੋਲੀਟੀਕਲੀ ਸਭ ਕੁਝ ਬਦਲ ਗਿਆ, ਕਿਉਂਕਿ ਮਹੀਨਿਆਂ ਦੇ ਵਿੱਚ ਜਸਟਿਨ ਟਰੂਡੋ ਨੇ ਇਹ ਗੱਲ ਕਹਿਤੀ ਕਿ ਇਹਦੇ ਪਿੱਛੇ ਇੰਡੀਅਨ ਗਵਰਨਮੈਂਟ ਏਜੰਟਸ ਦਾ ਹੱਥ ਆ। ਉਹ ਤੋਂ ਟ੍ਰੈਜੈਕਟਰੀ ਜਿਹੜੀ ਆ ਤਕਰੀਬਨ 1.5 ਸਾਲ ਲਈ ਬਹੁਤ ਵਧੀਆ ਚੱਲੀ, ਪੋਲੀਟੀਕਲੀ, ਮੀਡੀਆ ਦੇ ਵਿੱਚ ਵੀ, ਤੇ ਆਈ ਵੁੱਡ ਸੇ ਕਿ ਇੰਡੀਆ ਨੂੰ ਕਾਊਂਟਰ ਕਰਨ ਦੇ ਲਈ, ਕਿਉਂਕਿ ਇੰਡੀਆ ਦੇ ਡਿਪਲੋਮੈਟਿਕ ਰਿਲੇਸ਼ਨਸ ਕੈਨੇਡਾ ਨਾਲ ਟੁੱਟ ਗਏ। ਜਿਹੜਾ ਅਸੀਂ ਪੋਲੀਟੀਕਲੀ ਦੇਖੀਏ ਤੇ ਉਹਦੇ ਵਿੱਚ ਉਹਨਾਂ ਦੇ ਡਿਪਲੋਮੈਟਸ ਐਕਸਪੈਲ ਹੋ ਗਏ, ਉਹ ਬਹੁਤ ਥਾਂ ਤੇ ਐਕਸਪੋਜ਼ ਹੋ ਗਏ। ਇੰਡੀਆ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਫੋਰਨ ਇੰਟਰਫੇਰੈਂਸ ਕਮਿਸ਼ਨ ਚੱਲੀ, ਅਸੀਂ ਉੱਥੇ ਜਾ ਕੇ ਟੈਸਟਮੋਨੀ ਵੀ ਦਿੱਤੀ, ਉਹਦੇ ਵਿੱਚ ਇੰਡੀਆ ਨੂੰ ਨੰਬਰ 2 ਤੇ ਰੱਖਿਆ ਗਿਆ ਕਿ ਕੈਨੇਡਾ 'ਚ ਜਿਹੜੀ ਦਖਲਅੰਦਾਜ਼ੀ ਕਰਦੇ ਆ। ਪਰ ਇਹ ਵੀ ਗੱਲ ਕਹੀ ਗਈ ਜੱਜ ਵੱਲੋਂ ਕਿ ਇੰਡੀਆ ਦਾ ਕੋਈ ਇਕੁਅਲ ਨਹੀਂ ਹੈਗਾ, ਬਰਾਬਰਤਾ ਤੇ ਕੋਈ ਨਹੀਂ ਹੈਗਾ ਜਿਹੜਾ ਹਿੰਸਾ ਪ੍ਰਤੀ ਜਿਹੜਾ ਉਹਨਾਂ ਨੇ ਵਾਇਲੈਂਸ ਕੈਨੇਡਾ ਨੂੰ ਲੈ ਕੇ ਆਂਦਾ ਹੈ, ਕੈਨੇਡਾ ਦੀ ਸੜਕਾਂ ਦੇ ਉੱਤੇ ਕੋਈ ਵੀ ਹੋਰ ਸਟੇਟ ਵੱਲੋਂ। ਇਹ ਤਾਂ ਚਲੋ ਪੋਲੀਟੀਕਲੀ, ਮੀਡੀਆ, ਐਕੈਡਮੀਆ, ਇਹ ਸਾਰੇ ਸਪੇਸਿਸ ਦੇ ਵਿੱਚ ਸਿੱਖਾਂ ਦੀ ਬਹੁਤ ਮੈਂ ਕਹਾਂਗਾ ਕਿ ਚੜਾਈ ਹੋਈ ਕਿ ਜਿਹੜਾ ਸਾਡਾ ਸਿਚੁਏਸ਼ਨ ਤੇ ਇਸ਼ੂ ਆ ਉਹਨੂੰ ਹਾਈਲਾਈਟ ਕੀਤਾ ਗਿਆ। ਦੂਜੇ ਪਾਸੇ ਜਿਹੜੇ ਸਿੱਖ ਨੌਜਵਾਨ ਆ ਉਹ ਲਾਮਬੰਦ ਤੇ ਜਥੇਬੰਦ ਹੋ ਗਏ, ਉਹਨਾਂ ਨੂੰ ਅਸੀਂ ਚੁੱਪ ਨਹੀਂ ਰਹਿਣਾ। ਸਿੱਖ ਸਟੂਡੈਂਟਸ ਐਸੋਸੀਏਸ਼ਨ ਤੋਂ ਲੈ ਕੇ ਗੁਰਦੁਆਰਾ ਸਾਹਿਬਾਨਾਂ ਤੋਂ ਲੈ ਕੇ ਆਲ ਦ ਵੇ ਟੂ ਸਿੱਖ ਜਥੇਬੰਦੀਆਂ, ਹਰੇਕ ਚੀਜ਼ ਦੇ ਵਿੱਚ ਇਹ ਗੱਲ ਆਉਣ ਆਪੀ। ਹਰੇਕ ਜਿਹੜਾ ਕੈਂਪ ਆ, ਬੱਚਿਆਂ ਤੋਂ ਲੈ ਕੇ ਛੋਟਿਆਂ ਤੋਂ ਵੱਡਿਆਂ ਤੱਕ, ਰਾਜ ਦੀਆਂ ਗੱਲਾਂ, ਸ਼ਹੀਦਾਂ ਦੀਆਂ ਗੱਲਾਂ, ਖਾਲਿਸਤਾਨ ਦੀਆਂ ਗੱਲਾਂ ਕਰਕੇ ਉਹਨੂੰ ਮੁੜ ਕੇ, ਜਿੱਦਾਂ ਮੈਂ ਪਹਿਲੋਂ ਗੱਲ ਕਹਿ ਸੀ ਕਿ ਨੋਰਮਲਾਈਜ਼ ਹੋ ਗਈ ਗੱਲ, ਕਿ ਜਿੰਨੇ ਚਿਰ ਗੱਲ ਨੋਰਮਲਾਈਜ਼ ਨਹੀਂ ਹੁੰਦੀ ਅਸੀਂ ਉਹਨੂੰ ਅਹਿਮ ਸਮਝਦੇ ਹਾਂ ਕਿ ਲੱਗੇ ਸੀ ਪਤਾ ਨਹੀਂ ਕਿੱਡੀ ਕੁ ਵੱਡੀ ਗੱਲ ਆ। ਸ਼ਹੀਦੀ ਤਾਂ ਹਮੇਸ਼ਾ ਹੀ ਅਹਿਮ ਹੁੰਦੀ ਹੈ, ਪਰ ਸਾਡੇ ਉਹ ਇੰਨੀ ਨੋਰਮਲ ਨਹੀਂ ਸੀਗੀ ਇਸ ਮਾਹੌਲ ਦੇ ਵਿੱਚ। ਰਿਲੇਟਿਵ ਸੇਫਟੀ ਬਾਹਰ ਕੈਨੇਡਾ 'ਚ ਬੈਠੇ ਆ, ਉਹਦੇ ਕਰਕੇ ਉਹ ਜਿਹੜੀ ਕਨਵਰਸੇਸ਼ਨ, ਡਿਸਕਸ਼ਨ ਜਿਹੜੀ ਆ ਸਿੱਖ ਨੌਜਵਾਨਾਂ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਫੈਲ ਗਈ। ਹਾਂ, ਉਸ ਤੋਂ ਬਾਅਦ ਪਿਛਲੇ 6 ਮਹੀਨੇ ਸਾਲ ਦੇ ਵਿੱਚ ਬਦਲਿਆ ਵੀ ਬਹੁਤ ਕੁਛ ਆ ਜ਼ਮੀਨੀ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ। ਪਰ ਉਹਦੇ ਜਿਹੜੇ ਤੁਸੀਂ ਸਵਾਲ ਪੁੱਛਿਆ ਕਿ ਇਮੀਡੀਏਟ ਆਫਟਰਮੈਥ, ਉਹਦਾ ਜਿਹੜਾ ਇਹ ਸੀ ਕਿ ਹਰੇਕ ਖਿੱਤੇ ਦੇ ਵਿੱਚ ਕੈਨੇਡੀਅਨ ਲਾਈਫ ਤੇ ਸਿੱਖਾਂ ਦੀ ਲਾਈਫ ਇਨ ਕੈਨੇਡਾ, ਉਹ ਦੋਨਾਂ ਦੇ ਵਿੱਚ ਕਾਫੀ ਉਹਦੇ ਵਿੱਚ ਫਰਕ ਵੀ ਪਿਆ ਇਨ ਅ ਪੋਜ਼ਿਟਿਵ ਵੇ। ਕੀ ਤੁਹਾਨੂੰ ਲੱਗਦਾ ਸੀਗਾ ਵੀ ਕੈਨੇਡੀਅਨ ਸਰਕਾਰ ਉਹਨਾਂ ਦੀ ਸੁਰੱਖਿਆ ਦੇ ਲਈ ਜਾਂ ਅਜਿਹੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਦੀ ਸੁਰੱਖਿਆ ਦੇ ਲਈ ਕੁਝ ਹੋਰ ਕਰ ਸਕਦੀ ਸੀ ਜਾਂ ਕਰ ਰਹੀ ਹੈ? ਆਈ ਥਿੰਕ ਇਹ ਗੱਲ ਮੈਂ ਪਰਸਨਲੀ, ਜਿੱਦਾਂ ਦੀ ਪੁਲਿਸ ਪ੍ਰੋਟੈਕਸ਼ਨ ਦੀਆਂ ਗੱਲਾਂ, ਇੱਦਾਂ ਦੀਆਂ ਗੱਲਾਂ, ਕਦੀ ਇਹ ਵੀ ਆਈਡੀਅਲਿਸਟਿਕ ਗੱਲ ਆ ਕਿ ਲਾਈਕ ਉਹ ਅਸੀਂ ਆਪ ਦੀ ਕਿੰਨੀ ਕੁ ਰੱਖਿਆ ਕਰ ਸਕਦੇ ਹਾਂ, ਆਪਣੇ ਪੰਥ ਦੀ ਜਾਂ ਆਪਣੇ ਆਪ ਦੀ। ਪਰ ਚਲੋ ਉਹ ਗੱਲਾਂ ਅਸਾਈਡ, ਕੈਨੇਡਾ ਨੂੰ ਡੈਫੀਨਿਟਲੀ 2017 ਤੋਂ ਬਾਅਦ ਲੀਡਿੰਗ ਅਪ ਟੂ 2023 ਤੱਕ ਬਹੁਤ ਮੌਕੇ ਇਹੋ ਜਿਹੇ ਸੀਗੇ ਜਦੋਂ ਉਹ ਇੰਡੀਅਨ ਡਿਪਲੋਮੈਟਸ ਨੂੰ ਐਕਸਪੈਲ ਕਰ ਸਕਦੇ ਸੀ। ਮੈਂ ਪਾਰਟਿਕੂਲਰਲੀ ਇੱਕ ਇਨਸੀਡੈਂਟ ਦਾ ਗੱਲ ਕਰਦਾ ਹਾਂ, ਉਹ 'ਚੋਂ ਹੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਹੈ ਕਿ 2017 ਦੇ ਵਿੱਚ ਜਿਹੜੀ ਕੈਨੇਡਾ ਦੀ ਸੁਰੱਖਿਅਤ ਏਜੰਸੀ ਅਸੀਸਸ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਅਮਰਜੀਤ ਆ, ਜਿਹੜਾ ਕਿ ਅਮਰਜੀਤ ਇੱਕ ਇੰਡੀਅਨ ਕੌਂਸਲ ਜਨਰਲ ਸੀਗਾ ਵੈਨਕੂਵਰ ਦੇ ਵਿੱਚ ਉਸ ਟਾਈਮ ਤੇ, ਉਹਨੇ ਇੱਕ ਨੈਕਸਸ ਬਣਾਇਆ ਸੀ ਇੰਡੀਅਨ ਏਜੰਟਸ ਦਾ, ਜਿਹੜਾ ਕਿ ਕੈਨੇਡਾ ਦੇ ਇਲੈਕਸ਼ਨ ਸਿਸਟਮ ਦੇ ਵਿੱਚ ਇੰਟਰਫੇਅਰ ਕਰ ਰਿਹਾ ਸੀ, ਕੈਨੇਡਾ ਦੇ ਸਿੱਖ ਕਮਿਊਨਿਟੀ ਦੇ ਉੱਤੇ ਸਰਵੇਲੈਂਸ ਕਰ ਰਿਹਾ ਸੀ, ਤੇ ਉਹ ਬੰਦਿਆਂ ਨੂੰ ਰਿਕਰੂਟ ਕਰ ਰਿਹਾ ਸੀ ਇਹ ਸਰਵੇਲੈਂਸ ਕਰਨ ਲਈ ਤੇ ਦਖਲਅੰਦਾਜ਼ੀ ਕਰਨ ਲਈ। ਉਹਨਾਂ ਦੀ ਰეკਮੈਂਡੇਸ਼ਨ ਇਹ ਸੀ ਕੈਨੇਡਾ ਦੀ ਪਬਲਿਕ ਸੇਫਟੀ ਮਿਨਿਸਟਰੀ ਨੇ ਤੇ ਨਾਲ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਕਿ ਅਸੀਂ ਇਹ ਨੈਕਸਸ ਭੰਗ ਕਰਨਾ, ਅਸੀਂ ਇਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣਾ ਆ, ਕਿ ਸਾਨੂੰ ਗੋ ਹੈਡ ਗ੍ਰੀਨ ਲਾਈਟ ਦਵੋ। ਇਹ 2017 ਦੀ ਐਂਡ ਦੀ ਗੱਲ ਆ। ਜਵਾਬ ਜਿਹੜਾ ਔਨ ਦਾ ਰੈਕਰਡ ਫੋਰਨ ਇੰਟਰਫੇਰੈਂਸ ਕਮਿਸ਼ਨ ਦੇ ਵਿੱਚ ਆਇਆ ਤਕਰੀਬਨ 5-6 ਸਾਲ ਬਾਅਦ, ਉਹਨਾਂ ਨੇ ਉਸ ਟਾਈਮ ਤੇ ਜਵਾਬ ਪ੍ਰਾਈਮ ਮਿਨਿਸਟਰ ਆਫਿਸ ਤੋਂ, ਜਿਹੜਾ ਜਸਟਿਨ ਟਰੂਡੋ ਦਾ ਆਫਿਸ ਸੀ, ਉਹਨਾਂ ਨੇ ਕਿਹਾ ਕਿ ਹਾਲੇ ਕੁਝ ਨਹੀਂ ਕਰਨਾ, ਫੈਬਰੂਅਰੀ 2018 ਦੇ ਵਿੱਚ ਸਾਡੀ ਇੰਡੀਆ ਦੀ ਫੇਰੀ ਹੈ, ਉਸ ਤੋਂ ਬਾਅਦ ਦੇਖੂਗੇ। ਉਸ ਫੇਰੀ ਤੇ ਕੈਨੇਡਾ ਨੇ, ਇੰਡੀਆ ਦੇ ਨੇ ਬਹੁਤ ਡੀਲਾਂ ਸਾਈਨ ਕੀਤੀਆਂ। ਉਹ ਤੋਂ ਸਭ ਤੋਂ ਵੱਡੀ ਡੀਲ ਉਹਨਾਂ ਨਾਲ ਇਹ ਸੀਗੀ ਕਿ ਸਿਕਿਉਰਿਟੀ ਤੇ ਇੰਟੈਲੀਜੈਂਸ ਸ਼ੇਅਰਿੰਗ ਕਰਨੀ ਹੈ। ਉਸ ਤੋਂ ਬਾਅਦ ਭਾਜੀ ਹਰਦੀਪ ਸਿੰਘ ਦੇ ਬੈਂਕ ਅਕਾਊਂਟਸ ਫ੍ਰੀਜ਼ ਕੀਤੇ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਨੋ ਫਲਾਈ ਲਿਸਟ ਤੇ ਪਾਇਆ ਜਾਂਦਾ ਆ। ਉਸ ਤੋਂ ਬਾਅਦ ਜਿਹੜਾ ਕਿ ਬੇਸਿਕਲੀ ਇੰਡੀਆ ਉਹਨੂੰ ਡੀਮਨਾਈਜ਼ ਕਰਨ ਦੇ ਵਿੱਚ, ਜਦੋਂ ਵੀ ਇੰਡੀਅਨ ਨਿਊਜ਼ ਦੇਖਦੇ ਆ ਪਿਛਲੇ ਉਸ ਟਾਈਮ ਤੋਂ ਲੈ ਕੇ ਉਹਨਾਂ ਦੀ ਸ਼ਹੀਦੀ ਤੱਕ, ਬੇਸਿਕਲੀ ਉਹਨਾਂ ਨੂੰ ਇੱਕ ਟੈਰਰਿਸਟ ਅੰਗ ਉਹਨਾਂ ਨੇ ਪੇਸ਼ ਕੀਤਾ ਕਿ ਇੱਥੇ ਬਲਾਸਟ ਹੋ ਗਿਆ, ਇੱਥੇ ਆਹ ਹੋ ਗਿਆ, ਇੱਥੇ ਉਹ ਹੋ ਗਿਆ, ਕਿਸੇ ਨੇ ਮਾਫ ਕਰਨਾ, ਕਿਸੇ ਨੇ ਕੋਈ ਬਿੱਲੀ ਦੀ ਸੋਟੀ ਮਾਰ ਦਿੱਤੀ ਕਿਸੇ ਪਿੰਡ ਦੇ ਵਿੱਚ, ਉਹ ਵੀ ਹਰਦੀਪ ਸਿੰਘ ਨੇ ਕਰਵਾਇਆ। ਬੰਦੇ ਨੂੰ ਏਦਾਂ ਪੇਸ਼ ਕਰ ਦਿੱਤਾ ਕਿ ਇੱਕ ਨੰਬਰ 1 ਪਬਲਿਕ ਐਨਮੀ ਆ ਇੰਡੀਆ ਦਾ। ਸੋ ਜਦੋਂ ਉਹਨੂੰ ਐਨ ਪੀਕ ਤੇ ਲਿਆਣ ਕੇ ਉਹਨੂੰ ਸ਼ਹੀਦ ਕਰਨਾ ਸੀਗਾ, ਸਾਰਾ ਇੰਡੀਆ ਜਿਹੜਾ ਆ, ਕੋਈ ਵੀ ਲਿਬਰਲ ਵਰਗ ਤੋਂ ਲੈ ਕੇ ਐਕੈਡਮੀਆ ਤੋਂ ਲੈਫਟ ਟੂ ਰਾਈਟ ਤੋਂ ਜਿਹੜਾ ਮਰਜੀ ਆ, ਉਹਨਾਂ ਨੇ ਸਾਰੇ ਉਸ ਗੱਲ ਦੀ ਖੁਸ਼ੀ ਮਨਾਈ।
ਤੇ ਇਹਦੇ ਵਿੱਚ ਕੈਨੇਡਾ ਦਾ ਜਿਹੜਾ ਫੇਲੀਅਰ ਸੀ ਉਹ ਇਸ ਗੱਲ ਤੇ ਸੀਗੀ ਕਿ ਉਹਨਾਂ ਨੇ ਉਹ ਨੈਕਸਸ ਭੰਗ ਨਹੀਂ ਕੀਤਾ। ਉਹਨਾਂ ਨੇ ਉਹਨਾਂ ਨੂੰ ਆਪਣਾ ਜਿਹੜਾ ਕ੍ਰਿਮੀਨਲ ਸਿੰਡੀਕੇਟਸ ਪੈਦਾ ਕਰਨੇ ਜਾਂ ਐਜ਼ ਐਨ ਜਿਹੜੇ ਅੰਡਰਵਰਲਡ ਦੇ ਨਾਲ ਲਿੰਕਸ ਬਣਾਉਣੇ ਜਾਂ ਕੁਝ ਵੀ ਇਹੋ ਜਿਹੇ ਪਲਾਨਸ ਰੈਡੀ ਕਰਨੇ, ਉਹਨਾਂ ਨੇ ਉਹਨਾਂ ਨੂੰ ਫੁੱਲ ਓਪਨਿੰਗ ਦੇ ਦਿੱਤੀ ਤੇ ਉਹਨਾਂ ਨੇ ਲੈ ਲਈ। ਤੇ ਇਹ ਪ੍ਰੋਬਲਮ ਜਿਹੜੀ ਆ ਜ਼ਰੂਰ ਕੈਨੇਡਾ ਇੱਦਾਂ ਦੇ ਹੋਰ ਵੀ ਨੁਕਤੇ ਹੈਗੇ ਆ, ਪਰ ਇਹ ਇੱਕ ਵੱਡੀ ਮਿਸਾਲ ਆ ਸਾਡੇ ਲਈ ਕੈਨੇਡਾ ਦੇ ਵਿੱਚ ਕਿ ਜਿੱਥੇ ਸਰਕਾਰ ਉਹੀ ਸਰਕਾਰ ਨੂੰ ਜਦੋਂ ਬਾਅਦ ਸਾਰੇ ਕਹਿੰਦੇ ਆ ਕਿ ਟਰੂਡੋ ਜਿੰਦਾਬਾਦ ਕਰਕੇ ਉਹਨੇ ਆ ਗੱਲ ਕਹਿਤੀ, ਉਹੀ ਲਿਬਰਲ ਸਰਕਾਰ, ਉਹੀ ਪ੍ਰਾਈਮ ਮਿਨਿਸਟਰ, ਕੁਝ ਨਹੀਂ ਬਦਲਿਆ। 5 ਸਾਲ ਪਹਿਲਾਂ ਇਹ ਸਭ ਕੁਝ ਜਿਹੜਾ ਆ ਇਨ ਮੋਸ਼ਨ ਜਿਹੜਾ ਆ ਉਦੋਂ ਤੋਂ ਸ਼ੁਰੂ ਹੁੰਦਾ ਆ। ਇੰਨੀ ਖੁੱਲ੍ਹ ਦਿੱਤੀ ਸੀਗੀ ਇੰਡੀਆ ਨੂੰ ਕੈਨੇਡਾ ਦੇ ਵਿੱਚ ਆਪਰੇਟ ਕਰਨ ਲਈ, ਸਿਰਫ ਕੁਝ ਟ੍ਰੇਡ ਡੀਲਾਂ ਦੇ ਲਈ ਤੇ ਇੰਡੋ ਪੈਸੀਫਿਕ ਸਟ੍ਰੈਟਜੀ ਜਿਹੜੀ ਪੈਸੀਫਿਕ ਰਿਮ ਦੀ ਹੈ, ਇੰਡੀਆ ਤੇ ਇੱਕ ਕਹਿ ਲਓ ਕਿ ਇੰਡੀਆ ਨੂੰ ਸਪੋਰਟ ਕਰਨੀ ਵੈਸਟ ਨੇ ਕਿਸੇ ਤਰੀਕੇ ਦੇ ਨਾਲ, ਕਾਊਂਟਰ ਚਾਈਨਾ ਉਸ ਰੀਜਨ ਤੇ ਇਹ ਪੋਲਿਟਿਕਸ ਦੇ ਵਿੱਚ ਜਿਹੜਾ ਆ ਸਭ ਕੁਝ ਜਿਹੜਾ ਆ ਇਹ ਮੋਸ਼ਨ ਦੇ ਵਿੱਚ ਫਿਰ ਸ਼ੁਰੂ ਹੋ ਗਿਆ। ਕੀ ਫਿਰ ਟਰੂਡੋ ਨੂੰ ਜਿਹੜੀ ਕੈਨੇਡੀਅਨ ਸੋਵਰਨਿਟੀ ਦੇ ਕਰਕੇ ਉਹਨੂੰ ਇਹ ਮੁੱਦਾ ਚੱਕਣਾ ਪਿਆ? ਕੀ ਤੁਹਾਨੂੰ ਕਿਉਂ ਲੱਗਦਾ ਵੀ ਫਿਰ ਟਰੂਡੋ ਨੂੰ ਇਹ ਕਰਨਾ ਪਿਆ? ਕਿਉਂਕਿ ਉਹਦੇ ਨੱਕ ਹੇਠਾਂ ਹੀ ਇਹ ਸਾਰਾ ਕੁਝ ਲੰਘ ਕੇ ਗਿਆ, ਜਿੱਦਾਂ ਤੁਸੀਂ ਇਹ ਸਾਰਾ ਦੱਸਿਆ ਵੀ ਉਹ ਰਿਪੋਰਟ ਸੀਗੀ, ਸਾਰਾ ਕੁਝ ਸਾਹਮਣੇ ਸੀ ਵੀ ਉਹ ਕੀ ਕੁਝ ਜਿਹੜਾ ਉਹ ਕਰ ਰਹੇ ਆ। ਫਿਰ ਟਰੂਡੋ ਨੇ ਕਿਉਂ ਇੰਡੀਆ ਦੇ ਨਾਲ ਫਿਰ ਇਸ ਤਰੀਕੇ ਦੇ ਨਾਲ ਕੀਤਾ, ਕਿਉਂ ਤੁਹਾਨੂੰ ਲੱਗਦਾ? I think he is a politician ਕਿ ਉਹ ਸਿਆਸਤਦਾਨ ਹੈਗਾ ਆ, ਪਰ ਐਟ ਦ ਸੇਮ ਟਾਈਮ ਉਹ ਇੱਕ ਬੜੇ ਇੱਕ ਇਮੋਸ਼ਨਲ ਸਪੇਸ ਤੋਂ ਆਫਟਨ ਆਪਣੇ ਆਪ ਨੂੰ ਡੀਲ ਕਰਦਾ ਰਿਹਾ। ਸੋ ਜਿੱਦਾਂ ਹੁਣ ਵੀ ਕੈਨੇਡਾ ਦੀ ਸੋਵਰਨਟੀ ਦੀ ਗੱਲ ਆ, ਪਰ ਜਿਹੜਾ ਕਾਰਨੀ ਆ ਉਹ ਉਸ ਤਰੀਕੇ ਦੇ ਨਾਲ ਨਹੀਂ ਬਿਹੇਵ ਕਰ ਰਿਹਾ। ਬਟ ਜਿਹੜਾ ਪ੍ਰਾਈਮ ਮਿਨਿਸਟਰ ਟਰੂਡੋ ਆ, ਆਈ ਥਿੰਕ ਉਸ ਟਾਈਮ ਤੇ ਮੇਬੀ ਥਿੰਗਸ ਉਹਲੇ ਅਨਕਲੀਅਰ ਸੀ, ਮੇਬੀ ਉਹ ਇੰਨੀ ਬੁਰੀ ਤਰ੍ਹਾਂ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਸੀ ਕਿ ਉਹਨੇ ਇੰਡੀਆ ਦੇ ਨਾਲ ਜਿਹੜੀ ਡੀਲਸ ਬਣਾਉਣੀ ਸੀ, ਜਿੱਦਾਂ ਹੁਣ ਕਾਰਨੀ ਵੀ ਹੁਣ ਕਹਿ ਰਿਹਾ ਆ, ਕੁਝ ਸਟਰਕਚਰਲੀ ਕੈਨੇਡਾ ਦੇ ਇੰਟਰਸਟ ਨੇ ਤੇ ਉਸ ਇੰਟਰਸਟ ਜਿਹੜੇ ਆ, ਚਲੋ ਮੈਂ ਕਹਿ ਦਿੰਦਾ ਆਈ ਫੀਲ ਕਿ ਉਹ ਡੀਪ ਸਟੇਟ ਦੇ ਇੰਟਰਸਟ ਹੁੰਦੇ ਆ ਜਿਨ੍ਹਾਂ ਨੇ ਲਗਾਤਾਰ ਉੱਥੇ ਰਹਿਣਾ ਆ। ਅਮਰੀਕਨ ਡੀਪ ਸਟੇਟ ਜਿਹੜੀ ਆ ਉਹ ਇਹ ਤਾਂ ਹੈ ਨਹੀਂ ਕਿ ਟਰੰਪ ਆ ਜਾਂ ਓਬਾਮਾ ਆ ਜਾਂ ਬਾਈਡਨ ਆ ਜਾਂ ਹੋਰ ਕੋਈ ਆ, ਇੱਦਾਂ ਦੇ ਬੰਦਿਆਂ ਨੇ ਆਉਂਦੇ ਜਾਂਦੇ ਰਹਿਣਾ ਹੈ ਤੇ ਜਿਹੜੇ ਪਿੱਛੇ ਜਿਹੜੀ ਐਕਚੁਅਲ ਪਾਵਰ ਆ ਉਹ ਕੰਸਿਸਟੈਂਟ ਰਹਿੰਦੀ ਹੈ ਤੇ ਇੱਦਾਂ ਹੀ ਹਰੇਕ ਦੇਸ਼ ਦੇ ਵਿੱਚ ਹੁੰਦਾ ਹੈ। ਤੇ ਕੈਨੇਡਾ ਦੀ ਜਿਹੜੀ ਕਹਿ ਲਓ ਕਿ ਹੋ ਸਕਦਾ ਡੀਪ ਸਟੇਟ ਦੀ ਓਪਰਚੁਨਿਟੀ ਇਹ ਸੀ ਕਿ ਉਸ ਟਾਈਮ ਤੇ ਉਹਨਾਂ ਨੂੰ ਲੱਗਿਆ ਕਿ ਇੰਡੀਆ ਨੂੰ ਤੁਸੀਂ ਕੋਰਟ ਕਰੋ, ਇੰਡੀਆ ਨੂੰ ਨੇੜੇ ਲਿਆਓ ਤੇ ਇੰਡੀਆ ਤੋਂ ਫਾਇਦਾ ਲਵੋ ਜਿੰਨਾ ਤੁਸੀਂ ਲੈ ਸਕਦੇ ਆ ਮਾਰਕੀਟ ਦੇ ਵਿੱਚੋਂ ਜਾਂ ਹੋਰ ਟ੍ਰੇਡ ਦੇ ਵਿੱਚੋਂ। ਤੇ ਜਦੋਂ ਇੱਕ ਲਾਈਨ ਕ੍ਰਾਸ ਹੋ ਗਈ, ਜਿਹੜਾ ਤੁਸੀਂ ਗੱਲ ਕੀਤੀ ਹੈ, ਜਦੋਂ ਸੋਵਰਨਟੀ ਦੀ ਲਾਈਨ ਕ੍ਰਾਸ ਹੋ ਗਈ, ਜਦੋਂ ਬੰਦੇ ਨੂੰ ਇੱਥੇ ਕੈਨੇਡੀਅਨ ਸੋਇਲ ਦੇ ਉੱਤੇ ਮਾਰਿਆ ਗਿਆ ਤੇ ਉਹ ਇਨਫੋਰਮੇਸ਼ਨ ਵੀ ਪ੍ਰੋਬਬਲੀ ਮੋਸਟ ਲਾਈਕਲੀ US ਤੋਂ ਕੈਨੇਡਾ ਤੱਕ ਪਹੁੰਚੀ ਹੈ ਕਿ ਸਾਰਾ ਗੇਮ ਕੀ ਸੀਗੀ। ਤੇ ਫਿਰ ਕੈਨੇਡਾ ਨੇ ਇਹ ਡਿਸੀਜਨ ਕਿਤੇ ਨਾ ਕਿਤੇ ਜਾ ਕੇ ਮੇਕ ਕੀਤਾ ਕਿ ਇਹਨੂੰ ਹੁਣ ਅਸੀਂ ਪਬਲਿਕ ਡਿਸਕੋਰਸ ਲੈ ਕੇ ਆਉਣਾ। ਤੇ ਜਦੋਂ ਐਕੁਇਟੀ ਪਬਲਿਕ ਡਿਸਕੋਰਸ ਦੇ ਵਿੱਚ ਲੈ ਆਂਦਾ, ਇੰਡੀਆ ਨੇ ਇੰਨੀ ਚਾਈਲਡਿਸ਼ ਬਿਹੇਵੀਅਰ ਦਿਖਾਈ ਉਹਦੇ ਵਿੱਚ ਕਿ ਉਹ ਲਗਾਤਾਰ ਉਹਨਾਂ ਦੇ ਰਿਲੇਸ਼ਨਸ਼ਿਪ ਆਪ ਹੀ ਵਿਗੜ ਗਏ। ਇਹਦੇ ਵਿੱਚ ਸਿੱਖਾਂ ਨੇ ਚਲੋ ਆਪਣੀ ਲੌਬੀ ਕੀਤੀ, ਆਪਣੀ ਜਿਹੜੀ ਗੱਲਬਾਤ ਪੇਸ਼ ਕੀਤੀ, ਮੀਡੀਆ ਦੇ ਵਿੱਚ ਗਏ, ਪਰ ਜਿਹੜੇ ਆਪ ਇੰਡੀਆ ਦਾ ਰਿਸਪੌਂਸ ਸੀ ਉਸ ਗੱਲਬਾਤ ਨੂੰ, ਜਿੰਨੀ ਉਹਨਾਂ ਨੇ ਡਿਨਾਇਲ ਦੇ ਵਿੱਚ ਨੋ ਅਕਾਊਂਟੇਬਿਲਿਟੀ, ਕੋਈ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਨਹੀਂ ਲਈ ਗੱਲ ਦੀ, ਸਭ ਕੁਝ ਉਹਨਾਂ ਦੇ ਮੋਹਰੇ ਰੱਖਿਆ ਗਿਆ ਤੇ ਉਹ ਫੇਰ ਵੀ ਕਹਿੰਦੇ ਆ ਕਿ ਸਾਡਾ ਕੋਈ ਇਹਦੇ ਵਿੱਚ ਲੈਣਾ ਦੇਣਾ ਹੈ ਨਹੀਂ। ਹੁਣ ਤੱਕ ਉਹਨਾਂ ਦਾ ਜਿਹੜਾ ਹਾਈ ਕਮਿਸ਼ਨਰ ਹੁਣ ਕੇ ਰੀਇਨਸਟੇਟ ਕੀਤਾ ਹੈ ਜਿਹੜਾ ਦਿਨੇਸ਼ ਪਟਨਾਇਕ ਆ, ਹਾਲੇ ਤੱਕ ਵੀ ਇਹੀ ਕਹਿ ਰਹੇ ਆ ਕਿ ਇਹ ਕੈਨੇਡਾ ਦਾ ਇਸ਼ੂ ਆ, ਇੰਡੀਆ ਦਾ ਇਸ਼ੂ ਹੈ ਹੀ ਨਹੀਂ। ਸੋ ਉਹਦੇ ਕਰਕੇ ਵੀ ਜਿਹੜੇ ਕੈਨੇਡਾ ਨੇ ਡਬਲ ਡਾਊਨ ਕਰ ਦਿੱਤਾ। ਤੇ ਮੈਂ ਇਹ ਸੋਚਦਾ ਹਾਂ ਕਿ ਕਦੀ ਕਦੀ ਇਹ ਟਸਲ ਅਖੀਰਲੀ ਗੱਲ ਇੱਥੇ ਮੈਂ ਆਪਣੀ ਗੱਲ ਸਮਾਪਤ ਕਰਦਾ ਇਸ ਵਿਸ਼ੇ ਤੇ। ਪਰ ਪਿਛਲੇ 2-3 ਹਫ਼ਤਿਆਂ ਤੋਂ ਤੁਸੀਂ ਇਹ ਗੱਲ ਜਿਹੜੀ ਹੈ ਅਹਿਮ ਦੇਖ ਸਕਦੇ ਆ, ਪ੍ਰਾਈਮ ਮਿਨਿਸਟਰ ਕਾਰਨੀ ਇੰਡੀਆ ਨੂੰ ਗਿਆ, ਉੱਥੇ ਕੋਈ ਵੀ ਕੁਐਸਚਨ ਰਿਪੋਰਟਰਸ ਤੋਂ ਨਹੀਂ ਲਿਆ ਤੇ ਉਹ ਤੋਂ ਇਹ ਪਹਿਲੀ ਵਾਰ ਹੋਇਆ ਨਾਲੇ ਇਦਾਂ ਦੀ ਫੇਰੀ। ਤੇ ਜਿਹੜੀ ਅਨੀਤਾ ਆਨੰਦ ਆ, ਜਿਹੜੀ ਫੋਰਨ ਅਫੇਅਰਸ ਮਿਨਿਸਟਰ ਆ, ਉਹ ਫਸ ਗਈ। ਉਹਨੇ ਲਗਾਤਾਰ ਇਸ ਗੱਲ ਨੂੰ ਗੋਲ-ਮੋਲ ਤਰੀਕੇ ਨਾਲ ਕਰਦੀ ਗਈ ਕਿ ਇੰਡੀਆ ਇੱਕ ਥ੍ਰੈਟ ਹੈਗਾ ਹਾਲੇ ਕੈਨੇਡਾ ਲਈ, ਕਰਕੇ ਉਹਨਾਂ ਦੇ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇੰਡੀਆ ਇਹ ਸਾਰੇ ਹਿੰਸਾ ਜੋ ਕੈਨੇਡਾ ਚੱਲ ਰਿਹਾ ਇਹਦੇ ਪਿੱਛੇ ਉਹਨਾਂ ਦਾ ਨਹੀਂ ਹੱਥ ਹੈਗਾ। ਉਹਨਾਂ ਦੇ ਦੂਜੇ ਦਿਨ ਪਬਲਿਕ ਸੇਫਟੀ ਮਿਨਿਸਟਰ ਨੇ ਇਹ ਗੱਲ ਕਹਿਣੀ ਪਈ ਕਿ ਨਹੀਂ, ਕੈਨੇਡਾ ਲਈ ਇੰਡੀਆ ਹਾਲੇ ਖਤਰਾ ਹੈਗਾ ਆ। ਤੇ ਅਨੀਤਾ ਆਨੰਦ ਨੂੰ ਜਦੋਂ ਘੇਰਿਆ ਗਿਆ, ਉਹ ਗੋਲ-ਮੋਲ ਗੱਲਾਂ ਕਰਦੀ ਰਹੀ। ਤੇ ਮੀਨਵਾਈਲ ਕੈਨੇਡਾ 'ਚ ਕੀ ਹੋਇਆ, ਉਹ ਦਿੱਲੀ 'ਚ ਬੈਠੇ ਆ, ਮੁੰਬਈ 'ਚ ਬੈਠੇ ਆ। ਕੈਨੇਡਾ 'ਚ ਕੀ ਹੋਇਆ, ਕੈਨੇਡਾ ਦੇ ਵਿੱਚ ਲਾਅ ਇਨਫੋਰਸਮੈਂਟ ਦੇ ਸੀਨੀਅਰ ਬੰਦੇ ਤੇ ਸਿਕਿਉਰਿਟੀ ਏਜੰਸੀਜ਼ ਦੇ ਸੀਨੀਅਰ ਬੰਦੇ ਨੇ ਗੁਪਤ ਰੂਪ ਦੇ ਵਿੱਚ ਮੀਡੀਆ ਨੂੰ ਇਨਫੋਰਮੇਸ਼ਨ ਲੀਕ ਕਰ ਦਿੱਤੀ ਕਿ ਇੰਡੀਆ ਇਜ਼ ਅ ਥ੍ਰੈਟ। ਤੇ ਆਹ ਦੇਖੋ ਕਿ ਜਦੋਂ ਇਹ ਸਾਰੀ ਸਰਵੇਲੈਂਸ ਹਰਦੀਪ ਸਿੰਘ ਤੇ ਚੱਲ ਰਹੀ ਸੀ, ਆਹ ਬੰਦੇ ਵੈਨਕੂਵਰ ਦੇ ਇੰਡੀਅਨ ਕੌਂਸਲੇਟ ਦੇ ਵਿੱਚ ਬੈਠੇ ਸੀ, ਇਹਨਾਂ ਨੇ ਸਰਵੇਲੈਂਸ ਕੀਤੀ, ਇਹਨਾਂ ਨੂੰ ਇੱਥੋਂ ਕੱਢਿਆ ਗਿਆ। ਆਹ ਉਹ ਬੰਦੇ ਨੇ। ਹੁਣ ਉਹਦੇ ਵਿੱਚ ਇੱਕ ਗੱਲ ਜਿਹੜੀ ਆ ਪ੍ਰੂਵਨ ਹੋ ਗਈ ਕਿ ਕਦੀ-ਕਦੀ ਸਟੇਟ ਦੇ ਐਕਟਰਸ ਜਿਹੜੇ ਆ, ਪੋਲੀਟੀਸ਼ੀਅਨਸ
ਤੇ ਉਹਨਾਂ ਦੇ ਆਪ ਦੀਆਂ ਜਿਹੜੀਆਂ ਏਜੰਸੀਜ਼ ਆ ਬਣਦੀ ਉਹਨਾਂ ਦੀ ਵੀ ਨਹੀਂ ਹੈਗੀ ਕਦੀ ਕਿਉਂਕਿ ਏਜੰਸੀ ਦਾ ਕੰਮ ਆ ਪ੍ਰੋਟੈਕਟ ਕਰਨਾ, ਸਪੈਸ਼ਲੀ ਸਿਕਿਉਰਿਟੀ ਏਜੰਸੀਜ਼ ਦਾ, ਲਾਅ ਇਨਫੋਰਸਮੈਂਟ ਦਾ, ਕਿ ਤੁਸੀਂ ਆਪਣੇ ਬਾਰਡਰਸ ਦੇ ਵਿੱਚ ਸਪੈਸ਼ਲੀ ਤੁਸੀਂ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨਾ। ਪੋਲੀਟੀਸ਼ੀਅਨਸ ਦਾ ਕੰਮ ਆ ਕਿ ਜੇ 2-4 ਬੰਦੇ ਭਾਵੇਂ ਮਰਦੇ ਵੀ ਆ, ਸਾਡੀ ਟ੍ਰੇਡ ਡੀਲ ਸਾਈਨ ਹੋ ਜਾਵੇ ਕਿ ਅਸੀਂ ਇਕਨੋਮਿਕ ਕਰਨਾ। ਸੋ ਇਹ ਜਿਹੜਾ ਆਪਾਂ ਕਹਿ ਰਹੇ ਕਿ ਟਰੂਡੋ ਜਿਹੜਾ ਆ ਉਹ ਇਸ ਗੱਲ ਦੇ ਵਿੱਚ ਆਈ ਫੀਲ ਫਸਿਆ ਸੀ, ਪਰ ਉਹਨੇ ਮੌਕਾ ਸੰਭਿਆ। ਆਈ ਵਿਲ ਗਿਵ ਹਿਮ ਦੈਟ ਕਿ ਉਹਨੇ ਮੌਕਾ ਸੰਭਿਆ ਜਦੋਂ ਉਹ ਬੋਲਿਆ, ਤੇ ਬੋਲਿਆ ਵੀ ਪਾਰਲੀਮੈਂਟ ਦੇ ਵਿੱਚ, ਤੇ ਲਗਾਤਾਰ ਜਿੰਨਾ ਚਿਰ ਉਹਨੇ ਆਪਣੀ ਪੋਸਟ ਛੱਡੀ ਨਹੀਂ ਉਦੋਂ ਤੱਕ ਉਹ ਇਸ ਗੱਲ ਦੇ ਉੱਤੇ ਉਹਨੇ ਇੱਕ ਫਰਮ ਸਟੈਂਡ ਲਿਆ, ਕਰਕੇ ਅਕਤੂਬਰ 2024 ਦੇ ਵਿੱਚ ਇੱਥੋਂ ਡਿਪਲੋਮੈਟਸ ਕੱਢੇ ਗਏ ਇੰਡੀਆ ਦੇ। ਕੁਮਾਰ ਵਰਮਾ ਉਹਨਾਂ ਦਾ ਹਾਈ ਕਮਿਸ਼ਨਰ ਤੱਕ ਸਾਰੇ ਬੰਦੇ ਕੱਢ ਦਿੱਤੇ ਗਏ। ਜਨਵਰੀ 2025 ਦੇ ਵਿੱਚ ਟਰੂਡੋ ਆਪਣੀ ਰੈਜ਼ਿਗਨੇਸ਼ਨ ਕਾਲ ਕਰਦਾ ਆ, ਐਨ ਆਪਣੇ ਐਂਡ ਤੱਕ ਉਸ ਬੰਦੇ ਨੇ ਫਿਰ ਉਹ ਲਾਈਨ ਜਦੋਂ ਖਿੱਚ ਲਈ ਉੱਤੇ ਖੜਾ ਰਿਹਾ। ਉਹਦੇ ਲਈ ਡੈਫੀਨਿਟਲੀ ਆਈ ਸੇ ਉਹਦਾ ਉਸ ਟਾਈਮ ਤੇ ਉਹਨੇ ਮੌਕਾ ਸੰਭਿਆ, ਪਰ ਉਸ ਤੋਂ ਪਹਿਲਾਂ ਜਿਹੜੀ ਲੀਡ ਅਪ ਸੀ ਇਸ ਗੱਲ ਤੱਕ, ਉਹਦੇ ਵਿੱਚ ਕੈਨੇਡਾ ਦੀ ਏਜੰਸੀਜ਼ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਕੁਝ ਅਹੁਦੇਦਾਰਾਂ ਵੱਲੋਂ ਬਹੁਤ ਗਲਤੀਆਂ ਇਹੋ ਜਿਹੀਆਂ ਹੋਈਆਂ, ਇੰਡੀਆ ਨੂੰ ਰੋਕ ਸਕਦੇ ਸੀ ਕਈ ਕੰਮਾਂ ਤੋਂ। ਪਰ ਇੰਡੀਆ ਦੇ ਹੁਣ ਜਿਹੜਾ ਐਕਸਟੋਰਸ਼ਨ ਦਾ ਵਾਇਲੈਂਸ ਜਿਹੜਾ ਕੈਨੇਡਾ ਤੋਂ ਫਿਰੌਤੀਆਂ ਚੱਲ ਰਿਹਾ, ਉਹ ਬੇਸਿਕਲੀ ਉਹਦਾ ਜਿਹੜਾ ਕਹਿ ਲਓ ਕਿ ਜੜ ਜਿਹੜੀ ਆ ਉਦੋਂ ਦੀ ਲੱਗੀ ਆ। ਰੀਸੈਂਟਲੀ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਕਾਰਨੀ ਦੀ ਫੇਰੀ ਹੁੰਦੀ ਇੰਡੀਆ ਨੂੰ, ਉਦੋਂ ਜਿਹੜੇ ਸਿੱਧਾ ਵੈਨਕੂਵਰ ਦੀ ਐਮਬੈਸੀ ਦੇ ਲਿੰਕ ਜਿਹੜੇ ਉਹ ਸਾਹਮਣੇ ਆ ਜਾਂਦੇ ਆ। ਆਈ ਥਿੰਕ ਕਮਲਜੀਤ ਸਿੰਘ ਸੀਗਾ, ਮਨੀਸ਼ ਦਾ ਨਾਮ ਜਿਹੜਾ ਇਸ ਦੇ ਵਿੱਚ ਜਿਹੜਾ ਆਉਂਦਾ ਆ, ਜਿੱਦਾਂ ਤੁਸੀਂ ਵੀ ਪਹਿਲੋਂ ਨਾਮ ਜਿਹੜੇ ਉਹ ਜ਼ਿਕਰ ਕੀਤੇ ਵੀ ਉਸ ਟਾਈਮ ਦੇ ਉੱਤੇ 17 ਦੀ ਰਿਪੋਰਟ ਦੇ ਵਿੱਚ ਵੀ ਜਿਹੜੇ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀਗੀਆਂ। ਹੁਣ ਜਦੋਂ ਤੁਸੀਂ ਇਹ ਦੇਖਦੇ ਆ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਨੂੰ 3 ਸਾਲ ਜਿਹੜੇ ਹੋ ਗਏ ਆ, ਉਹ ਇੱਕ ਟਾਈਮ ਦੇ ਤਾਂ ਲੱਗ ਰਿਹਾ ਸੀਗਾ ਵੀ ਖੌਰੇ ਵੈਸਟ ਹੀ ਸਾਰਾ ਸਿੱਖਾਂ ਦੇ ਨਾਲ ਜਿਹੜਾ ਉਹ ਆ ਗਿਆ, ਸਿੱਖਾਂ ਨੂੰ ਇੱਕ ਵੱਖਰੀ ਧਿਰ, ਇੱਕ ਵੱਖਰੇ ਨੇਸ਼ਨ ਦੇ ਤੌਰ ਦੇ ਉੱਤੇ ਮਾਨਤਾ ਕਾਈਂਡ ਆਫ ਜਿੱਦਾਂ ਮਿਲਣ ਲੱਗ ਗਈ ਗੱਲਾਂ ਬਾਤਾਂ ਦੇ ਵਿੱਚ। ਅੱਜ ਉਹ ਸਾਰੀ ਚੀਜ਼ ਤੋਂ ਫਿਰ ਮੋੜਾ ਜਿਹੜਾ ਉਹ ਪੈ ਰਿਹਾ ਆ। ਕੀ ਇਹ ਤੁਹਾਨੂੰ ਲੱਗਦਾ ਸੀਗਾ ਵੀ ਇਦਾਂ ਹੀ ਹੋਣਾ ਹੈ ਜਾਂ ਇੱਥੇ ਥੋੜੀ ਨਿਰਾਸ਼ਾ ਹੈ? ਆਈ ਥਿੰਕ ਜੇ ਨਿਰਾਸ਼ਾ ਹੁੰਦੀ ਤਾਂ ਆਈ ਥਿੰਕ ਅਸੀਂ ਪੋਲੀਟੀਕਲੀ ਅਸਟੂਟ ਨਹੀਂ ਹੈਗੇ, ਤਾਂ ਨਿਰਾਸ਼ਾ ਹੁੰਦੀ ਹੈ। ਕਿਉਂਕਿ ਜੇ ਅਸੀਂ ਇਹ ਸੋਚੀਏ ਕਿ ਜਿਹੜੇ ਇੱਕ ਸਟੇਟ ਦੇ ਇੰਟਰਸਟ ਤੇ ਸਿੱਖਾਂ ਦੇ ਇੰਟਰਸਟ ਹਮੇਸ਼ਾ ਉਹਨਾਂ ਨੇ ਅਲਾਈਨਡ ਰਹਿਣਾ ਆ, ਉਹ ਸਾਡੀ ਗਲਤੀ ਹੋਊਗੀ। ਸਟੇਟ ਦੇ ਇੰਟਰਸਟ ਬਦਲਦੇ ਰਹਿੰਦੇ ਆ। ਸਟੇਟ ਦੇ ਇੰਟਰਸਟ ਬੇਸਿਕਲੀ ਉਹਨਾਂ ਨੇ ਦੇਖਣਾ ਆ ਕਿ ਸਾਨੂੰ ਕੀ ਫਾਇਦਾ ਇਸ ਮੌਕੇ ਤੇ ਆ, ਕਿਹਨਾਂ ਅਸੀਂ ਹੱਥ ਮਿਲਾਈਏ ਤੇ ਕਿਹਨੂੰ ਅਸੀਂ ਥੱਲੇ ਲਾਈਏ। ਇਟਸ ਵੈਰੀ ਆਬਵੀਅਸ। ਜਿਹੜੀ ਗੇਮ ਆਈ ਵੁੱਡ ਸੇ US ਇੰਡੀਆ ਨਾਲ ਖੇਡ ਰਿਹਾ ਹੈ ਫॉर ਐਗਜ਼ਾਮਪਲ, ਇੱਕ ਬਹੁਤ ਵੱਡੀ ਗੱਲ ਜਿਹੜੀ ਮੋਰੇ ਆਈ ਆ, ਭਾਵੇਂ ਕੋਈ ਇੱਕ ਜਿਹੜਾ ਜਿਹਦੇ ਕੋਲ ਪਾਵਰ ਪਾਵਰ ਅੰਡਰਸਟੈਂਡਸ ਪਾਵਰ ਵਿਲ ਓਨਲੀ ਬੈਂਡ ਟੂ ਪਾਵਰ। ਇਹ ਗੱਲਾਂ ਜਿਹੜੀਆਂ ਬੜੀਆਂ ਅਹਿਮ ਆ, ਕਰਕੇ ਹੁਣ ਜਦੋਂ ਕੋਈ ਬੰਦਾ ਤਕੜਾ ਆ ਤੇ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ, ਤੁਹਾਨੂੰ ਉਹਨੂੰ ਨਾ ਪਸੰਦ ਕਰਨ ਦੇ ਵਿੱਚ ਉਹਨੇ ਘੱਟ ਤਕੜਾ ਤਾਂ ਹੋਣਾ ਨਹੀਂ। ਹੁਣ ਜਿਹੜਾ ਯੂਨਾਈਟਿਡ ਸਟੇਟਸ ਆ, economic prowess ਤੇ military prowess is untouchable, ਉਹ ਨਾ ਦਿਖਾ ਰਹੇ ਆ। ਹੁਣ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ, ਚਾਈਨਾ ਨੂੰ ਇੱਕ ਰੈਫਰੈਂਸ ਜਿਹੜੇ ਆ ਉਹ ਦੇ ਰਹੇ ਆ ਰਾਈਟ ਨਾਓ ਮੀਡੀਆ ਅਦਾਰਿਆਂ ਦੇ ਵਿੱਚ ਕਿ ਉਹ ਇਜ਼ ਅ ਪੇਪਰ ਟਾਈਗਰ, ਕਾਗਜ਼ ਦਾ ਸ਼ੇਰ ਆ, ਕਿ ਜਦੋਂ ਸਮਾਂ ਆਇਆ ਉਦੋਂ ਚੁੱਪ ਹੋ ਗਏ। ਤੇ ਉਹ ਐਕਚੁਅਲੀ ਉਹਨਾਂ ਦੀ ਮੇਬੀ ਰਣਨੀਤੀ ਹੈ ਕਿ ਅਸੀਂ ਆਪਣਾ ਕੋਈ ਵੀ ਵੈਪਨਸ ਡਿਪਲੋਇਮੈਂਟ, ਕੋਈ ਵੀ ਅਸੀਂ ਆਪਣੇ ਆਪ ਨੂੰ ਇਦਾਂ ਦੀ ਜੰਗ ਦੇ ਵਿੱਚ ਨਹੀਂ ਲੈ ਕੇ ਆਉਣਾ ਕਿ ਜੇ ਸਾਡਾ ਕੋਈ ਵੱਡਾ ਜੰਗ ਤਾਇਵਾਨ ਦੇ ਉੱਤੇ ਜਾਂ ਹੋਰ ਕਿਤੇ ਲੱਗਦਾ ਹੈ ਕਿ ਅਸੀਂ ਉਹਦੇ ਵਿੱਚ ਰੈਡੀ ਰਹਿਣਾ, ਸੋ ਅਸੀਂ ਆਉਣਾ ਹੀ ਨਹੀਂ ਕਿਸੇ ਗੱਲ ਦੇ ਵਿੱਚ। ਪਰ ਅਮਰੀਕਾ ਨੇ ਆਪਣੇ ਜਿਹੜੀ ਪਾਵਰ ਆ ਉਹ ਦਿਖਾ ਦਿੱਤੀ ਹੈ। ਤੇ ਇਹਦੇ ਵਿੱਚ ਜਿੱਦਾਂ ਇੱਕ ਐਗਜ਼ਾਮਪਲ ਇਹ ਆ ਕਿ ਜਦੋਂ ਮਡੋਰੋ ਨੂੰ ਚੱਕ ਕੇ ਲੈ ਆਂਦਾ, ਹੁਣ ਮਡੋਰੋ ਤੋਂ ਸਾਡਾ ਕੋਈ ਸਗਾ ਤਾਂ ਹੈ ਨਹੀਂ, ਚੱਕ ਲਿਆ ਤਾਂ ਚੱਕ ਲਿਆ, ਅਗਲੇ ਨੇ ਅਸੀਂ ਕੀ ਕਰੀਏ। ਉਹ ਸਹੀ ਆ ਜਾਂ ਗਲਤ ਆ, ਉਹ ਚਲੋ ਇੱਕ ਟੌਪਿਕ ਆਫ ਡਿਸਕਸ਼ਨ ਆ। ਤੇ ਉਹ ਲੋਕ ਜਿਹੜੇ ਵੈਨੇਜ਼ੁਏਲਾ ਦਾ ਉਹਨੂੰ ਚੰਗਾ ਮੰਨਦੇ ਆ, ਮਾੜਾ ਮੰਨਦੇ ਆ। US ਦਾ ਕੋਈ ਹੱਕ ਸੀਗਾ ਕਿਸੇ ਹੋਰ ਦੇਸ਼ ਵਿੱਚ ਜਾ ਕੇ ਇਹ ਕਰਨਾ ਕਿ ਇਹ ਨਹੀਂ ਰਿਪਰੈਸ਼ਨ ਹੈਗਾ, ਜੋ ਵੀ ਆ ਇਹ ਸਾਰਾ ਕੁਝ ਇੱਕ ਪਾਸੇ ਰੱਖ ਦਈਏ, ਸਿਰਫ ਇੱਕ ਗੱਲ ਤੇ ਫੋਕਸ ਕਰੀਏ ਕਿ ਜੋ ਵੈਨੇਜ਼ੁਏਲਾ ਦੇ ਆਇਲ ਜਿਹੜੀ ਉੱਥੇ ਤੇਲ ਪਿਆ ਆ, ਜਿਹੜੇ ਉਹਨਾਂ ਦੇ ਰਿਜ਼ਰਵਸ ਪਏ ਨੇ ਦੁਨੀਆ ਦੇ ਆਈ ਥਿੰਕ ਸਭ ਤੋਂ ਵੱਡੇ ਰਿਜ਼ਰਵਸ ਵੈਨੇਜ਼ੁਏਲਾ ਚ ਪਏ। ਉਹ ਜਿਹੜਾ ਕੰਟਰੈਕਟ ਇੱਕ ਬਹੁਤ ਵੱਡਾ ਜਿਹੜਾ ਕੰਟਰੈਕਟ ਹੈ ਉਹ ਰਿਲਾਇੰਸ ਇੰਡਸਟਰੀਜ਼ ਨੂੰ ਅਮਰੀਕਾ ਨੇ ਦੇ ਦਿੱਤਾ। ਵੈਨੇਜ਼ੁਏਲਾ ਦੇ ਜਿਹੜੀ ਗਵਰਨਮੈਂਟ ਰਿਫਾਈਨਰੀ ਜਿਹੜੀ ਇੱਥੇ ਲੱਗਣੀ ਆ ਹੁਣ ਇੱਕ, ਹੁਣ ਉਹਦੇ ਵਿੱਚੋਂ ਕੀ ਭਾਲਦੇ ਆ, ਇੱਕ ਤਾਂ ਹੈਗਾ ਆ ਕਿ ਰਸ਼ੀਆ ਤੋਂ ਇੰਡੀਆ ਦੀ ਇੰਡੀਪੈਂਡੈਂਸ ਜਿਹੜੀ ਹੈ ਤੋੜਨੀ, ਕਿ ਜਿਹੜਾ ਉਧਰੋਂ ਤੇਲ ਲੈਣਾ ਹੈ ਉਹ ਥੋੜਾ ਜਿਹਾ ਬੰਦ ਹੋਵੇ, ਸਾਡੇ ਵੱਲ ਨੂੰ ਆਉਣ। ਕਿਉਂਕਿ ਅਮਰੀਕਾ ਵੀ ਆਈ ਥਿੰਕ ਇੰਡੀਆ ਨੂੰ ਇਦਾਂ ਦੇਖ ਰਿਹਾ ਹੈ ਕਿ ਇਹ ਸਿੱਧੇ ਹੋ ਕੇ ਤਾਂ ਕਦੀ ਤੁਰਦੇ ਨਹੀਂ, ਵਿੱਚ ਵਿਚਾਲੇ ਉਹ ਲੰਘਦੇ ਰਹਿੰਦੇ ਆ, ਕਦੀ ਉੱਧਰ ਹੋ ਜਾਂਦੇ ਆ, ਕਦੀ ਸਾਡੇ ਵੱਲ ਨੂੰ ਆ ਜਾਂਦੇ ਆ, ਕਿ ਇਹਨਾਂ ਨੂੰ ਹੁਣ ਬੇਸਿਕਲੀ ਇੱਕ ਲਾਈਨ ਤੇ ਤੋਰੋ ਕਿ ਦੇਖਦੇ ਕਿੱਧਰ ਨੂੰ ਜਾਂਦੇ ਆ। ਇਹਦੇ ਵਿੱਚੋਂ ਅਮਰੀਕਾ ਦੇ ਇੰਟਰਸਟ ਇੰਡੀਆ ਪ੍ਰਤੀ ਉਹ ਬਦਲਦੇ ਰਹਿੰਦੇ ਆ। ਅਮਰੀਕਾ ਦੇ ਇੰਟਰਸਟ ਕਿਤੇ ਵੀ
ਲਾਈਕ ਅਫਗਾਨਿਸਤਾਨ ਹੈ ਜਾਂ ਇਰਾਕ ਆ ਜਾਂ ਐਜ਼ ਐਨ ਕਿਤੇ ਵੀ ਹੈ, ਉਹ ਬਦਲਦੇ ਰਹਿੰਦੇ ਆ। ਸੀਰੀਆ ਦੇ ਵਿੱਚ ਉਹ ਬਦਲ ਗਏ, ਜਿਹੜੇ ਬੰਦੇ ਉਹਨਾਂ ਦੇ ਐਨਮੀ ਸੀ ਆਈਸਿਸ ਦੇ, ਅੱਗੇ ਦਿਨ ਉਹ ਸਟੇਟ ਦੇ ਹੈੱਡ ਬਣ ਗਏ, ਉਹਨਾਂ ਨਾਲ ਹੱਥ ਮਿਲਾ ਲੈਣਾ। ਅਲਟੀਮੇਟਲੀ ਜਿਹੜੇ ਸਾਨੂੰ ਇਦਾਂ ਹੁੰਦਾ ਆ ਕਿ ਅਸੀਂ ਬਲੈਕ ਐਂਡ ਵਾਈਟ ਦੇ ਵਿੱਚ ਸਾਰਾ ਕੁਝ ਦੇਖਣਾ, ਫਿਰ ਸਾਨੂੰ ਇਹ ਜਿਹੜੀ ਹੈ ਨਿਰਾਸ਼ਤਾ ਜਿਹੜੀ ਹੈ ਸਾਡੇ ਵਿੱਚ ਆ ਸਕਦੀ ਹੈ। ਜੇ ਅਸੀਂ ਇਹਨੂੰ ਦੁਨਿਆਵੀ ਸਿਆਸਤ ਪੱਖੋਂ ਦੇਖੀਏ, ਸਟੇਟ ਦੇ ਇੰਟਰਸਟ ਵਿਲ ਆਲਵੇਜ਼ ਆਊਟਵੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ, ਐਜ਼ ਇਨ ਪੀਸ ਦੀ ਗੱਲ ਹੋਵੇ, ਜਾਂ ਐਜ਼ ਇਨ ਕੋਈ ਮਾਈਨੋਰਿਟੀਜ਼ ਦੀ ਗੱਲ ਹੋਵੇ, ਉਹ ਗੱਲਾਂ ਬਾਅਦ ਦੀਆਂ ਨੇ। ਸਟੇਟ ਨੇ ਆਪਣਾ ਇੰਟਰਸਟ ਜਿਹੜਾ ਆ ਐਜ਼ ਅ ਹੋਲ ਪਾਲਣਾ ਆ ਕਿ ਇਕਨੋਮਿਕਲੀ, ਮਿਲਟਰੀ ਸਟ੍ਰੈਟਜੀ, ਗਲੋਬਲ ਡਿਪਲੋਮੇਸੀ, ਇਹ ਚੀਜ਼ਾਂ ਉਹਨਾਂ ਲਈ ਅਹਿਮ ਨੇ। ਤੇ ਜਿਹੜੀ ਆ ਬਾਕੀ ਉਹਦੇ ਵਿੱਚ ਖੂਨ ਖਰਾਬਾ ਮਾੜਾ ਮੋਟਾ ਹੁੰਦਾ ਵੀ ਆ, ਉਹ ਜਿਹੜਾ ਕੋਲੈਟਰਲ ਡੈਮੇਜ ਆ ਉਹ ਸਹਿਣ ਲਈ ਉਹ ਰੈਡੀ ਹੈ। ਸਪੈਸ਼ਲੀ ਜਿਹੜੇ ਤਕੜੇ ਦੇਸ਼ ਨੇ, ਕਰਕੇ ਉਹਨਾਂ ਦਾ ਡੈਮੇਜ ਤਾਂ ਬਹੁਤ ਘੱਟ ਹੋਣਾ ਹੈ। ਕਿ ਜੇ ਇਸ ਲੜਾਈ ਦੇ ਵਿੱਚ ਹਜ਼ਾਰਾਂ ਦੇ ਤੌਰ ਦੇ ਵਿੱਚ ਇਰਾਨੀਅਨਸ ਨੇ ਮਰਨਾ, ਹੋ ਸਕਦਾ 10-15 ਅਮਰੀਕਨ ਸੋਲਜਰਸ ਮਰਨ, ਪਰ ਇਹ ਮੋਸਟ ਲਾਈਕਲੀ ਵੱਧ ਨਹੀਂ, ਕਰਕੇ ਜੇ ਗਰਾਊਂਡ ਪੱਧਰ ਦੇ ਉੱਤੇ ਉਹ ਲੜਦੇ ਨਹੀਂ ਤੇ ਮੋਸਟ ਲਾਈਕਲੀ ਉਹਨਾਂ ਦੀ ਵਾਲੇ ਕੋਈ ਏਸਿਮੈਟਰੀ ਆ ਇੱਥੇ ਇਸ ਚੀਜ਼ ਦੇ ਵਿੱਚ ਕਾਫੀ। ਆਈ ਥਿੰਕ ਇਹ ਜ਼ਰੂਰ ਸਾਨੂੰ ਉਹਦਾ ਲਾਈਕ ਐਜ਼ ਇਨ ਸਮਝਣਾ ਚਾਹੀਦਾ ਕਿ ਨਿਰਾਸ਼ਤਾ ਤਾਂ ਸਾਡੇ ਚ ਆਊਗੀ, ਆਈ ਥਿੰਕ, ਜੇ ਅਸੀਂ ਇਸ ਗੱਲ ਨੂੰ ਨਾ ਸਮਝੀਏ ਕਿ ਸਾਡੇ ਇੰਟਰਸਟ ਪੱਛਮ ਦੇ ਇੰਟਰਸਟ ਨਹੀਂ ਹੈਗੇ। ਸਾਡੇ ਇੰਟਰਸਟ ਅਲਾਈਨ ਹੋਏ ਸੀ ਜਦੋਂ ਪੱਛਮ ਦੇ ਦੇਸ਼ਾਂ ਨੇ ਇੰਡੀਆ ਨੂੰ ਇੱਕ ਸਬਕ ਸਿਖਾਉਣਾ ਸੀਗਾ ਜਾਂ ਉਹਨਾਂ ਨੂੰ ਲਾਈਨ ਦੇ ਵਿੱਚ ਲਿਆਉਣਾ ਸੀ, ਤੇ ਉਹਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ। ਉਹ ਹੁਣ ਇੰਡੀਆ ਨੂੰ ਪ੍ਰੈਸ ਕਰ ਰਹੇ ਆ। ਜਦੋਂ ਉਹਨਾਂ ਨੂੰ ਉਹ ਚੀਜ਼ਾਂ ਇੰਡੀਆ ਚੋਂ ਮਿਲ ਗਈਆਂ, ਉਹਨਾਂ ਨੇ ਹੌਲੀ ਹੌਲੀ ਉੱਥੋਂ ਬੈਕ ਆ ਜਾਣਾ, ਤੇ ਕੈਨੇਡਾ ਦੀ ਜਿਹੜੀ ਨੀਡਸ ਹੈ ਉਹ ਚੇਂਜ ਹੋ ਗਈਆਂ। ਸੌਵਰਨਟੀ ਦੀ ਗੱਲ ਮੁੱਖ ਤਾਂ ਹੋ ਗਈ ਕਰਕੇ ਇੱਕ ਪ੍ਰਾਈਮ ਮਿਨਿਸਟਰ ਨੇ ਉਸ ਗੱਲ ਨੂੰ ਫੜ ਲਿਆ। ਜਦੋਂ ਪ੍ਰਾਈਮ ਮਿਨਿਸਟਰ ਇਹ ਦੇਖੋ, ਸੇਮ ਪਾਰਟੀ, ਸੇਮ ਸਰਕਾਰ, ਸਿਰਫ ਇੱਕ ਬੰਦਾ ਬਦਲਿਆ, ਤੇ ਉਹ ਸਾਰੀ ਗੇਮ ਹੀ ਬਦਲ ਗਈ ਸਿੱਖਾਂ ਦੇ ਲਈ। ਤੇ ਉਹਦੇ ਵਿੱਚ ਜਿੱਥੇ ਸਾਨੂੰ ਮੀਡੀਆ ਨੂੰ ਪੁੱਛਣਾ ਵੀ ਨਹੀਂ ਪੈਂਦਾ ਸੀਗਾ ਕਿ 10 ਬੰਦੇ ਮਾਈਕ ਲੈ ਕੇ ਆ ਜਾਂਦੇ ਸੀ, ਉਹ ਹੁਣ ਸਾਰਾ ਅਟੈਂਸ਼ਨ ਜਿਹੜਾ ਆ ਮੀਡੀਆ ਦੇ 2-3 ਅਦਾਰੇ ਜਿਹੜੇ ਹਾਲੇ ਇਸ ਗੱਲ ਨੂੰ ਚੱਕ ਰਹੇ ਆ। ਬਾਕੀ ਜਾਨੀ ਸਿਰਫ ਇਹ ਆ ਕਿ ਹੁਣ ਇੰਡੀਆ ਦੀ ਲੋੜ ਆ, ਜੋ ਪ੍ਰਾਈਮ ਮਿਨਿਸਟਰ ਕਰ ਰਿਹਾ ਆ ਵੈਸਟ ਮੈਜੋਰਿਟੀ ਆਫ ਕੈਨੇਡੀਅਨਸ ਲਈ ਸਹੀ ਕਰ ਰਿਹਾ ਆ। ਉਹਦੇ ਵਿੱਚ ਜਿਹੜੇ ਸਿੱਖ ਕੈਨੇਡੀਅਨਸ ਆ ਉਹਨਾਂ ਦੀ ਫਿਰ ਜਾਨਾਂ ਨੂੰ ਜਿਹੜੀ ਖਤਰਾ ਆ, ਜਾਂ ਉਹਨਾਂ ਨੂੰ ਧਮਕੀਆਂ ਮਿਲਦੀਆਂ, ਜਾਂ ਉਹਨਾਂ ਪਰਿਵਾਰਾਂ ਤੱਕ ਗੱਲ ਆ ਗਈ ਆ, ਜਾਂ ਉਹਨਾਂ ਦੇ ਗੁਰਧਾਮਾਂ ਦੇ ਉੱਤੇ ਕੋਈ ਹਮਲੇ ਹੁੰਦੇ ਆ, ਪਿਛਲੇ ਨਵੰਬਰ ਵਾਂਗ ਜਿੱਦਾਂ ਉਧਰ ਹੋਇਆ ਸੀ, ਟੋਲੇ ਪਾਸੇ ਹੋਇਆ ਸੀ, ਫਿਰ ਉਹ ਸਾਰੀ ਗੱਲ ਜਿਹੜੀ ਹੈ ਇਜ਼ ਨੋ ਲੌਂਗਰ ਰੈਲੇਵੈਂਟ। ਤੇ ਇਹ ਸਾਨੂੰ ਦੇਖਣਾ ਪੈਣਾ ਕਿ ਇੰਟਰਸਟ ਹਮੇਸ਼ਾ ਦੇ ਲਈ ਅਲਾਈਨ ਨਹੀਂ ਹੁੰਦੇ। ਸੋ ਰਾਈਟ ਨਾਓ ਉਹ ਫਿਰ ਇੱਕ ਸਿਰਫ ਸਿੱਖ ਲਾਈਵਸ ਰਹਿ ਜਾਂਦੀਆਂ, ਫਿਰ ਕੈਨੇਡੀਅਨ ਲਾਈਵਸ ਦੇ ਤੌਰ ਦੇ ਉੱਤੇ ਨਹੀਂ ਦੇਖੀਆਂ ਜਾ ਰਹੀਆਂ। ਡਿਸਟਿੰਕਸ਼ਨ ਜਿਹੜੀ ਉਹ ਉੱਥੇ ਜਿਹੜੀ ਇਹਨਾਂ ਨੇ ਖੜੀ ਜਿਹੜੀ ਕਰ ਦਿੱਤੀ ਆ। ਇੱਥੇ ਸਿੱਖਾਂ ਦੀਆਂ ਜਥੇਬੰਦੀਆਂ ਜਿੱਦਾਂ ਤੁਹਾਡੀ ਫੈਡਰੇਸ਼ਨ ਆ ਜਾਂ ਹੋਰ ਆਰਗੇਨਾਈਜੇਸ਼ਨ ਆ, ਉਹ ਇਹਨਾਂ ਨੂੰ ਜਵਾਬ ਦੇ ਅਕਾਊਂਟੇਬਲ ਬਣਾਉਣ ਦੇ ਲਈ ਉਹਨਾਂ ਨੂੰ ਕੀ ਸਟ੍ਰੈਟਜੀ ਘੜਨੀ ਚਾਹੀਦੀ ਜਾਂ ਕੀ ਘੜ ਕੇ ਬੈਠੀਆਂ? ਆਈ ਥਿੰਕ ਇਹਦੇ 'ਚ ਸਿਰਫ ਆਬਵੀਅਸਲੀ ਸਿਰਫ ਅਸੀਂ ਨਹੀਂ, ਪਰ ਕਈ ਥਾਵਾਂ ਤੋਂ ਮੈਂ ਕਹੂੰਗਾ ਕਿ ਲਗਾਤਾਰ ਪ੍ਰੋਟੈਸਟ ਹੁੰਦੇ ਆ ਇੰਡੀਅਨ ਕੌਂਸੂਲੇਟਸ ਦੇ, ਹੋਰ ਥਾਵਾਂ ਦੇ ਮੂਹਰੇ, ਪਾਰਲੀਮੈਂਟ ਤੇ ਜਿਹੜੇ ਮੈਜੋਰਿਟੀ ਸਿੱਖਸ ਫॉर ਜਸਟਿਸ ਹੋਰ ਜਥੇਬੰਦੀਆਂ ਰਲ ਕੇ ਉਹਨਾਂ ਦੇ ਨਾਲ ਉਹ ਕਰਦੇ ਆ। ਉਹ ਇੱਕ ਤਰੀਕਾ ਆ ਕਿ ਐਟਲੀਸਟ ਜਿਹੜੀ ਗੱਲ ਆ ਉਹ ਓਪਨ ਪਬਲਿਕ ਦੇ ਵਿੱਚ ਰਹਿੰਦੀ ਹੈ। ਜਿਹੜੀ ਪੋਲੀਟੀਕਲ ਗੱਲ ਆ ਉਹਦੇ ਵਿੱਚ ਜਿਹੜੀ ਲੈਟਰ ਰਾਈਟਿੰਗ ਕੈਂਪੇਨਸ, ਈਮੇਲ ਕੈਂਪੇਨਸ, ਜਿਹੜਾ ਕਿ ਐਕਟਿਵਿਜ਼ਮ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਡਾਇਰੈਕਟ ਡਾਇਲੋਗ ਮਿਨਿਸਟਰਸ ਦੇ ਨਾਲ, ਮੈਂਬਰਸ ਆਫ ਪਾਰਲੀਮੈਂਟ ਦੇ ਨਾਲ। ਉਹ ਹੁਣ ਜਦੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹਨਾਂ 'ਚੋਂ ਸਾਨੂੰ ਕਦੀ ਕਦੀ ਲੱਗਦਾ ਹੈ ਕਲੈਕਟਿਵਲੀ ਸਾਡਾ ਜਿਹੜਾ ਕਹਿ ਲਓ ਕਿ ਨੀਡਲ ਜਿਹੜਾ ਇੰਨਾ ਜਾ ਨਹੀਂ ਰਿਹਾ, ਉੱਥੇ ਖੜਾ ਆ ਕਿ ਇਹ ਸਾਰਾ ਕੁਝ ਹੋ ਰਿਹਾ ਆ, ਪਰ ਇਹਨਾਂ ਦੇ ਕੋਈ ਕਹਿ ਲਓ ਕਿ ਸੇਕ ਨਹੀਂ ਪੈ ਰਿਹਾ। ਉਦੋਂ ਫਿਰ ਈਵਨ ਮਜਬੂਰਨ ਸਾਨੂੰ ਹਾਰਡ ਸਟੈਪਸ ਲੈਣੇ ਪੈਂਦੇ ਆ। ਜਿੱਦਾਂ ਪ੍ਰਾਈਮ ਮਿਨਿਸਟਰ ਕਾਰਨੀ ਦੇ ਜਿਸ ਹਫ਼ਤੇ ਉਹਨਾਂ ਨੇ ਇੰਡੀਆ ਜਾਣਾ ਸੀ, ਸਿੱਖ ਜਥੇਬੰਦੀਆਂ ਨੇ ਤਕਰੀਬਨ 40 ਗੁਰਦੁਆਰਿਆਂ ਨੇ ਇੱਕ ਲੈਟਰ ਕੱਢਿਆ ਸੀ। ਜਿਹੜੇ ਸਿੱਖ MPs ਆ ਉਹਨਾਂ ਨੂੰ ਪਹਿਲਾਂ 11 ਲਿਬਰਲ ਪਾਰਟੀ ਦੇ ਵਿੱਚ, 9 ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੂੰ, ਕਿ ਜੇ ਤੁਸੀਂ ਸਾਡੇ ਨਾਲ ਇਹ ਮੁੱਦਿਆਂ ਦੇ ਉੱਤੇ, ਸਿੱਖ ਮੁੱਦਿਆਂ ਦੇ ਉੱਤੇ ਨਹੀਂ ਖੜਦੇ, ਤੇ ਤੁਹਾਨੂੰ ਬੇਸਿਕਲੀ ਸਟੇਜਾਂ ਤੋਂ, ਨਗਰ ਕੀਰਤਨਾਂ ਤੋਂ, ਗੁਰਦੁਆਰਿਆਂ ਦੀ ਸਟੇਜਾਂ ਤੋਂ, ਸਾਰਾ ਕੁਝ ਤੋਂ ਤੁਸੀਂ ਬੰਦ ਬੋਲ ਨਹੀਂ ਸਕਦੇ। ਕਿ ਫਿਰ ਅਸੀਂ ਬੇਸਿਕਲੀ ਆਪਣੀ ਰਣਨੀਤੀ ਜਿਹੜੀ ਆ ਪੋਲੀਟਿਕਲੀ ਕੈਨੇਡਾ ਦੇ ਵਿੱਚ ਅਸੀਂ ਤਿਆਰ ਕਰਦੇ ਹਾਂ। ਉਹਦੇ ਵਿੱਚ ਜਿਹੜੀ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਵਿੱਚ, ਜਿਹੜੇ ਤੁਹਾਡੇ ਲਿਸਨਰਸ ਆ ਮੇਬੀ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ, ਤੁਹਾਡੇ ਜਿੱਦਾਂ 2 ਮੇਨ ਪਾਰਟੀਆਂ, ਇੱਧਰ ਵੀ 2 ਹੀ ਆ ਬੇਸਿਕਲੀ, ਜਿਹੜੀਆਂ ਇੱਕ ਦੀ ਸਰਕਾਰ ਹੈ ਜਾਂ ਦੂਜੀ ਦੀ ਹੈ। ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਆਪੋਜੀਸ਼ਨ ਦੇ ਵਿੱਚ ਆ। ਹੁਣ ਆਪੋਜੀਸ਼ਨ ਦਾ ਇੰਨਾ ਤਾਂ ਹੁੰਦਾ ਆ ਕਿ ਉਹ ਜਦੋਂ ਭਾਵੇਂ ਸਰਕਾਰ ਸਹੀ ਕੰਮ ਵੀ ਕਰੇ, ਉਹਨਾਂ ਨੇ ਇਹ ਯੂਜਲੀ ਕਹਿਣਾ ਹੈ ਕਿ ਨਾਟ ਅਨਾਫ, ਨਾਟ ਸੂਨ ਅਨਾਫ। ਉਹਨੇ ਕੋਈ ਨਾ ਕੋਈ ਖਰਾਬੀ ਉਹ 'ਚ ਲੱਭਣੀ ਹੁੰਦੀ ਹੈ। ਜਿਹੜੇ ਕੰਜ਼ਰਵੇਟਿਵਸ ਆ ਉਹ ਲਿਬਰਲਸ ਪਾਰਟੀ ਨਾਲੋਂ, ਜਿਹੜੀ ਗਵਰਨਮੈਂਟ ਹੈ ਉਹਨਾਂ ਦੇ ਨਾਲੋਂ ਜ਼ਿਆਦਾ ਇੰਡੀਅਨ ਸਟੇਟ, ਇੰਡੀਅਨ ਕੌਂਸੂਲੇਟ, ਇੰਡੀਅਨ ਐਮਬੈਸੀ ਦੇ ਨਾਲ ਜੁੜੇ ਹੋਏ ਆ, ਕਲੋਜ਼ ਨੇ ਉੱਥੇ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਕਦੀ ਵੀ ਭਾਜੀ ਹਰਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਐਕਚੁਅਲੀ
ਉਹਨਾਂ ਨੇ ਆਊਟਰਾਈਟ ਇੰਡੀਆ ਨੂੰ ਕਿਤੇ ਵੀ ਨਿਖੇਧਿਆ ਨਹੀਂ, ਕਿਤੇ ਵੀ ਕੈਨੇਡਾ ਦੀ ਸੋਵਰਨਟੀ ਦੀ ਗੱਲ ਹੈ, ਚਾਈਨਾ ਦੀ, ਇਰਾਨ ਦੀ, ਰਸ਼ੀਆ ਦੀ ਗੱਲ ਕਰਦੇ ਆ, ਇੰਡੀਆ ਨੂੰ ਨਹੀਂ ਵਿੱਚ ਲੈ ਕੇ ਆਉਂਦੇ। ਸੋ ਉਹਦੇ ਵਿੱਚ 9 ਸਿੱਖ ਜਿਹੜੇ ਆ ਪਿਛਲੇ ਇਲੈਕਸ਼ਨ ਤੋਂ ਬਾਅਦ 9 ਸਿੱਖ ਐਮਪੀਜ਼ ਉਹਨਾਂ ਦੇ ਪਾਰਟੀਜ਼ ਦੇ ਵਿੱਚ, ਤੇ ਉਹਨਾਂ ਦੇ ਨਾਲ ਵੀ ਇਹ ਹੈ। ਸੋ ਹੁਣ ਇਸ ਟਾਈਮ ਦੇ ਉੱਤੇ ਅਪ੍ਰੈਲ 10 ਤੱਕ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਕਿ ਨਗਰ ਕੀਰਤਨ ਦੇ ਸਮਿਆਂ ਤੋਂ ਪਹਿਲੋਂ ਤੇ ਜਿਹੜੀਆਂ ਗਵਰਨਮੈਂਟ ਦੀਆਂ ਸਟੇਜਾਂ ਆ ਉਸ ਟਾਈਮ ਤੇ ਹੋ ਸਕਦਾ ਬੰਦ ਹੋ ਜਾਣ ਨੁਮਾਇੰਦਿਆਂ ਦੇ ਲਈ। ਲਿਬਰਲ ਪਾਰਟੀ ਨੇ ਇੱਕ ਵਧੀਆ ਜਵਾਬ ਦੇ ਦਿੱਤਾ, ਜਿਹੜੇ 11 ਐਮਪੀਜ਼ ਹੈ, ਕਿ ਅਸੀਂ ਤੁਹਾਨੂੰ ਮਿਲ ਕੇ ਅਸੀਂ ਇਹ ਸਾਰੇ ਮੁੱਦਿਆਂ ਤੇ ਸਹਿਮਤ ਹਾਂ ਤੁਹਾਡੇ ਨਾਲ। ਪਬਲਿਕ ਜਵਾਬ ਉਹਨਾਂ ਨੇ ਦੇ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੂਗੇ ਭਾਵੇਂ ਪਾਰਟੀ ਜਾਂ ਹੋਰ ਪਾਸੇ ਨੂੰ ਜਾਵੇ। ਜਿਹੜੀ ਕੰਸਰਵੇਟਿਵਸ ਆ ਉਹਦੇ ਵੱਲੋਂ ਇੱਕ ਬੜਾ ਗੋਲ ਮੋਲ ਜਿਹਾ ਬਿਆਨ ਜਿਹੜਾ 9 ਬੰਦਿਆਂ ਤੋਂ ਆਇਆ, ਜਿਹੜਾ ਕਿ ਨਾ ਉਹਨਾਂ ਨੇ ਇੰਡੀਆ ਵਿੱਚ ਲਿਖਿਆ, ਨਾ ਉਹਨਾਂ ਨੇ ਸਿੱਖਾਂ ਦੇ ਮੁੱਦਿਆਂ ਦੀ ਗੱਲ ਕੀਤੀ। ਉਹਨਾਂ ਨੇ ਸਿਰਫ ਇਹੀ ਗੱਲ ਕਹੀ ਕਿ ਲਿਬਰਲ ਪਾਰਟੀ ਜਿਹੜੀ ਆ ਉਹ ਗੇਮਾਂ ਖੇਡ ਰਹੀ ਆ, ਪੋਲੀਟੀਕਲ ਗੇਮਾਂ ਖੇਡ ਰਹੀ ਆ, ਕਿ ਨਾ ਉਹਨਾਂ ਨੇ ਸਾਡੇ ਮੁੱਦਿਆਂ ਦੀ ਗੱਲ ਕੀਤੀ। ਸੋ ਉਹਨਾਂ ਨੂੰ ਅਸੀਂ ਜਵਾਬ ਦਿੱਤਾ ਕਿ ਇਹ ਸੈਟਿਸਫੈਕਟਰੀ ਨਹੀਂ ਹੈਗਾ, ਤੁਹਾਡੇ ਕੋਲ ਅਪ੍ਰੈਲ 10 ਤੱਕ ਟਾਈਮ ਹੈਗਾ ਆ। ਤੇ ਹੁਣ ਪਿਛਲੇ ਹਫ਼ਤੇ ਫੇਰ ਉਹਨਾਂ ਵੱਲੋਂ ਇੱਕ ਨੋਟਿਸ ਆਇਆ ਸਾਨੂੰ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਤੁਹਾਨੂੰ ਇੱਕ ਅਪਡੇਟਡ ਜਿਹੜਾ ਆ ਡਾਕੂਮੈਂਟ ਦਿੰਦੇ ਆ ਕਿ ਅਸੀਂ ਕਿੱਥੇ ਖੜ ਸਕਦੇ ਹਾਂ। ਸੋ ਇਹ ਜਿਹੜਾ ਤੁਸੀਂ ਕਿਹਾ ਕਿ ਅਸੀਂ ਕਿੱਦਾਂ ਪ੍ਰੈਸ਼ਰ ਪਾ ਸਕਦੇ ਹਾਂ, ਪਬਲਿਕ ਐਕਟਿਵਿਜ਼ਮ, ਸੋਸ਼ਲ ਐਕਟਿਵਿਜ਼ਮ, ਪੋਲੀਟੀਕਲ ਐਕਟਿਵਿਜ਼ਮ, ਤੇ ਨਾਲ ਪੋਲੀਟੀਕਲ ਲੌਬੀ, ਪਰ ਐਂਡ ਤੇ ਜਾ ਕੇ ਅਲਟੀਮੇਟਮਸ, ਕਿ ਬੇਸਿਕਲੀ ਸਾਨੂੰ ਵੀ ਲਾਈਨ ਕਿਤੇ ਨਾ ਕਿਤੇ ਡਰਾ ਕਰਨੀ ਪੈਣੀ ਕਿ ਅਸੀਂ ਕਿੰਨਾ ਕੁ ਚਿਰ ਇਦਾਂ ਹੀ ਘੁੰਮੀ ਜਾਈਏ। ਇਹ ਸਾਨੂੰ ਘੁਮਾਉਂਦੇ ਰਹਿੰਦੇ ਆ, ਅਸੀਂ ਕਦੀ ਇਸ ਦਰਵਾਜ਼ੇ ਤੇ ਕਦੀ ਉਸ ਦਰਵਾਜ਼ੇ ਤੇ ਅਲਟੀਮੇਟਲੀ ਜਿਹੜੀ ਪਾਵਰ ਕੈਨੇਡਾ ਦੇ ਵਿੱਚ ਇੰਨੀ ਜ਼ਰੂਰ ਹੈਗੀ ਹੈ ਕਿ 20-25 ਸੀਟਾਂ ਜਿਹੜੀਆਂ ਆ, ਜਾਂ ਤਕਰੀਬਨ 10% ਕੈਨੇਡਾ ਦਾ ਟੋਟਲ ਸੀਟ ਕਾਊਂਟ ਜਿਹੜਾ ਪਾਰਲੀਮੈਂਟ ਦਾ ਆ, ਉਹ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸਿੱਖ ਤੈਅ ਕਰਦੇ ਆ। ਉਹਦੇ ਵਿੱਚ ਸਾਨੂੰ ਹਰੇਕ ਕਿੱਤੇ ਦੇ ਵਿੱਚ 10,000, 20,000, 50,000 ਬੰਦੇ ਦੀ ਲੋੜ ਨਹੀਂ। ਵੋਟਾਂ ਦੇ ਵਿੱਚ 2,000, 2,500, 1,000 ਬੰਦੇ ਦੀ ਵੋਟ ਜਿਹੜੀ ਆ ਉਹ ਇੱਕ ਨੂੰ ਜਾਂ ਦੂਜੇ ਨੂੰ ਜਿਤਾ ਦਿੰਦੀ ਹੈ। ਤੇ ਸਾਨੂੰ ਇਹ ਸਿਆਸਤ ਵੀ ਖੇਡਣੀ ਪੈਣੀ ਹੈ ਕਿ ਅਸੀਂ ਇਸ ਸਿਸਟਮ ਦੇ ਵਿੱਚ ਫਿਰ ਆਪਣੀ ਜਿਹੜੀ ਨੈਰੇਟਿਵ ਆ ਅਸੀਂ ਪੇਸ਼ ਕਰੂੰਗੇ ਕਿ ਤੁਸੀਂ ਸਾਡੇ ਨਾਲ ਪਿਛਲੇ ਸਾਲ ਦੇ ਵਿੱਚ, 2 ਸਾਲਾਂ, 3 ਸਾਲਾਂ ਦੇ ਵਿੱਚ ਕਿੱਦਾਂ ਬਿਹੇਵ ਕੀਤਾ, ਉਹਦੇ ਬੇਸ ਤੇ ਤੁਹਾਡੀ ਪੋਲੀਟੀਕਲ ਫਿਊਚਰ ਤੈਅ ਹੋਊਗੀ। ਨਹੀਂ, ਸਿੱਖਾਂ ਨੂੰ ਆਪਣੇ ਮੁੱਲ ਨੂੰ ਖੁਦ ਹੀ ਪਛਾਣਨਾ ਪੈਣਾ, ਆਪਣੀ ਵੋਟ ਦੇ ਮੁੱਲ ਨੂੰ ਖੁਦ ਜਿਹੜਾ ਉਹ ਪਛਾਣਨਾ ਪੈਣਾ। ਜਿਹੜੇ ਸਿਸਟਮ 'ਚ ਆ ਤੁਹਾਨੂੰ ਉਸ ਸਿਸਟਮ ਦੇ ਹਿਸਾਬ ਦੇ ਨਾਲ ਦੇਖ ਕੇ ਵੀ ਜਿਹੜਾ ਚੱਲਣਾ ਪੈਣਾ। ਤੁਸੀਂ ਇੱਕ ਸਿਸਟਮ ਤੋਂ ਦੁਖੀ ਹੋ ਕੇ ਆਏ ਆ, ਅਤੇ ਜੇ ਤੁਹਾਨੂੰ ਉਸੇ ਤਰੀਕੇ ਦੇ ਨਾਲ ਇੱਥੇ ਵਰਤਿਆ ਜਾਂਦਾ ਰਿਹਾ ਤਾਂ ਫਿਰ ਫਰਕ ਜਿਹੜਾ ਉੱਥੇ ਕੀ ਜਿਹੜਾ ਪਊਗਾ। ਸੋ ਸਿੱਖਾਂ ਨੂੰ ਆਪਣੀ ਮਿਸ਼ਨ ਨਿਸ਼ਾਨੇ ਆ, ਉਹਨਾਂ ਨੂੰ ਮਿੱਥ ਕੇ, ਰਸਤੇ ਵੱਖੋ ਵੱਖਰੇ ਹੋ ਸਕਦੇ, ਹਰ ਇੱਕ ਦੇ ਵੱਖੋ ਵੱਖਰੇ ਆ, ਹਰ ਇੱਕ ਆਰਗੇਨਾਈਜੇਸ਼ਨ ਦੇ, ਹਰ ਇੱਕ ਜਥੇਬੰਦੀ ਦੇ ਵੱਖੋ ਵੱਖਰੇ ਹੋ ਸਕਦੇ ਆ, ਪਰ ਟੀਚਾ ਜਿਹੜਾ ਉਹ ਸਾਰਿਆਂ ਦਾ ਕਿਤੇ ਨਾ ਕਿਤੇ ਇੱਕ ਹੀ ਹੁੰਦਾ। ਰੀਸੈਂਟਲੀ ਮਨਿੰਦਰ ਸਿੰਘ ਜੀ ਆਪਾਂ ਦੇਖਿਆ ਵੀ ਜਿਹੜਾ ਬਿਸ਼ਨੋਈ ਗੈਂਗ ਆ, ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਐਕਸਟੋਰਸ਼ਨ ਦਾ ਹੁਣ ਇਹ ਨੈਕਸਟ ਸਟੈਪ ਆ, ਜਿਹੜਾ 2017-18 ਵਾਲੀ ਜਿਹੜੀ ਰਿਪੋਰਟ ਆ, ਉਹ ਉਸ ਟਾਈਮ ਦੇ ਉੱਤੇ ਉਹਦੀ ਜੜ ਲੱਗੀ ਅਤੇ ਉਹ ਉਸ ਦਾ ਨਤੀਜੇ ਦੇ ਤੌਰ ਦੇ ਉੱਤੇ ਆ। ਜਦੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਗੱਲ ਜਿਹੜੀ ਉਹ ਸੀਗੀ, ਉਦੋਂ ਚੌਂਸ਼ ਫੇਰਿਓ ਜਿਹੜੀ ਹੋਈ ਆ, ਉਹਦੇ ਵਿੱਚ ਕੀ ਐਂਗਲ ਤੁਹਾਨੂੰ ਜਿਹੜਾ ਉਹ ਨਜ਼ਰ ਆਉਂਦਾ ਆ? ਆਪਾਂ ਨੂੰ ਹੁਣ ਪਤਾ ਹੀ ਆ ਵੀ ਜੋ ਸਿਚੁਏਸ਼ਨ ਉੱਥੇ ਜਿਹੜੀ ਬਣੀ ਪਈ ਆ, ਵੀ ਉਹਨੂੰ ਹੁਣ ਸਿੱਧਾ ਹੀ ਜੋੜ ਕੇ ਦੇਖਿਆ ਜਾਂਦਾ ਵੀ ਸਰਕਾਰ ਭਾਰਤ ਦੀ ਹੀ ਉਹਨਾਂ ਨੂੰ ਚਲਾ ਰਹੀ ਆ, ਉੱਥੇ ਉਹਨਾਂ ਦੇ ਜ਼ਰੀਏ ਹੀ ਇੱਕ ਨਵੇਂ ਢੰਗ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੂਪ ਸਾਹਮਣੇ ਆਇਆ ਆ, ਅਤੇ ਇਹਨੂੰ ਅੱਤਵਾਦੀ ਜਥੇਬੰਦੀ ਘੋਸ਼ਿਤ ਕਰ ਦੇਣਾ, ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਿਵੇਂ ਦੇਖਦੇ ਹਾਂ ਉੱਥੇ ਕੈਨੇਡਾ ਦੇ ਵਿੱਚ? ਜੇ ਤੁਹਾਨੂੰ ਤੁਸੀਂ ਕੋਈ ਜਥੇਬੰਦੀ ਜਿਹੜੀ ਆ ਉਹਨੂੰ ਪ੍ਰਸਕ੍ਰਾਈਬ ਕਰਨਾ ਆ ਕਿ ਉਹ ਇੱਕ ਅੱਤਵਾਦੀ ਜਥੇਬੰਦੀ ਆ, ਟੈਰਰਿਸਟ ਆਰਗੇਨਾਈਜੇਸ਼ਨ ਆ, ਉਸ ਪ੍ਰਸਕ੍ਰਿਪਸ਼ਨ ਦੇ ਵਿੱਚ ਵੀ ਜਦੋਂ ਉਹਨੂੰ ਤੁਸੀਂ ਡਿਕਲੇਅਰ ਕਰਨਾ ਆ, ਉਹਦਾ ਕੋਈ ਪੋਲੀਟੀਕਲ, ਰਿਲੀਜੀਅਸ ਕੋਈ ਮੋਟਿਵ ਹੁੰਦਾ ਆ। ਹੁਣ ਲੈਟਸ ਸੇ ਜਿੱਦਾਂ ਕੋਈ ਕੈਨੇਡਾ ਦੇ ਵਿੱਚ ਇੱਦਾਂ ਨਹੀਂ ਹੈਗਾ ਕਿ ਲਾਈਕ ਐਜ਼ ਇਨ ਕੋਈ ਡਰੱਗਸ ਦੇ ਕਰਕੇ ਜਾਂ ਫਰੌਤੀਆਂ ਕਰਕੇ ਕੋਈ ਟੈਰਰਿਸਟ ਬਣ ਜਾਂਦਾ, ਉਹ ਤਾਂ ਕ੍ਰਾਈਮ ਹੈ ਕਿਉਂਕਿ ਇੰਟਰਨੈਸ਼ਨਲ ਕ੍ਰਿਮੀਨਲ ਸਿੰਡੀਕੇਟ ਆ। ਪਰ ਟੈਰਰਿਜ਼ਮ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਇੱਕ ਪੋਲੀਟੀਕਲ, ਰਿਲੀਜੀਅਸ, ਡੀਪ ਰੂਟਡ ਫਿਲੋਸੋਫੀਕਲ, ਆਈਡੀਓਲੋਜੀਕਲ ਕਲੈਸ਼, ਜਿਹਦੇ ਵਿੱਚੋਂ ਐਕਸਟ੍ਰੀਮਿਜ਼ਮ ਤੇ ਵਾਇਲੈਂਸ ਜਿਹੜੀ ਆ ਉਹ ਉੱਭਰ ਕੇ ਬਾਹਰ ਆਉਂਦੀ ਹੈ, ਇੱਕ ਪੋਲੀਟੀਕਲ ਆਈਡੀਆ ਨੂੰ ਮੋਹਰੇ ਲੈ ਕੇ ਜਾਣ ਲਈ ਕਿ ਦੁਨੀਆ ਨੂੰ ਇੱਦਾਂ ਸਿਰਜਿਆ ਜਾਵੇ ਰਾਦਰ ਦੈਨ ਇੱਦਾਂ ਸਿਰਜਿਆ ਜਾਵੇ। ਉਹ ਚੀਜ਼ ਬਿਸ਼ਨੋਈ ਦੇ ਵਿੱਚ ਨਹੀਂ ਹੈਗੀ। ਬਿਸ਼ਨੋਈ ਨੂੰ ਪ੍ਰਸਕ੍ਰਾਈਬ ਕਰਨਾ, ਆਈ ਵੋਂਟ ਸੇ ਕਿ ਕੋਈ ਮਾੜੀ ਗੱਲ ਹੈ, ਚਲੋ ਦੈਟਸ ਫਾਈਨ, ਬਟ ਪ੍ਰਸਕ੍ਰਿਪਸ਼ਨ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਮੋਹਰੇ ਲੈ ਕੇ ਆਉਂਦੀ ਸੀਗੀ ਉਸ ਟਾਈਮ ਤੇ ਸਿੱਖ ਜਥੇਬੰਦੀਆਂ ਨੇ ਕੈਨੇਡਾ ਦੇ ਵਿੱਚ, ਬਹੁਤਿਆਂ ਨੇ ਇਹੀ ਗੱਲ ਕਹੀ ਕਿ ਇੰਡੀਆ ਦਾ ਜ਼ਿਕਰ ਕਿੱਥੇ ਆ, ਕਿ ਜਿਹੜਾ ਕੈਨੇਡਾ ਦਾ ਲਾਅ ਇਨਫੋਰਸਮੈਂਟ ਦਾ ਹੈਡ ਆ, ਚੀਫ ਆ, RCMP ਇੱਥੇ ਆ, ਕਿ ਕੈਨੇਡਾ ਦੀ ਨੈਸ਼ਨਲ ਜਿਹੜੀ ਕ੍ਰਿਮੀਨਲ ਲਾਅ ਇਨਫੋਰਸਮੈਂਟ ਏਜੰਸੀ ਆ, ਉਹਦੇ ਮਾਈਕ ਡੂਹੈਮ ਨੇ ਕਿਹਾ ਸੀਗਾ ਕਿ ਇਸ ਸਾਰੇ ਕਾਸੇ ਦੇ ਪਿੱਛੇ, ਜਿਹੜੇ ਬਿਸ਼ਨੋਈ ਦੇ ਪਿੱਛੇ, ਉਹ ਇੰਡੀਅਨ ਸਟੇਟ ਆ,
ਤੇ ਹਾਂਜੀ। ਉਹ ਤੋਂ ਵੀ ਇੱਕ ਸਟੈਪ ਫਰਦਰ ਜਿਹੜਾ ਕੈਨੇਡਾ ਦਾ ਫਾਰਮਰ ਡੈਪੂਟੀ ਫੋਰਨ ਅਫੇਅਰਸ ਮਿਨਿਸਟਰ ਉਸ ਟਾਈਮ ਦਾ ਸੀ, ਅਕਤੂਬਰ 2024 ਦੇ ਵਿੱਚ ਜਦੋਂ ਡਿਪਲੋਮੈਟ ਕੱਢੇ ਸੀ ਇੰਡੀਆ ਦੇ, ਉਹਦਾ ਨਾਂ ਡੇਵਿਡ ਮੋਰਿਸਨ ਸੀ। ਉਹਨੇ ਔਨ ਦਾ ਰੈਕਡ ਇਹ ਗੱਲ ਕਹੀ ਕਿ ਬਿਸ਼ਨੋਈ ਨੂੰ ਚਲਾਉਣ ਵਾਲੇ ਤੇ ਇਹ ਸਾਰਾ ਜਿਹੜਾ ਕ੍ਰਿਮੀਨਲ ਵਾਇਲੈਂਟ ਆਪਰੇਸ਼ਨ ਜਿਹੜਾ ਆ ਕੈਨੇਡਾ 'ਚ ਚੱਲ ਰਿਹਾ ਹੈ, ਇਹਦੇ ਪਿੱਛੇ ਸਿੱਧਾ ਅਮਿਤ ਸ਼ਾਹ ਦਾ ਹੱਥ ਆ। ਇਹ ਗੱਲ ਵਾਸ਼ਿੰਗਟਨ ਪੋਸਟ ਦੇ ਵਿੱਚ ਵੀ ਛਪੀ ਸੀਗੀ। ਬਿਲਕੁਲ। ਇਹ ਸਾਰੀ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਬਿਸ਼ਨੋਈ ਕੌਣ ਆ, ਅਸੀਂ ਇਹ ਗੱਲ ਕਹਿੰਦੇ ਆ ਕਿ ਇੱਕ 100 ਹੱਥ ਰਾਖਸ਼ ਜਿਹੜਾ ਆ, ਉਹਦਾ ਇੱਕ ਹੱਥ ਜਿਹੜਾ ਆ ਉਹ ਬਿਸ਼ਨੋਈ ਆ, ਪਰ ਰਾਖਸ਼ ਜਿਹੜਾ ਆ ਉਹ ਇੰਡੀਆ ਆ। ਇੰਡੀਆ ਤੇ ਏਦਾਂ ਦੇ ਬਹੁਤ ਹੱਥ, ਬਹੁਤ ਬੰਦੇ ਜਿਹੜੇ ਆ ਇੰਡੀਆ ਡਿਪਲੋਏ ਕਰ ਸਕਦਾ ਆ। ਕਿ ਬਿਸ਼ਨੋਈ ਨੂੰ ਇੰਨੀ ਅਹਿਮੀਅਤ ਦੇਣੀ, ਉਹਦਾ ਫਿਰ ਕੀ ਕਾਰਨ ਬਣ ਸਕਦਾ ਆ? ਕੈਨੇਡਾ ਦੇ ਵਿੱਚ ਸਪੈਸ਼ਲੀ ਜਿਹੜੀ ਇਹ ਲਿਬਰਲ ਪਾਰਟੀ ਹੁਣ ਬੈਠੀ ਆ, ਫॉर द ਲਾਸਟ 1 ਸਾਲ ਤਕਰੀਬਨ ਇਹ ਹੌਲੀ ਹੌਲੀ ਆਪਣੀ ਲੈਂਗੁਏਜ ਬਦਲ ਰਹੀ ਆ। ਜਦੋਂ ਬਿਸ਼ਨੋਈ ਨੂੰ ਇਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਇਹ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ, ਤੇ ਪਿਛਲੇ 6 ਮਹੀਨਿਆਂ ਤੋਂ ਇਹਨਾਂ ਨੇ ਇੱਕ ਨਵਾਂ ਟਰਮ ਜਿਹੜਾ ਆ ਪਬਲਿਕ ਸੇਫਟੀ ਮਿਨਿਸਟਰਸ, ਜਿਹੜੇ ਐਮਪੀਜ਼ ਆ, ਜਿਹੜੇ ਮੈਂਬਰ ਆਫ ਪਾਰਲੀਮੈਂਟ ਆ, ਉੱਥੇ ਸਿਆਸਤਦਾਨ ਆ, ਉਹਨਾਂ ਵੱਲੋਂ ਉਹ ਇਹ ਕਹਿਣਾ ਪਏ ਕਿ ਇੰਡੀਆ ਦੀ ਵੀ ਨਹੀਂ, ਕਿ ਜਿਹੜੀ ਟ੍ਰਾਂਸਨੈਸ਼ਨਲ ਕ੍ਰਾਈਮ ਆ ਉਹ ਰੋਕਣਾ ਪੈਣਾ ਆਪਾਂ ਨੂੰ। ਉਹਨਾਂ ਨੇ ਰਿਪਰੈਸ਼ਨ ਟਰਮ ਕੱਢ ਦਿੱਤਾ, ਹੁਣ ਕ੍ਰਾਈਮ ਕਰਤਾ ਉਹਦੀ ਥਾਂ ਤੇ। ਟ੍ਰਾਂਸਨੈਸ਼ਨਲ ਕ੍ਰਾਈਮ ਜਿਹੜੀ ਹੁੰਦੀ ਆ ਉਹ ਕ੍ਰਿਮੀਨਲ ਸਿੰਡੀਕੇਟਸ ਜਿਹੜੇ ਆ, ਮੌਬ ਸਿੰਡੀਕੇਟਸ ਇਦਾਂ ਦੇ ਕਰਦੇ ਆ, ਰਿਪਰੈਸ਼ਨ ਇੱਕ ਸਟੇਟ ਕਰਦੀ ਆ। ਹੁਣ ਸੋ ਤੁਹਾਨੂੰ ਇਹ ਲੱਗਦਾ ਵੀ ਭਾਰਤ ਨੂੰ ਇੱਕ ਪਤਲੀ ਗਲੀ ਥਾਣੀ ਕੱਢਣ ਦੀ ਕੋਸ਼ਿਸ਼ ਆ ਇਸ ਦੇ ਜ਼ਰੀਏ? ਬਿਲਕੁਲ। ਇਹ ਜਿਹੜਾ ਕੈਨੇਡਾ ਦੇ ਵਿੱਚ ਵੀ ਜਿਹੜਾ ਲੀਡ ਅਪ ਟੂ ਪ੍ਰਾਈਮ ਮਿਨਿਸਟਰ ਕਾਰਨੀ ਦੀ ਜਿਹੜੀ ਟ੍ਰਿਪ ਸੀ, ਕੁਝ ਜਿਹੜਾ ਮਹੀਨਾ ਆਲਮੋਸਟ ਹੈਗਾ ਜਦੋਂ ਪਤਾ ਸੀਗਾ ਇਹਨੇ ਜਾਣਾ ਆ, 1.5-2 ਮਹੀਨਿਆਂ ਤੋਂ, ਉਦੋਂ ਦਾ ਹੀ ਜਿਹੜਾ ਇੱਕ ਨੈਰੇਟਿਵ ਸ਼ਿਫਟ, ਜਿੱਦਾਂ ਇਹ ਬੋਲ ਰਹੇ ਸੀ, ਇਹਨਾਂ ਦੇ ਪੋਲੀਟੀਸ਼ੀਅਨਸ ਜਿਹੜੇ ਲਿਬਰਲ ਪਾਰਟੀ ਦੇ ਕੈਨੇਡਾ ਦੇ ਟਾਪ ਪੋਲੀਟੀਕਲ ਸ਼ੋਜ਼ ਦੇ ਉੱਤੇ ਜਾ ਕੇ ਇਸ ਗੱਲ ਨੂੰ ਜਸਟੀਫਾਈ ਕਰ ਰਹੇ ਸੀ ਕਿ ਇੰਡੀਆ ਐਡਾ ਕੋਈ ਥ੍ਰੈਟ ਨਹੀਂ ਹੈਗਾ, ਇੰਡੀਆ ਕੋਆਪਰੇਟ ਕਰ ਰਿਹਾ, ਫਲਾਨਾ ਧੀਮਕੜਾ। ਉਦੋਂ ਸਾਨੂੰ ਵੀ ਮੌਕਾ ਮਿਲਿਆ ਕਿ ਅਸੀਂ ਉਹ ਸ਼ੋਜ਼ ਤੇ ਜਾ ਕੇ ਅਸੀਂ ਗੱਲਬਾਤ ਕਰ ਸਕੀਏ, ਮੀਡੀਆ ਦੇ ਮੂਹਰੇ ਗੱਲ ਕਰ ਸਕੀਏ। ਅਸੀਂ ਇੱਕ ਲਾਈਨ ਖਿੱਚ ਲਈ, ਉਹਦੇ ਵਿੱਚ ਇਹ ਸੀ ਕਿ ਸਾਨੂੰ ਇੰਨੀ ਗੱਲ ਦੱਸ ਦਿਓ ਕਿ ਅਨੀਤਾ ਆਨੰਦ ਮੁੜ ਕੇ ਇਹ ਗੱਲ ਕਹਿ ਰਹੀ ਆ ਕਿ ਲਾਅ ਐਨਫੋਰਸਮੈਂਟ ਟੂ ਲਾਅ ਐਨਫੋਰਸਮੈਂਟ ਡਾਇਲਾਗ ਹੋ ਰਿਹਾ ਆ ਕੈਨੇਡਾ ਤੇ ਇੰਡੀਆ ਦੇ ਵਿਚਾਲੇ, ਤੇ ਉਹ ਕਹਿ ਰਹੀ ਆ ਕਿ ਇੰਡੀਆ ਦੇ ਨਾਲ ਇਹ ਗੱਲਬਾਤ ਹੋ ਰਹੀ ਆ, ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜਾਂ ਤਾਂ ਜਿਹੜੀ ਮਿਸ ਆਨੰਦ ਆ ਉਹ ਬਿਲਕੁਲ ਯੂਸਲੈਸ ਆ ਆਪਣਾ ਕੰਮ ਕਰਨ ਦੇ ਵਿੱਚ, ਜਾਂ ਉਹ ਕੰਪਲੀਟਲੀ ਉਹਨਾਂ ਦੇ ਹੱਥ ਦੇ ਵਿੱਚ ਚੱਲ ਰਹੀ ਆ। ਇਹਦੇ ਵਿੱਚ ਹੋਰ ਤੀਜੀ ਗੱਲ ਨਹੀਂ ਹੋ ਸਕਦੀ। ਤੀਜੀ ਗੱਲ ਨਹੀਂ ਹੈਗੀ। ਜੇ ਕੋਈ ਲਾਅ ਐਨਫੋਰਸਮੈਂਟ ਡਾਇਲਾਗ ਹੋ ਰਿਹਾ ਆ ਦੋ ਸਰਕਾਰਾਂ ਦੇ ਵਿਚਾਲੇ, ਫਿਰ ਕ੍ਰਾਈਮ ਕਿਉਂ ਵੱਧ ਰਿਹਾ ਆ? ਟ੍ਰਾਂਸਨੈਸ਼ਨਲ ਕ੍ਰਾਈਮ, ਬਿਸ਼ਨੋਈ ਦੀਆਂ ਫਰੋਤੀਆਂ ਕਿਉਂ ਵੱਧ ਰਹੀਆਂ ਆ? ਹਿੰਸਾ ਕਿਉਂ ਵੱਧ ਰਿਹਾ ਆ? ਮਰਡਰਸ ਕਿਉਂ ਵੱਧ ਰਹੇ ਆ? ਕੈਨੇਡਾ ਦੀ ਸਟਰੀਟਸ ਹੋਰ ਡੇਂਜਰਸ ਕਿਉਂ ਹੋ ਰਹੀਆਂ ਆ? ਇਹਦਾ ਮਤਲਬ ਇਹ ਆ ਕਿ ਤੁਸੀਂ ਸਾਨੂੰ ਦੱਸ ਰਹੇ ਆ ਕਿ ਲਾਅ ਐਨਫੋਰਸਮੈਂਟ ਟੂ ਲਾਅ ਐਨਫੋਰਸਮੈਂਟ ਡਾਇਲਾਗ ਹੋ ਰਿਹਾ ਹੈ, ਸਾਨੂੰ ਲਿਪ ਸਰਵਿਸ ਦੇ ਰਹੇ ਆ, ਤੇ ਜਿਹੜੀ ਐਕਚੁਅਲ ਰਿਐਲਿਟੀ ਜ਼ਮੀਨੀ ਪੱਧਰ ਤੇ ਇਹ ਆ ਕਿ ਆਮ ਬੰਦਾ ਜਿਹੜਾ ਆ ਉਹ ਆਪਣੀਆਂ ਗੱਡੀਆਂ ਵੇਚ ਰਿਹਾ ਹੈ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਮੇਰੇ ਤੋਂ ਆ ਜੀਓ ਵੈਗਨ ਹੈ, ਮੇਰੇ ਪਿੱਛੇ ਨਾ ਆ ਜਾਣ। ਜੇ ਕਿਸੇ ਨੂੰ ਲੱਗਦਾ ਕਿ ਮੇਰੇ ਆ 10 ਰੂਮ ਵਾਲਾ ਘਰ ਮੈਂ ਆਪਣੀ ਸਾਰੀ ਉਮਰ ਕੰਮ ਕਰਕੇ ਆਪਣੇ ਬੱਚਿਆਂ ਲਈ ਬਣਾਇਆ ਆ, ਤੇ ਬੱਚੇ ਮੇਰੇ ਇਕੱਠੇ ਰਹਿ ਜਾਣ, ਇੱਕ ਘਰ 'ਚ ਰਹਿ ਜਾਣ, ਮੈਨੂੰ ਇਹ ਵੇਚ ਕੇ ਲਾਈਕ ਐਸ ਇਨ ਲਾਈਕ ਅਸੀਂ ਛੋਟੇ ਘਰ ਸੈਪਰੇਟਲੀ ਲੈ ਲਈਏ। ਬੰਦੇ ਇਸ ਹੱਦ ਤੱਕ ਕੈਨੇਡਾ ਦੇ ਵਿੱਚ ਪਹੁੰਚ ਗਏ ਸੀ, ਬੰਦੇ ਸ਼ਹਿਰ ਛੱਡ ਕੇ ਵੀ ਚਲੇ ਗਏ ਸੀਗੇ, ਇੱਥੇ ਤੱਕ ਬੰਦੇ ਬਹੁਤ ਸਾਰੇ ਲੋਕ ਅਮਰੀਕਾ ਨੂੰ ਆ ਗਏ, ਮੂਵ ਬਹੁਤ ਹੋ ਗਏ ਇੱਧਰ। ਸੋ ਉਹ ਸਿਸਟਮ, ਜੇ ਤੁਸੀਂ ਕਹਿ ਰਹੇ ਆ ਕਿ ਲਾਅ ਐਨਫੋਰਸਮੈਂਟ ਟੂ ਲਾਅ ਐਨਫੋਰਸਮੈਂਟ ਡਾਇਲਾਗ ਚੱਲ ਰਿਹਾ, ਉਹਦੇ ਰਿਜ਼ਲਟ ਤਾਂ ਦਿਖਾਓ। ਇਦਾਂ ਤਾਂ ਤੈਨੂੰ 2 ਸਾਲ ਹੋ ਗਏ ਆ ਕੰਮ ਕਰਦੀ ਨੂੰ। ਇਹ ਤਾਂ ਅਸੀਂ ਸਾਫ਼ ਹੀ ਸਟ੍ਰੇਟ ਫੋਰਵਰਡ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਦਾਂ ਤਾਂ ਕੋਈ ਬੰਦਾ ਜਿਹੜਾ ਇਦਾਂ ਕੰਮ ਕਰੇ ਉਹਨੂੰ ਤਾਂ ਦੂਜੇ ਦਿਨ ਹੀ ਬੰਦਾ ਫਾਇਰ ਕਰ ਦਿੰਦਾ ਹੈ ਕਿ ਤੈਨੂੰ ਤਾਂ ਆਪਣਾ ਕੰਮ ਹੀ ਨਹੀਂ ਕਰਨਾ ਆਉਂਦਾ। ਤੇ ਉਹ ਤਾਂ ਇਹ ਆ ਕਿ ਪੈਸੇ ਦੀ ਗੱਲ ਹੋਵੇ ਉਹ ਵੱਖਰੀ ਹੈ, ਟ੍ਰੇਡ ਜਾਂ ਕੋਈ ਡੀਲ ਦੀ ਗੱਲ ਹੋਵੇ ਉਹ ਵੱਖਰੀ ਆ। ਆਪਾਂ ਬੰਦਿਆਂ ਦੀਆਂ ਜ਼ਿੰਦਗੀਆਂ ਦੀਆਂ ਗੱਲਾਂ ਕਰ ਰਹੇ ਹਾਂ, ਜਿਹਦੇ ਵਿੱਚ ਤੁਹਾਡੇ ਇਹ ਸਾਰੇ ਲਿਪ ਸਰਵਿਸ ਦੇ ਕਰਕੇ ਡਰਜ਼ਨਸ ਹੀ ਬੰਦੇ ਜਿਹੜੇ ਆ ਟੋਰਾਂਟੋ ਤੋਂ ਲੈ ਕੇ ਵੈਂਕੂਵਰ ਤੱਕ ਸਾਡੇ ਸਿੱਖ ਭਾਈਚਾਰੇ ਦੇ ਸਪੈਸ਼ਲੀ ਉਹ ਮਾਰੇ ਗਏ ਨੇ। ਸੋ ਆਈ ਡੋਂਟ ਥਿੰਕ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜਿਹੜੀ ਆ ਬਿਲਕੁਲ ਸੀਗੀ, ਜਿਹੜੀ ਤੁਸੀਂ ਕਹਿੰਦੇ ਪਤਲੀ ਗਲੀ ਚੋਂ ਕੱਢਣ ਵਾਲੀ ਹੈ। ਇਹਨਾਂ ਨੇ ਇਸ ਗਰਾਊਂਡ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕੱਢ ਨਹੀਂ ਜਾਂਦਾ ਆ ਤੇ ਸਾਰਾ ਕੈਨੇਡਾ ਉੱਤੇ ਤਾਲੀਆਂ ਮਾਰੇ ਕਿ ਇਹਨੇ ਟ੍ਰੇਡ ਡੀਲਸ ਉੱਥੇ ਜਾ ਕੇ ਸਾਈਨ ਕਰ ਦਿੱਤੀਆਂ, ਤੇ ਉਸੇ ਹਫ਼ਤੇ ਉਹਨਾਂ ਨੂੰ ਇੱਕ ਵੱਡੀ ਸਮੱਸਿਆ ਇਹ ਹੋ ਗਈ ਕਿ ਜਿਹੜੀ ਵਾਰਨਿੰਗਸ ਸਾਨੂੰ ਮਿਲੀਆਂ ਉਹ 3 ਦਿਨ ਪਹਿਲਾਂ ਉਸ ਟ੍ਰਿਪ ਤੋਂ ਸਾਡੇ ਤੱਕ ਪਹੁੰਚ ਗਈਆਂ, ਤੇ ਅਸੀਂ ਉਹ ਬੇਸਿਕ ਗੱਲ ਜਦੋਂ ਜਨਤਕ ਕੀਤੀ ਉਸ ਰੌਲੇ ਰੱਪੇ ਦੇ ਵਿੱਚ ਬਹੁਤ ਕੁਝ ਹੋਰ ਨਿਕਲ ਆਇਆ, which ਚਲੋ ਮਹਾਰਾਜ ਦੀ ਕਿਰਪਾ ਆ, ਸੰਗਤ ਦਾ ਕਿਰਪਾ ਆ, ਤੇ ਜਥੇਬੰਦੀਆਂ ਨੇ ਆਪਣੇ ਕੰਮ ਕੀਤਾ, ਹਰੇਕ ਨੇ ਕੈਨੇਡਾ ਦੇ ਵਿੱਚ ਐਟਲੀਸਟ ਉਹ ਗੱਲ ਜਿਹੜੀ ਆ ਉਹਨਾਂ ਦੇ ਕੰਨਾਂ ਤੱਕ ਤਾਂ ਪਹੁੰਚੀ ਆ। ਹੁਣ ਉਹਨਾਂ ਨੇ ਉਹਦੇ ਨਾਲ ਕੁਝ ਕਰਨਾ ਜਾਂ ਨਹੀਂ ਇਹ ਤਾਂ ਉਹਨਾਂ ਦੀ ਪੋਲਿਟਿਕਸ ਤੇ ਇੰਟਰਸਟ ਦੱਸੂਗੇ। ਉਹਨਾਂ ਨੇ ਆਪਣੀ ਡੀਲਾਂ ਸਾਈਨ ਕਰ ਦਿੱਤੀਆਂ, ਉਹਨਾਂ ਨੇ ਉਹ ਨੇੜਤਾ ਬਣਾ ਦਿੱਤੀ ਹੈ। ਸਿੱਖਾਂ ਨੂੰ ਆਏ, ਮੈਂ ਜਿਹੜੀ ਅਸੀਂ ਗੱਲ ਸੰਗਤ ਨੂੰ ਕਹਿ ਰਹੇ ਹਾਂ, ਵੀ ਹੈਵ ਟੂ ਬੀ ਕੰਪਲੀਟਲੀ ਅਵੇਅਰ ਕਿ ਸਾਡੀ ਪੋਜੀਸ਼ਨ ਇਸ ਸਮੇਂ ਦੇ ਵਿੱਚ ਕੈਨੇਡਾ 'ਚ ਕੀ ਹੈ,
ਤੇ ਤੇਜ਼ੀ ਦੇ ਨਾਲ ਉਹ ਮੁੜ ਕੇ 2017-18 ਵੱਲ ਨੂੰ ਜਾ ਰਹੀ ਹੈ, ਜਦੋਂ ਸਿੱਖ ਐਕਟਿਵਿਸਟ ਨੂੰ ਇੰਡੀਆ ਦੇ ਕਹੇ ਦੇ ਉੱਤੇ ਕੈਨੇਡਾ ਦੇ ਵਿੱਚ ਕੈਨੇਡਾ ਦੀ ਏਜੰਸੀਜ਼ ਵੱਲੋਂ ਤੰਗ ਕੀਤਾ ਗਿਆ ਤੇ ਘੇਰਿਆ ਗਿਆ। ਜਿੱਦਾਂ ਭਾਜੀ ਹਰਦੀਪ ਸਿੰਘ ਦੀ ਗੱਲ ਮੈਂ ਪਹਿਲਾਂ ਦੱਸ ਕੇ ਹਟਿਆ, ਵੀ ਹੈਵ ਟੂ ਬੀ ਪ੍ਰੀਪੇਅਰਡ ਫॉर दैट ਐਜ਼ ਵੈਲ, ਕਿ ਸਾਡੇ ਇੰਟਰਸਟ ਉਹਨਾਂ ਦੇ ਨਾਲ ਹੁਣ ਮਿਲਦੇ ਗਿਲਦੇ ਨਹੀਂ ਹੈਗੇ। ਉਹਨਾਂ ਨੇ ਇੱਕ ਨਵੀਂ ਲਾਈਨ ਖਿੱਚ ਲਈ ਹੈ। ਸੋ ਬਿਲਕੁਲ ਇੱਥੇ ਫਿਰ ਮਨਿੰਦਰ ਸਿੰਘ ਜੀ ਤਿਆਰੀ ਜਿੱਦਾਂ ਕਹਿੰਦੇ ਵੀ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ, ਕਿੱਦਾਂ ਤਿਆਰ ਰਹਿਣਾ ਚਾਹੀਦਾ, ਵਟ ਸ਼ੁੱਡ ਬੀ ਆਵਰ ਫਿਊਚਰ ਪਲਾਨ? ਸਾਡੇ ਲਈ ਜੇ ਮੈਂ ਚਲੋ ਕੈਨੇਡਾ ਦੀ ਗੱਲ ਕਰ ਸਕਦਾ ਹਾਂ, ਪਰ ਗਲੋਬਲੀ ਵੀ ਇੱਕ ਦੋ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਜਿਹੜੀ ਮੈਨੂੰ ਲੱਗਦਾ ਹੈ ਕਿ ਇੰਪੋਰਟੈਂਟ ਹੈ ਰਾਈਟ ਨਾਓ। ਕੈਨੇਡਾ ਦੇ ਵਿੱਚ ਜਿਹੜੀ ਸਿਵਲ ਸੁਸਾਇਟੀਜ਼ ਆ, ਪਬਲਿਕ ਪਾਲਿਸੀ ਗਰੁੱਪਸ ਆ, ਉਹਨਾਂ ਦੇ ਨਾਲ ਸਾਨੂੰ ਸੋਲੀਡੈਰਿਟੀ ਬਿਲਡ ਕਰਕੇ, ਕੈਨੇਡਾ ਇੰਨਾ ਕੁ ਛੋਟਾ ਕੁ ਦੇਸ਼ ਆ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਅਮਰੀਕਾ ਇਜ਼ ਵੇ ਟੂ ਬਿਗ। ਅਮਰੀਕਾ ਦਾ ਸਿਸਟਮ, ਅਮਰੀਕਾ ਦਾ ਪੈਸਾ ਜਿਹੜਾ ਆ, ਜਿਹੜੇ ਸਾਡਾ ਜਿਹੜਾ ਤੁਸੀਂ ਕੋਈ ਇਲੈਕਸ਼ਨ ਲੜਨਾ ਹੈ, ਤੁਸੀਂ $80,000 ਤੋਂ ਵੱਧ ਸਪੈਂਡ ਨਹੀਂ ਕਰ ਸਕਦੇ। ਸਾਡਾ ਸਿਸਟਮ ਹੀ ਹੋ ਰਿਹਾ ਕਿ ਹਰੇਕ ਬੰਦਾ ਆਲਮੋਸਟ ਉਹਨੂੰ ਉਹ 'ਚ ਆ ਸਕਦਾ ਹੈ। ਹੁਣ ਤੁਹਾਡੇ ਕੋਈ ਸੈਨੇਟਰ ਦੀ ਜਾਂ ਕਾਂਗਰਸ ਪਰਸਨ ਦੀ ਮਿਲੀਅਨਸ ਐਂਡ ਟੈਨਸ ਆਫ ਮਿਲੀਅਨਸ ਡਾਲਰ ਤੇ ਖਰਚੇ ਜਾਂਦੇ ਆ। ਸੋ ਸਾਡੇ ਜਿਹੜੀਆਂ ਸਿਵਲ ਸੁਸਾਇਟੀਜ਼, ਪਾਲਿਸੀ ਗਰੁੱਪਸ ਜਿਹੜੀਆਂ ਆ, ਇਹਨਾਂ ਦੀ ਪਾਵਰ ਕਾਫੀ ਹੈਗੀ ਹੈ। ਸਾਨੂੰ ਜੇ ਅਸੀਂ ਆਪਣੇ ਆਪ ਨੂੰ ਸਾਈਲੋ ਦੇ ਵਿੱਚ ਰੱਖ ਲਿਆ, ਉੱਥੇ ਅਸੀਂ ਡੇਂਜਰ ਦੇ ਵਿੱਚ ਹਾਂ, ਖਤਰੇ ਦੇ ਵਿੱਚ ਹਾਂ ਕਿ ਸਾਡੇ ਆਲੇ ਦੁਆਲੇ ਪਾਲਿਸੀ ਤੇ ਸਾਡੀ ਜਿਹੜੀ ਐਟੀਟਿਊਡ ਸਟੇਟ ਦੀ ਸਾਡੇ ਵੱਲ ਨੂੰ ਉਹ ਵੱਖਰੀ ਬਦਲ ਸਕਦੀ ਹੈ। ਪਰ ਜਦੋਂ ਸਾਡੇ ਕੋਲ ਸੋਲੀਡੈਰਿਟੀ ਤੇ ਹੋਰ ਗਰੁੱਪਾਂ ਇਕੱਠੇ ਕਰਦੇ ਉਹ 'ਚ ਸਾਡੀ ਥੋੜ੍ਹੀ ਜਿਹੀ ਪਾਵਰ ਹੈਗੀ ਹੈ। ਲਗਾਤਾਰ ਜਿਹੜੀ ਲੌਬੀ ਆ ਇਸ ਮਸਲੇ ਦੇ ਉੱਤੇ ਕੈਨੇਡੀਅਨ ਪੋਲੀਟਿਕਸ ਦੇ ਵਿੱਚ, ਮੀਡੀਆ ਦੇ ਵਿੱਚ, ਐਕੈਡਮਿਕ ਪਾਰਟਨਰਸ ਜਿਹੜੇ ਆ ਉਹਨਾਂ ਦੇ ਨਾਲ, ਕੈਨੇਡਾ ਇਹੋ ਜਿਹਾ ਦੇਸ਼ ਹੈ ਜਿੱਥੇ ਸਭ ਕੁਝ ਚੱਲ ਸਕਦਾ ਆ। ਸੋ ਇਹ ਸੰਖੇਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਸਾਨੂੰ ਰੈਡੀ ਰਹਿਣ ਲਈ, ਆਲਸੋ ਜਿਹੜੀ ਲੀਗਲ ਐਕਸਪਰਟੀਜ਼ ਨੂੰ ਇਕੱਠਾ ਕਰਨਾ, ਕਿ ਕਈ ਲਾਅ ਜਿਹੜੇ ਆ ਕੈਨੇਡਾ ਦੇ ਵਿੱਚ, ਸਾਨੂੰ ਤਾਂ ਇਹ ਆ ਕਿ ਐਕਸਟ੍ਰੈਡੀਸ਼ਨ ਦਾ ਲਾਅ ਜਿਹੜਾ ਆ ਇੰਡੀਆ ਲੈਟਸ ਸੇ ਐਕਸਟ੍ਰੈਡੀਸ਼ਨ ਮੰਗਦਾ ਹੈ ਕਿਸੇ ਸਿੱਖ ਐਕਟਿਵਿਸਟ ਦੀ, ਉਹਨੂੰ ਸਟਰੈਂਥਨ ਕਰਨਾ, ਉਹ ਸਾਰੀ ਰਿਵਿਊ ਕਰਨਾ। ਸੋ ਲੀਗਲ ਜਿਹੜੀ ਸਾਡੀ ਲੀਗਲ ਪ੍ਰਾਵਸ ਹੈ ਉਹਨੂੰ ਵਧਾਉਣਾ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਨੂੰ ਇਹ ਹੈ ਕਿ ਯੂਨਾਈਟਿਡ ਨੇਸ਼ਨਸ ਜਿਹੜਾ ਆ ਇੱਕ ਮੈਦਾਨ ਆ ਇੱਕ ਵੱਡੇ ਜੰਗ ਦੇ ਵਿੱਚ, ਸਾਰਾ ਕੁਝ ਨਹੀਂ ਹੈਗਾ। ਇੱਥੇ ਇੱਕ ਨੈਰੇਟਿਵ ਵੋਰ ਚੱਲਦਾ ਆ, ਨੈਰੇਟਿਵ ਵੋਰ ਦੇ ਵਿੱਚ ਸਾਨੂੰ ਹਿੱਸੇਦਾਰ ਬਣਨਾ ਪੈਣਾ ਆ। ਇਹਦਾ ਮਤਲਬ ਇਹ ਨਹੀਂ ਕਿ ਇੱਥੇ ਆਣ ਕੇ ਸਭ ਕੁਝ ਹੀ ਮਿਲ ਜਾਣਾ ਆ, ਪਰ ਇੰਡੀਆ ਦਾ ਨੈਰੇਟਿਵ ਇੱਥੇ ਸਟਰੋਂਗ ਹੈ। ਉਹਨੂੰ ਕਾਊਂਟਰ ਕਰਨ ਦੇ ਲਈ ਇਸ ਸਪੇਸ ਦੇ ਵਿੱਚ ਸਾਨੂੰ ਕੰਮ ਕਰਨਾ ਪੈਣਾ। ਯੂਰਪੀਅਨ ਯੂਨੀਅਨ ਦੇ ਵਿੱਚ ਹੋਰ ਕਈ ਅਦਾਰੇ ਜਿਹੜੇ ਆ ਉਹਦੇ ਵਿੱਚ ਸਾਡੀ ਜਿਹੜੀ ਹੈ ਗੱਲਬਾਤ ਹੋਣੀ ਚਾਹੀਦੀ ਹੈ। ਪਰ ਇਹਦੇ ਲਈ ਜਿਹੜੇ ਇੰਟਰਨੈਸ਼ਨਲ ਏਜੰਸੀਜ਼ ਦਾ ਸਪੇਸ ਆ ਸਾਨੂੰ ਆਕਿਊਪਾਈ ਕਰਨ ਦੀ ਲੋੜ ਆ, ਸਾਨੂੰ ਬੰਦੇ ਭੇਜਣ ਦੀ ਲੋੜ ਆ, ਲਗਾਤਾਰ ਸਸਟੇਨੇਬਲ ਕੰਮ ਕਰਨਾ। ਉਹਦਾ ਮਤਲਬ ਇਹ ਹੈ ਕਿ ਸਾਨੂੰ ਰਿਸੋਰਸਿਸ ਦੇ ਨਾਲ ਬੰਦੇ ਫੁੱਲ ਟਾਈਮ ਰੱਖ ਕੇ ਉਸ ਖਿੱਤਿਆਂ ਦੇ ਵਿੱਚ ਪਾਉਣੇ ਪੈਣੇ ਆ, ਕਰਕੇ ਸਾਨੂੰ ਕਦੀ ਕਦੀ ਇੱਦਾਂ ਹੁੰਦਾ ਕਿ ਜਦੋਂ ਕੁਛ ਹੋ ਜਾਂਦਾ ਆ ਜਾਂ ਵਾਪਰ ਜਾਂਦਾ ਆ ਉਦੋਂ ਅਸੀਂ ਐਕਟਿਵ ਹੁੰਦੇ ਹਾਂ, ਤੇ ਉਦੋਂ ਕਿਸੇ ਦੇ ਨਾਲ ਗੱਲਬਾਤ ਕਰਨੀ ਜਾਂ ਕਿਸੇ ਦੇ ਇੰਟਰਸਟ ਆਪਣੇ ਆਪ ਨੂੰ ਲਾਉਣੇ ਬਹੁਤ ਔਖੇ ਹੁੰਦੇ ਆ। 2 ਸਾਲ 5 ਸਾਲ 7 ਸਾਲ ਅਸੀਂ ਕਿਸੇ ਨਾਲ ਕੰਮ ਕਰਦੇ ਹਾਂ, ਉਹਨਾਂ ਦੀ ਜਾਣ ਪਛਾਣ ਬਣਦੀ ਆ, ਉਹਨਾਂ ਦੇ ਨਾਲ ਇੱਕ ਰਾਹ ਬਣਦਾ ਆ, ਕਿਤੇ ਨਾ ਕਿਤੇ ਉਹ ਬੰਦੇ ਤੁਹਾਡੇ ਕੰਮ ਆ ਜਾਂਦੇ ਆ। ਸੋ ਆਈ ਥਿੰਕ ਰਿਲੇਸ਼ਨਸ਼ਿਪ ਬਿਲਡਿੰਗ, ਸੋਲੀਡੈਰਿਟੀ ਬਿਲਡਿੰਗ, ਤੇ ਆਪਣੀ ਜਿਹੜੀ ਇੱਕ ਸਿਰਫ ਕੈਨੇਡਾ, ਅਮਰੀਕਾ, US ਜਾਂ ਆਸਟ੍ਰੇਲੀਆ 5 ਆਈਜ਼ ਤੋਂ ਬਾਹਰ ਨਿਕਲ ਕੇ ਵੱਡੇ ਪੱਧਰ ਦੇ ਉੱਤੇ ਦੁਨੀਆ ਦੇ ਵਿੱਚ ਐਜ਼ਰਬੇਜਾਨ ਅਸੀਂ ਗਏ ਸੀਗੇ, ਸੈਂਟਰਲ ਏਸ਼ੀਆ ਦੇ ਦੇਸ਼ ਨੇ, ਅਫਰੀਕਾ ਦੇ ਦੇਸ਼ ਨੇ, ਈਸਟਰਨ ਯੂਰਪ ਦੇ ਦੇਸ਼ ਨੇ, ਜਿਹਨਾਂ ਦਾ ਕੋਈ ਵੀ ਇਕਨੋਮਿਕ ਡਿਪੈਂਡੈਂਸੀ ਇੰਡੀਆ ਤੇ ਨਹੀਂ ਹੈਗੀ, ਤੇ ਨਾ ਹੀ ਉਹਨਾਂ ਦੀ ਫਿਲਾਸਫੀ ਜਾਂ ਉਹਨਾਂ ਦੀ ਪੋਲੀਟੀਕਲ ਜਿਹੜੀ ਆਈਡੀਓਲੋਜੀ ਇੰਡੀਆ ਨਾਲ ਮਿਲਦੀ ਆ। ਉਹ ਆਲਮੋਸਟ ਕਹਿ ਲਓ ਨੈਚੁਰਲੀ ਇੰਡੀਆ ਦੇ ਖਿਲਾਫ ਨੇ ਜਾਂ ਵੈਰੀ ਨੇ। ਉਹਨਾਂ ਨੂੰ ਆਪਣੀ ਜਿਹੜੀ ਗੱਲਬਾਤ ਉਹਨਾਂ ਨੂੰ ਸਮਝਾਉਣੀ ਤੇ ਹੋਰ ਪਾਰਟਨਰਸ ਬਣਾਉਣੇ। ਇਹਦਾ ਮਤਲਬ ਇਹ ਨਹੀਂ ਕਿ ਵੈਸਟ ਦੇ ਦੇਸ਼ ਜਿੱਥੇ ਸਾਡੇ ਕੋਲ ਥੋੜ੍ਹੀ ਜਿਹੀ ਪਾਵਰ ਹੈਗੀ ਆ ਜਾਂ ਮਿਲਦੀ ਰਹਿੰਦੀ ਆ ਉਹਨੂੰ ਅਸੀਂ ਛੱਡ ਦਈਏ, ਉੱਥੇ ਵੀ ਬੰਦੇ ਲੱਗੇ ਰਹਿਣ, ਪਰ ਨਵੇਂ ਪਾਰਟਨਰਸ ਬੋਥ NGOs, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜੇ ਜਥੇਬੰਦੀਆਂ ਆ, ਦੁਨੀਆ ਭਰ ਦੀਆਂ ਮੂਵਮੈਂਟਸ ਆ, ਪਰ ਨਾਲ ਨਾਲ ਹੋਰ ਪਰਮਾਨੈਂਟ ਮਿਸ਼ਨਸ ਤੇ ਦੇਸ਼ ਜਿਹੜੇ ਕਿ ਨੈਚੁਰਲੀ ਇੰਡੀਆ ਦੇ ਨਾਲ ਇਨਕਲਾਈਨਡ ਚੱਲਣ ਲਈ ਨਹੀਂ ਹੈਗੇ। ਇਹ ਸਾਨੂੰ ਸਟਰੈਂਥਨ ਕਰਨ ਦੀ ਲੋੜ ਹੈ। ਇਹ ਇੱਕ ਕੋਲੇਸ਼ਨ ਜਿਹੜਾ ਉਹ ਲਗਾਤਾਰ ਸਟਰੋਂਗ ਕਰਦੇ ਰਹਿਣਾ ਚਾਹੀਦਾ। ਜਨੇਵਾ ਦੇ ਵਿੱਚ ਵੀ ਹੁਣ ਰੀਸੈਂਟਲੀ ਫੈਡਰੇਸ਼ਨ ਦੇ ਦੁਆਰਾ, ਸਿੱਖ ਫੈਡਰੇਸ਼ਨ ਦੇ ਦੁਆਰਾ ਸ਼ਿਰਕਤ ਕੀਤੀ ਜਾ ਰਹੀ ਹੈ। ਪਿਛਲੇ ਤਕਰੀਬਨ 2 ਸਾਲਾਂ ਦੇ ਵਿੱਚ ਜਿਹੜਾ ਹਿਊਮਨ ਰਾਈਟ ਕਮਿਸ਼ਨ ਆ, ਕਈ ਵੀਕ ਤੱਕ ਉੱਥੇ ਜਿਹੜਾ ਉਹ ਬੈਠੇ ਜਾਂਦਾ। ਇੱਦਾਂ ਦੇ ਜਿਹੜੇ ਮੁਲਕਾਂ ਦੇ ਜਾਂ ਜਿਹੜੇ ਆਜ਼ਾਦੀ ਦੀ ਮੰਗ ਕਰ ਰਹੇ ਨੇ, ਜਿਸ ਤਰੀਕੇ ਦੇ ਨਾਲ ਸਿੱਖ ਜਿਹੜਾ ਸੈਲਫ ਡਿਟਰਮੀਨੇਸ਼ਨ ਦੀ ਆਪਣੇ ਮੁਲਕ ਦੀ ਮੰਗ ਕਰ ਰਹੇ ਆ, ਉੱਦਾਂ ਦੇ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਆ। ਸੋ ਉੱਥੇ ਥੋੜ੍ਹਾ ਜਿਹਾ ਦੱਸੋ ਵੀ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ ਇੰਡੀਆ ਦੇ ਉਲਟ। ਥੋੜ੍ਹਾ ਜਿਹਾ ਪਲੀਜ਼ ਸਮਝਾਓ ਕੀ ਚੱਲ ਰਿਹਾ ਆ ਇਸ ਪੱਧਰ ਦੇ ਉੱਤੇ। ਹਾਂਜੀ, ਇਹਦੇ ਵਿੱਚ ਸਾਲ ਕੁ ਪਹਿਲੋਂ ਅਸੀਂ ਇੱਥੇ ਆਉਣਾ ਇੱਕ ਲਗਾਤਾਰ ਸ਼ੁਰੂ ਕੀਤਾ ਕਿ ਕਦੀ ਪਹਿਲੋਂ
ਕਿਸ ਨੂੰ ਮਿਲ ਲਿਆ ਜਾਂ ਕਿਸ ਨੂੰ ਮਿਲ ਲਿਆ, ਪਰ ਇਹ ਜਿਹੜੀ ਗੱਲਬਾਤ ਆ UN ਦੇ ਵਿੱਚ ਲਗਾਤਾਰ ਹੋਣਾ। 5 ਹਫ਼ਤਿਆਂ ਲਈ ਹਿਊਮਨ ਰਾਈਟਸ ਕਾਉਂਸਲ 3 ਵਾਰੀ ਸਾਲ ਦੇ ਵਿੱਚ ਰਹਿੰਦੇ ਆ, ਮਾਰਚ ਦੇ ਵਿੱਚ, ਜੂਨ ਦੇ ਵਿੱਚ ਤੇ ਸਤੰਬਰ ਅਕਤੂਬਰ ਦੇ ਆਲੇ ਦੁਆਲੇ, ਤੇ ਉਹਨਾਂ ਦੇ ਵਿੱਚ ਇਹ ਜਿਹੜੇ ਰੈਜ਼ੋਲੂਸ਼ਨਸ ਪਾਸ ਕੀਤੇ ਜਾਂਦੇ ਆ, ਪਾਲਿਸੀ ਸੈੱਟ ਕੀਤੀ ਜਾਂਦੀ ਹੈ। ਪਰ ਉਹ ਜਿਹੜੇ ਦੇਸ਼ਾਂ ਦੇ ਜਿਹੜੇ ਗੱਲਾਂ ਹੁੰਦੀਆਂ ਹੈ ਕਿ ਉਹ ਉੱਥੇ ਮਿਲਦੇ ਆ, ਤੇ ਜਿਹੜੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਜਾਂ ਜਥੇਬੰਦੀਆਂ ਆ, ਉਹ ਆਪਣੀ ਸਟੇਟਮੈਂਟਸ ਦੇ ਸਕਦੇ ਆ, ਉਹ ਉੱਥੇ ਰਿਪੋਰਟਸ ਦਰਜ ਕਰਾ ਸਕਦੇ ਆ। ਬੇਸਿਕਲੀ ਉਹ ਲੌਬੀਇੰਗ ਦੇ ਉੱਤੇ ਜਾਂਦੇ ਆ ਕਿ ਉੱਥੇ ਲੌਬੀ ਕਰਨ ਜਾਣਾ ਹੈ ਦੇਸ਼ਾਂ ਨੂੰ, ਚਾਹੇ ਇੱਕ ਦੂਜੇ ਨਾਲ ਸੋਲੀਡੈਰਿਟੀ, ਏਕਤਾ ਬਣਾਉਣ ਦੂਜੀਆਂ ਮੂਵਮੈਂਟਸ ਦੇ ਨਾਲ। ਸੋ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਰਿਪੋਰਟ ਵੀ ਅਸੀਂ ਤਿਆਰ ਕੀਤੀ ਹੈ, ਉਹ ਪਿਛਲੇ ਹਫ਼ਤੇ ਫੈਡਰੇਸ਼ਨ ਦੇ ਬੰਦੇ ਜਿਹੜੇ UK ਤੋਂ, ਕੈਨੇਡਾ ਤੋਂ, ਯੂਰਪ ਤੇ ਕਈ ਦੇਸ਼ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ, ਉਹ ਸਾਰੇ ਉੱਥੇ ਪਹੁੰਚੇ ਤੇ ਉਹਨਾਂ ਨੇ ਉੱਥੇ ਜਾ ਕੇ ਉਹ ਰਿਪੋਰਟ ਦੇ ਆਲੇ ਦੁਆਲੇ ਇੱਕ ਕਾਨਫਰੰਸ ਕੀਤਾ ਪਹਿਲਾਂ। ਉਹਦੇ ਵਿੱਚ ਉਹ ਐਜ਼ਰਬੈਜਾਨ ਦੀਆਂ ਕਈ ਜਥੇਬੰਦੀਆਂ ਉਹ ਆਈਆਂ ਸੀ, ਹੋਰ ਦੇਸ਼ਾਂ ਦੀ ਕਸ਼ਮੀਰ ਭਾਈਚਾਰੇ ਤੋਂ, ਤਾਮਿਲ ਭਾਈਚਾਰੇ ਤੋਂ, ਹੋਰ ਇੱਦਾਂ ਦੇ ਮੂਵਮੈਂਟਸ ਜਿਹੜੇ ਆ ਉਹ ਉੱਥੇ ਆਏ ਸੀ। ਫ੍ਰੈਂਚ ਚੈਨਲ 24 ਫਰਾਂਸ ਦਾ ਮੇਨ ਚੈਨਲ ਆ, DW ਜਰਮਨੀ ਦਾ ਮੇਨ ਚੈਨਲ ਆ, BBC, ਹੋਰ ਮੀਡੀਆ ਜਿਹੜਾ ਮੇਨ ਸਟ੍ਰੀਮ ਆ ਉਹ ਵੀ ਪਹੁੰਚਿਆ ਸੀ। ਸੋ ਉਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਗਲੋਬਲ ਸਿੱਖ ਡਾਇਸਪੋਰਾ ਦੇ ਹੋ ਰਿਹਾ ਆ ਇੰਡੀਆ ਵੱਲੋਂ, ਉਹ ਗੱਲ ਸੀਗੀ। ਤੇ ਉਹ ਗੱਲ 3 ਘੰਟਿਆਂ ਦਾ ਉੱਤੇ ਕਾਨਫਰੰਸ ਸੀ। ਬਾਅਦ ਦੇ ਵਿੱਚ ਰਿਪੋਰਟ ਦੀ ਰਿਲੀਜ਼ ਜਿਹੜੀ ਆ ਉਹ ਜਨੇਵਾ ਪ੍ਰੈਸ ਕਲੱਬ ਦੇ ਵਿੱਚ ਕੀਤੀ ਗਈ। ਉਹਦੇ ਵਿੱਚ ਲਾਈਕ ਐਜ਼ ਐਨ ਗੱਲ ਉੱਥੇ ਇਹ ਰੱਖੀ ਗਈ ਕਿ ਇਹ ਜਿਹੜਾ ਹੁਣ ਰਿਪੋਰਟ ਆ, ਇਹਦੇ ਰეკਮੈਂਡੇਸ਼ਨਸ ਕਈ ਨੇ, ਤੇ ਉਹ ਰეკਮੈਂਡੇਸ਼ਨਸ ਨੂੰ ਜਿਹੜੇ UN ਦੇ ਵੱਡੇ ਅਫਸਰ ਨੇ ਉਹਨਾਂ ਨੂੰ ਸਪੈਸ਼ਲ ਰੈਪੋਰਟਰਸ ਕਿਹਾ ਜਾਂਦਾ, ਉਹਨਾਂ ਦਾ ਡਿਪਾਰਟਮੈਂਟ ਹੁੰਦਾ, ਮੈਂਡੇਟ ਹੋਲਡਰਸ, ਉਹਨਾਂ ਤੱਕ ਅਸੀਂ ਪਹੁੰਚਾਉਣੀ ਹੈ, ਉਹਨਾਂ ਨਾਲ ਆਫਿਸਸ ਨਾਲ ਗੱਲਬਾਤ ਕਰਨੀ ਹੈ। ਜਿਹੜੇ ਉਹ ਰეკਮੈਂਡੇਸ਼ਨਸ ਹੈ ਉਹਨਾਂ ਵਿੱਚ 2 ਰეკਮੈਂਡੇਸ਼ਨਸ ਅਹਿਮ ਨੇ। ਇੱਕ ਤਾਂ ਜਿਹੜਾ ਰੈਪੋਰਟਰ ਜਿਹੜੇ ਆ ਉਹ ਕੰਟਰੀ ਵਿਜ਼ਿਟ ਕਰਨ, ਇੱਕ ਤਾਂ ਇੰਡੀਆ ਨੂੰ ਉੱਥੇ ਪਤਾ ਕਰਨ ਲਈ ਕਿ ਜਿਹੜੇ ਸਿੱਖ ਪੰਜਾਬ ਦੇ ਵਿੱਚ ਆ ਕਿ ਉੱਥੇ ਕਿਹੜੇ ਹਾਲਾਤ ਆ ਪਿਛਲੇ ਐਸਪੈਸ਼ਲੀ 10 ਸਾਲਾਂ ਦੇ ਵਿੱਚ, ਜਿਹਦੇ ਵਿੱਚ ਆਰਬਿਟਰੀ ਐਕਸੀਕਿਊਸ਼ਨ, ਡਿਟੈਂਸ਼ਨ, UAPA ਦੀ ਜਿਹੜੀ ਵਰਤੋਂ ਹੁੰਦੀ ਆ, ਲਾਈਕ ਐਜ਼ ਐਨ ਉਹਦੇ ਵਿੱਚ ਪੋਲੀਟੀਕਲ ਪ੍ਰਿਜ਼ਨਰਸ, ਬੰਦੀ ਸਿੰਘਾਂ ਦੀ ਗੱਲ ਜਿਹੜੀ ਆ ਉਹ ਆ ਜਾਂਦੀ ਆ। ਇਹ ਸਾਰੇ ਮੈਂਡੇਟ ਹੋਲਡਰਸ ਹੈ। ਹਿਊਮਨ ਰਾਈਟਸ ਡਿਫੈਂਡਰਸ ਦੀ ਗੱਲ ਆ ਕਿ ਜਿਹੜੇ ਬੰਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਨੂੰ ਬਿਨਾਂ ਮਤਲਬ ਤੋਂ UAPA ਥੱਲੇ ਜਾਂ ਹੋਰ ਲਾਜ਼ ਥੱਲੇ, NSA ਥੱਲੇ, ਜਿੱਦਾਂ ਭਾਈ ਅਮਰਪਾਲ ਸਿੰਘ ਦੀ ਗੱਲ ਆ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਖਿੱਤੇ 'ਚ ਆ ਜਾਂਦੀਆਂ ਕਿ ਤੁਸੀਂ ਇੰਡੀਆ ਦਾ ਕੰਟਰੀ ਵਿਜ਼ਿਟ ਕਰੋ। ਪਰ ਉਹਦੇ ਨਾਲ ਨਾਲ ਤੁਸੀਂ ਕੈਨੇਡਾ, ਅਮਰੀਕਾ ਤੇ 5 ਆਈਜ਼ ਕੰਟਰੀਜ਼ ਜਿੱਥੇ ਸਿੱਖ ਵੱਸਦੇ ਆ ਉੱਥੇ ਵੀ ਤੁਸੀਂ ਵਿਜ਼ਿਟ ਕਰੋ, ਤੇ ਉੱਥੋਂ ਸਿੱਖਾਂ ਤੋਂ ਪਤਾ ਕਰੋ ਕਿ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਇਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਵਰਤੀ ਜਾਂਦੀ ਆ, ਅਸੈਸੀਨੇਸ਼ਨ ਤੋਂ ਲੈ ਕੇ ਵੀਜ਼ਾ ਬਲੈਕਮੇਲ ਤੱਕ। ਇਹਦੇ ਵਿਚਕਾਲੇ ਬਹੁਤ ਕੁਝ ਜਿਹੜਾ ਆ ਇੰਡੀਆ ਕਰਦਾ ਆ ਦਖਲਅੰਦਾਜ਼ੀ ਦੇ ਰੂਪ ਦੇ ਵਿੱਚ, ਆਪਣੇ ਕਹਿ ਲਓ ਕਿ ਪ੍ਰੋਕਸੀਜ਼ ਨੂੰ ਵਰਤ ਕੇ। ਸੋ ਉਹ ਜਿਹੜੀ ਇੱਕ ਡਿਮਾਂਡ ਆ। ਦੂਜੀ ਡਿਮਾਂਡ ਆ ਕਿ ਇਨਵੈਸਟੀਗੇਟਿਵ ਪ੍ਰੋਬ ਜਿਹੜਾ ਆ ਸਿਰਫ ਇੰਡੀਆ ਦੇ ਉੱਤੇ, ਕਿ ਸਭ ਤੋਂ ਵਾਇਲੈਂਟ ਦੇਸ਼ ਜਿਹੜਾ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ, ਪਾਰਟਿਕੂਲਰਲੀ ਜੇ ਤੁਸੀਂ ਐਕਟਿਵਿਸਟ ਨੂੰ ਚੁੱਪ ਕਰਾਉਣਾ, ਇੰਡੀਆ ਦਾ ਨਾਂ ਉਹਦੇ ਵਿੱਚ ਸਾਰੇ ਖਿੱਤਿਆਂ 'ਚ ਆਉਂਦਾ ਆ। ਤੇ ਉਹਦੇ ਉੱਤੇ ਇੱਕ ਇੰਡੀਵਿਜੂਅਲ ਇਨਵੈਸਟੀਗੇਟਿਵ ਪ੍ਰੋਬ ਜਿਹੜਾ ਆ ਆਫਿਸ ਆਫ ਦਾ ਹਾਈ ਕਮਿਸ਼ਨਰ ਆਫ ਹਿਊਮਨ ਰਾਈਟਸ, ਉਹਨਾਂ ਦੇ ਵੱਲੋਂ, ਜਿਹੜਾ ਸਭ ਤੋਂ ਵੱਡਾ ਹਿਊਮਨ ਰਾਈਟਸ ਦਾ ਕਮਿਸ਼ਨਰ ਆ UN ਦਾ, ਉਹਦੇ ਆਫਿਸ ਵੱਲੋਂ ਕੀਤਾ ਜਾਵੇ। ਸੋ ਅਸੀਂ ਇਹ 2 ਚੀਜ਼ਾਂ ਤੇ ਪ੍ਰੈਸ ਕਰਨ ਦੀ ਕੋਸ਼ਿਸ਼ ਕਰਨੀ ਆ। ਹੋਰ ਵੀ ਰეკਮੈਂਡੇਸ਼ਨਸ ਨੇ, ਪਰ ਉਹਦਾ ਮਤਲਬ ਇਹ ਸੀਗਾ ਰਿਪੋਰਟ ਪੇਸ਼ ਕਰਨੀ ਤਾਂ ਇੱਕ ਗੱਲ ਆ, ਉਹ ਤਾਂ ਸਾਡੇ ਵਰਗੇ ਜਦੋਂ ਮਰਜ਼ੀ ਕਰ ਦੇਣ, ਪਰ ਉਹਦੇ ਬਾਅਦ ਦੇ ਵਿੱਚ ਜਿਹੜਾ ਕੰਮ ਕਰਨਾ ਲਗਾਤਾਰ ਸਸਟੇਨੇਬਲ ਤਰੀਕੇ ਦੇ ਨਾਲ, ਸਹੀ ਬੰਦੇ ਕੌਣ ਆ, ਕਿਹਨੂੰ ਤੁਸੀਂ ਗੱਲ ਕਰਨੀ ਆ, ਕਿਹਨੂੰ ਤੁਸੀਂ ਪ੍ਰੈਸ ਕਰਨਾ ਆ। ਅਸੀਂ ਦੂਜੀਆਂ ਕੌਮਾਂ ਦੇ ਨਾਲ ਰਲ ਕੇ, ਕਿਉਂਕਿ ਜਿਹਨਾਂ ਨੂੰ ਇੰਡੀਆ ਦਾ ਪਤਾ ਆ, ਕਿ ਸਪੈਸ਼ਲੀ ਜਿਹੜੇ ਕਸ਼ਮੀਰ ਦੇ ਐਕਟਿਵਿਸਟ ਨੇ, ਉਹ ਵੀ ਸਾਡੇ ਨਾਲ ਇਸ ਗੱਲ ਤੇ ਕੰਮ ਕਰ ਰਹੇ ਆ ਕਿ ਅਸੀਂ ਜੁਆਇੰਟਲੀ ਇਸ ਮੁੱਦੇ ਨੂੰ ਇਸ ਸਪੇਸ ਦੇ ਵਿੱਚ ਲੈ ਕੇ ਆਈਏ। ਇਹਦੇ ਨਾਲ ਸਾਡੀ ਸਟਰੈਂਥ ਵੱਧਦੀ ਹੈ। ਸੋ ਅੱਗੇ ਹੋ ਸਕਦਾ ਹੈ ਮਨੀਪੁਰ ਦੇ ਲੋਕ ਨੇ ਜਾਂ ਹੋ ਰਹੇ, ਅਸੀਂ ਉਹਨਾਂ ਤੱਕ ਵੀ ਪਹੁੰਚ ਕਰੀਏ ਕਿ ਸਾਨੂੰ ਇਸ ਗੱਲ ਦੇ ਵਿੱਚ ਤੁਹਾਡੀ ਲੋੜ ਵੀ ਹੈ, ਫਾਇਦਾ ਸਾਰਿਆਂ ਨੂੰ ਹੋਊਗਾ ਜੇ ਇੰਡੀਆ। ਸੋ ਇਹ ਜਿਹੜੀ ਲੌਬੀ ਹੈ ਇੱਥੇ ਚੱਲਦੀ ਹੈ, ਤੇ ਸਾਡੇ ਵੱਲੋਂ ਇੱਕ ਕਹੋ ਕਿ ਕੋਸ਼ਿਸ਼ ਹੈ ਕਿ ਪਹਿਲੋਂ ਕਦੀ ਵੀ ਇੱਕ ਸਸਟੇਨੇਬਲ ਮੂਵਮੈਂਟ ਇੰਟਰਨੈਸ਼ਨਲ ਏਜੰਸੀਜ਼ ਲਾਈਕ ਦ UN ਦੇ ਵਿੱਚ ਨਹੀਂ ਹੋਈ। ਸੋ ਉਹਦੇ ਪਿੱਛੇ ਜਿਹੜੇ ਹੋਰ ਬਹੁਤ ਐਕਟਿਵਿਸਟ ਨੇ ਜਿਹੜੇ ਲੱਗੇ ਹੋਏ ਨੇ। ਸਾਡੀ ਤੇ ਚਲੋ ਕਦੀ ਕਦੀ ਫੇਸ ਜਿਹੜਾ ਆ ਮੋਹਰੇ ਆ ਜਾਂਦਾ ਆ, ਪਰ ਸਾਡਾ ਕੰਮ ਜਿਹੜਾ ਆ ਉਹਦੇ ਪਿੱਛੇ ਲਾਈਕ ਐਜ਼ ਐਨ ਬਹੁਤ ਸਿੱਖ ਐਕਟਿਵਿਸਟ ਨੇ, ਬਹੁਤ ਜਥੇਬੰਦੀਆਂ ਨੇ, ਸਾਰੇ ਆਪਣੇ ਆਪਣੀ ਥਾਂ ਤੇ ਸਤਿਕਾਰਯੋਗ ਨੇ, ਸਾਰੇ ਆਪਣਾ ਆਪਣਾ ਕੰਮ ਜਿਹੜਾ ਹੈ ਵਧੀਆ ਤਰੀਕੇ ਨਾਲ ਰਾਈਟ ਨਾਓ ਕਰ ਰਹੇ ਆ। ਨਹੀਂ ਤਾਂ ਇੰਡੀਆ ਇੰਨੇ ਵਾਈਡ ਪੱਧਰ ਦੇ ਉੱਤੇ ਜਥੇਬੰਦੀਆਂ ਦੇ ਵੱਖਰੇ ਜਥੇਬੰਦੀਆਂ ਤੇ ਵੱਖਰੇ ਦੇਸ਼ਾਂ ਦੇ ਵਿੱਚ ਬੰਦਿਆਂ ਨੂੰ ਟਾਰਗੇਟ ਨਾ ਕਰਦਾ। ਇਹ ਇਕੱਲਾ ਮੇਰੀ ਗੱਲ ਨਹੀਂ ਹੈਗੀ, ਮੇਰਾ ਤਾਂ ਚਲੋ ਅੱਜ ਨਾ ਆਇਆ, ਕੱਲ ਨੂੰ ਹੋਰ ਕਿਸੇ ਦਾ ਆ ਜਾਣਾ ਹੈ। ਇਹ ਗੱਲ ਇੰਨਾ ਸਾਨੂੰ ਇੱਦਾਂ ਲੈਣੀ ਚਾਹੀਦੀ ਹੈ ਜਿੱਦਾਂ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਵਿੱਚ, ਕਿ ਜਿੰਨਾ ਚਿਰ ਸਾਡੇ ਨਾਂ ਆਉਂਦੇ ਆ, ਜਿੰਨਾ ਚਿਰ ਉਹ ਸਾਨੂੰ ਖਤਰੇ ਵਾਂਗ ਦੇਖ ਰਹੇ ਆ, ਇਹਦਾ ਮਤਲਬ ਅਸੀਂ ਰਾਈਟ ਟਰੈਕ ਦੇ ਉੱਤੇ ਹਾਂ। ਰਾਈਟ ਟਰੈਕ ਦੇ ਉੱਤੇ ਹੈਗੇ ਆ। ਅੱਛਾ ਮਨਿੰਦਰ ਸਿੰਘ ਜੀ, ਇੱਕ ਜਿਹੜੀ ਅਕਸਰ ਗੱਲ ਕੀਤੀ ਜਾਂਦੀ ਹੈ ਜਿਹੜੀ ਖਾਲਿਸਤਾਨ ਦੀ ਲਹਿਰ ਨੂੰ ਜਿਹੜਾ ਉਹ ਲੈ ਕੇ
ਜਿਹੜੇ ਕੈਨੇਡਾ ਦੇ ਵਿੱਚ ਜਿਹੜਾ ਆਪੋਜ਼ਿਟ ਨੈਰੇਟਿਵ ਖਾਲਿਸਤਾਨ ਦੇ ਉਲਟ ਜਿਹੜਾ ਸਿਰਜਿਆ ਜਾਂਦਾ ਜਾਂ ਐਕਟਿਵਿਸਟ ਦੇ ਉਲਟ ਸਿਰਜਿਆ ਜਾਂਦਾ, ਕਹਿੰਦੇ ਵੀ ਇਹ ਕੈਨੇਡੀਅਨ ਮਲਟੀਕਲਚਰਲਿਜ਼ਮ ਨੂੰ ਖਤਰਾ ਆ ਇਸ ਦੇ ਨਾਲ। ਇਹ ਅਕਸਰ ਵਰਡ ਜਿਹੜੇ ਉਹ ਵਰਤ ਲਏ ਜਾਂਦੇ ਆ। ਤੁਹਾਡਾ ਉਹਨਾਂ ਕ੍ਰਿਟਿਕਸ ਨੂੰ ਕੀ ਜਵਾਬ ਆ, ਜੇ ਦੱਸਣਾ ਹੋਵੇ, ਸਹਿਜੇ ਦੱਸਣਾ ਹੋਵੇ ਦੁਨੀਆ ਨੂੰ ਜਾਂ ਕੈਨੇਡੀਅਨਸ ਨੂੰ, ਖਾਲਿਸਤਾਨ ਕੀ ਆ, ਇਹ ਕੀ ਆਈਡੀਓਲੋਜੀ ਆ, ਕਿਉਂ ਇਹ ਖਤਰਾ ਨਹੀਂ ਆ, ਕਿਉਂ ਇਹ ਜ਼ਰੂਰੀ ਆ, ਕਿੱਦਾਂ ਤੁਸੀਂ ਉਹਨਾਂ ਨੂੰ ਸਮਝਾਓਗੇ? ਆਈ ਥਿੰਕ ਜਿਹੜੇ ਆਫਟਨ ਇਹ ਗੱਲ ਆਉਂਦੀ ਆ ਇੱਕ ਗੱਲ ਤੋਂ, ਜੇ ਤਾਂ ਇੰਡੀਆ ਵਾਲੇ ਬੰਦੇ ਕਹਿੰਦੇ ਆ ਕਿ ਜਿਹੜੇ ਇੰਡੀਆ ਦੇ ਨਾਲ ਕਹਿ ਲਓ ਕਿ ਕੋਈ ਸਾਂਝ ਰੱਖਦੇ ਆ, ਉਹਨਾਂ ਨੂੰ ਹੁੰਦਾ ਹੈ ਕਿ ਚਲੋ ਇੱਕ ਟੈਰੀਟੋਰੀਅਲ ਇੰਟੈਗ੍ਰਿਟੀ ਇੰਡੀਆ ਦੀ ਹੈ, ਕਿ ਉਹਨਾਂ ਦੇ ਬਾਰਡਰ ਨੇ, ਉਹਨਾਂ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਹੈ, ਉਹਨਾਂ ਦੀ ਸੋਵਰਨਟੀ ਹੈ, ਤੇ ਉਹ ਇਸ ਮਸਲੇ ਨੂੰ ਲਾ ਕੇ ਮੋੜੇ ਆਉਂਦੇ ਆ ਕਿ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਕਿ ਉਹਦੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਖਿਲਾਫ ਬੋਲਣਾ। ਪਰ ਸਾਡਾ ਯੂਜੂਅਲੀ ਜਵਾਬ ਇਹ ਹੁੰਦਾ ਹੈ ਕਿ ਇੰਡੀਆ ਦੀ ਐਕਚੁਅਲੀ ਕੋਈ ਟੈਰੀਟੋਰੀਅਲ ਇੰਟੈਗ੍ਰਿਟੀ ਹੈ ਹੀ ਨਹੀਂ। ਅਲਟੀਮੇਟਲੀ ਇੰਡੀਆ ਜਿਹੜਾ ਆ ਇੱਕ ਵੈਸਟਰਨ ਕਨਸਟਰਕਟ ਆ, ਸ਼ਬਦ ਜਿਹੜਾ ਆ ਇੰਡੀਆ ਦਾ ਸ਼ਬਦ ਹੀ ਨਹੀਂ ਹੈਗਾ। ਇੰਡੀਆ ਜਿਹੜਾ ਆ ਇੱਕ ਕੋਅਲੀਸ਼ਨ ਕੰਗਲੋਮਰੇਟ ਆਫ ਡਿਫਰੈਂਟ ਕਲਚਰਸ, ਲੈਂਗੁਏਜਸ, ਰਿਲੀਜਨਸ ਜਿਹੜਾ ਆ ਸਦੀਆਂ ਤੋਂ ਚੱਲਿਆ ਆਉਂਦਾ ਆ। ਇਹਦੇ ਵਿੱਚ ਜੇ ਮਰਾਠੇ ਨੇ, ਜੇ ਬੰਗਾਲੀ ਨੇ, ਜੇ ਰਾਜਪੂਤ ਨੇ, ਜਾਂ ਉੱਧਰੋਂ ਉੜੀਸਾ ਨੂੰ, ਜਾਂ ਤਾਮਿਲ ਨੇ, ਜਾਂ ਪੰਜਾਬੀ ਨੇ, ਜਦੋਂ ਅਸੀਂ ਇਹਨੂੰ ਦੇਖਦੇ ਹਾਂ ਕਿ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਦੇਸ਼ ਦੇ ਵਿੱਚ ਕਦੀ ਨਹੀਂ ਪੇਸ਼ ਹੋਇਆ ਅੰਟਿਲ ਜਿਹੜੇ ਬ੍ਰਿਟਿਸ਼ ਕੋਲੋਨਾਈਜੇਸ਼ਨ ਦੇ ਵਿੱਚੋਂ ਇੱਕ ਇੰਡੀਆ ਪ੍ਰੋਜੈਕਟ ਨਿਕਲਿਆ, ਜਿਹੜਾ ਕਿ ਉਹਨਾਂ ਦੀ ਕਾਲੋਨੀ ਦੇ ਲਈ ਜਦੋਂ ਉਹਨਾਂ ਨੇ ਉਹਨੂੰ ਵਰਤਣਾ ਸੀਗਾ ਤਾਂ ਉਹ ਇੰਡੀਆ ਬਣਿਆ, ਉਹਨਾਂ ਨੂੰ ਫਾਇਦਾ ਸੀ ਉਦੋਂ। ਤਾਂ ਜਦੋਂ ਬਾਅਦ ਦੇ ਵਿੱਚ ਉਹਨੂੰ ਛੱਡਣਾ ਸੀਗਾ, ਉਦੋਂ ਵੀ ਉਹਨੂੰ ਫਾਇਦਾ ਇਹੀ ਸੀਗਾ ਕਿ ਇਕੱਠਾ ਰਵੇ ਤੇ ਇਹਨੂੰ ਅਸੀਂ ਇੱਕ ਆਪਣੇ ਪ੍ਰੋਜੈਕਟ ਅੰਗ ਇਹਨੂੰ ਅਸੀਂ ਰੱਖੀਏ। ਤੇ ਅੱਜ ਤੱਕ ਵੀ ਜਿਹੜੇ ਯੂਕੇ ਦੇ ਤੇ ਇੰਡੀਆ ਦੇ ਰਿਲੇਸ਼ਨ ਜਿਹੜੇ ਆ ਉਹ ਇਸੇ ਬੇਸ ਤੇ ਚੱਲ ਰਹੇ ਆ ਕਿ ਕਿਤੇ ਨਾ ਕਿਤੇ ਜਾ ਕੇ ਇੰਡੀਆ ਇਜ਼ ਬੀਹੋਲਡਨ ਟੂ ਬ੍ਰਿਟਨ ਤੇ ਯੂਕੇ ਦੇ ਨਾਲ। ਤੇ ਇਹ ਗੱਲ ਜਿਹੜੀ ਆ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿ ਇਹ ਇੱਕ ਮਲਟੀਕਲਚਰਲਿਜ਼ਮ ਜਿਹੜੀ ਕੈਨੇਡਾ ਦੇ ਵਿੱਚ ਗੱਲ ਆ, ਅਸੀਂ ਯੂਜੂਅਲੀ ਇਹਨੂੰ ਇਦਾਂ ਲੈਂਦੇ ਆ ਕਿ ਫ੍ਰੈਂਚ ਤੇ ਇੰਗਲਿਸ਼ ਕੈਨੇਡੀਅਨਸ ਨੇ। ਫ੍ਰੈਂਚ ਇੱਥੇ ਪਹਿਲੋਂ ਆਏ ਸੀ, ਪਰ ਉਹਨਾਂ ਤੋਂ ਪਹਿਲੋਂ ਚਲੋ ਇੱਥੇ ਮੂਲ ਨਿਵਾਸੀ ਸੀਗੇ, ਪਰ ਪਹਿਲੇ ਯੂਰੋਪੀਅਨਸ ਨੇ ਆਣ ਕੇ ਇੱਥੇ ਸੈਟਲਮੈਂਟਸ ਕੀਤੀਆਂ ਜਿਹੜੇ ਲੰਬੇ ਸਮੇਂ ਤੋਂ ਰਹੀਆਂ। ਅੰਗਰੇਜ਼ ਬਾਅਦ ਚ ਆਏ ਤੇ ਅੰਗਰੇਜ਼ ਨੇ ਟੇਕ ਓਵਰ ਕਰ ਲਿਆ। ਅੱਜ ਤੱਕ ਜਿਹੜੀ ਫ੍ਰੈਂਚ ਵਾਲਾ ਪਾਸਾ ਈਸਟਰਨ ਕੈਨੇਡਾ ਦਾ ਆ, ਉਹ ਆਪਣੀ ਆਜ਼ਾਦੀ ਲਈ ਰੈਫਰੈਂਡਮਸ ਕਰਾਉਂਦਾ ਹੈ। ਪਿਛਲਾ ਜਿਹੜਾ ਆ 95 ਦੇ ਵਿੱਚ ਹੋਇਆ ਤੇ 1% ਤੇ ਉਹ ਹਾਰ ਗਏ, ਰਹਿ ਗਏ। ਉਹਨਾਂ ਦਾ ਪੂਰਾ ਜ਼ੋਰ ਲੱਗਿਆ ਆ ਕਿ ਉਹਨਾਂ ਨੇ ਕਹਿ ਲਓ ਕਿ ਆਪਣੀ ਜਿਹੜੀ ਆ ਪੋਲੀਟੀਕਲ ਪਾਰਟੀ ਸਟੇਟ ਲੈਵਲ ਦੇ ਉੱਤੇ, ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋ ਸਕਦਾ ਉਹਨਾਂ ਨੇ ਅਗਲੇ ਸਾਲ, ਇਸ ਸਾਲ ਉਹਨਾਂ ਨੇ ਉਹ ਜਿੱਤ ਜਾਣਾ ਹੈ ਤੇ ਰੈਫਰੈਂਡਮ ਹੋ ਸਕਦਾ ਕੈਨੇਡਾ ਦੇ ਵਿੱਚ ਫੇਰ ਹੋਵੇ। ਹੁਣ ਉਹ ਜਿਹੜੀ ਸੋਵਰਨਟੀ ਦੀ ਗੱਲ ਜਦੋਂ ਉੱਥੇ ਹੁੰਦੀ ਹੈ, ਉੱਥੇ ਜਿਹੜੀ ਮਲਟੀਕਲਚਰਲਿਜ਼ਮ ਜਿਹੜੀ ਆ ਉੱਥੇ ਉਹ ਵੀ ਗੱਲ ਪਲੇ ਹੁੰਦੀ ਹੈ ਕਿ ਇੱਕ ਫ੍ਰੈਂਚ ਕਲਚਰ, ਫ੍ਰੈਂਚ ਲੈਂਗੁਏਜ, ਫ੍ਰੈਂਚ ਵੇ ਆਫ ਲਾਈਫ ਜਿਹੜਾ ਆ ਕੁਬੈਕ ਦਾ ਆ, ਉਹ ਬਿਲਕੁਲ ਵੱਖਰਾ ਆ ਬਾਕੀ ਕੈਨੇਡਾ ਨਾਲੋਂ। ਤੇ ਉਹਦੇ ਵਿੱਚ ਲਾਈਕ ਜਦੋਂ ਉਹ ਗੱਲ ਕਰਦੇ ਆ, ਉਹ ਫਿਰ ਮਲਟੀਕਲਚਰਲਿਜ਼ਮ ਦੇ ਉੱਤੇ ਅਟੈਕ ਨਹੀਂ ਹੈਗਾ, ਉਹ ਕੈਨੇਡਾ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਉੱਤੇ ਅਟੈਕ ਨਹੀਂ ਹੈਗਾ। ਅਸੀਂ ਤਾਂ ਐਕਚੁਅਲੀ ਕੈਨੇਡਾ ਦੀ ਗੱਲ ਹੀ ਨਹੀਂ ਕਰ ਰਹੇ, ਅਸੀਂ ਤਾਂ ਇੰਡੀਆ ਦੀ ਗੱਲ ਕਰ ਰਹੇ ਹਾਂ। ਤੇ ਜਦੋਂ ਕੋਈ ਸਾਨੂੰ ਕਹਿੰਦਾ ਆ ਕਿ ਜੇ ਤੁਸੀਂ ਇੱਥੇ ਨਾ ਬੋਲੋ, ਜੇ ਤੁਸੀਂ ਇੱਥੇ ਨਾ ਇਹ ਕੁਝ ਕਰੋ ਤੇ ਇੰਡੀਆ ਫਿਰ ਇੱਥੇ ਆਣ ਕੇ ਤੁਹਾਡੇ ਤੇ ਵਾਇਲੈਂਸ ਨਹੀਂ ਕਰੂਗਾ। ਤੇ ਉਹ ਵੀ ਬੜਾ ਇੱਕ ਇੰਟਰਸਟਿੰਗ ਜਿਹਾ ਆਈਡੀਆ ਆ ਕਿ ਫਿਰ ਓਕੇ ਇਹਨੂੰ ਆਪਾਂ ਇਦਾਂ ਲਈਏ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਮੇਰੇ ਵਰਗਾ ਜਿਹੜਾ ਬੋਰਨ ਐਂਡ ਰੇਜ਼ਡ ਇਨ ਕੈਨੇਡਾ, ਕਈ ਜਨਰੇਸ਼ਨਸ ਜਿਹੜੇ ਆ ਇਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਆਪਣੇ ਚਾਰਟਰ ਆਫ ਫਰੀडम ਐਂਡ ਰਾਈਟਸ ਜਿਹੜਾ ਕਿ ਕੈਨੇਡਾ ਦੇ ਵਿੱਚ ਆ, ਉਹਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਜਿਹੜੀ ਆ ਗਾਰੰਟੀ ਕਰਦੇ ਆ ਐਵਰੀ ਸਿਟੀਜ਼ਨ ਦੇ ਲਈ। ਇੰਡੀਆ ਬਾਹਰੋਂ ਆਣ ਕੇ ਤੁਹਾਡੇ ਸਿਟੀਜ਼ਨ, ਭਾਵੇਂ ਉਹਦੀ ਸਾਡੇ ਵਰਗਾ ਰੰਗ ਹੋਵੇ ਜਾਂ ਤੁਹਾਡੇ ਵਰਗਾ ਹੋਵੇ, ਜੇ ਉਹਨੂੰ ਚੁੱਪ ਕਰਾਉਂਦੇ ਆ, isn't that a violation of your sovereignty? ਲਾਈਕ ਤੁਸੀਂ ਇਹਨੂੰ ਵੀ ਇਹਦਾ ਮਤਲਬ ਇਹ ਆ ਕਿ ਕੱਲ ਨੂੰ ਇੰਡੀਆ ਤੁਹਾਨੂੰ ਆਣ ਕੇ ਕਹੂਗਾ ਕਿ ਸ਼ਟ ਅਪ, ਤੁਸੀਂ ਇਸ ਗੱਲ ਤੇ ਬੋਲ ਨਹੀਂ ਸਕਦੇ, ਕਹੋਗੇ ਕਿ ਚਲੋ ਅਸੀਂ ਚੁੱਪ ਹੋ ਜਾਂਦੇ ਆ, ਨਹੀਂ ਤਾਂ ਇਹਨੇ ਸਾਨੂੰ ਮਾਰ ਦੇਣਾ ਹੈ। Will you see that as an affront to your sovereignty? ਤੇ ਉਹਦੇ ਨਾਲ ਇਹ ਗੱਲਾਂ ਜਿਹੜੀਆਂ ਜਦੋਂ ਅਸੀਂ ਕਰਦੇ ਆ, ਫਿਰ ਇਹ ਕਨਵਰਸੇਸ਼ਨ ਥੋੜੀ ਜਿਹੀ ਸ਼ਿਫਟ ਹੁੰਦੀ ਹੈ। ਪਰ ਇੱਕ ਰਾਈਟ ਵਿੰਗ ਜਿਹੜਾ ਆ ਪਰ ਕੈਨੇਡਾ ਦੇ ਵਿੱਚ ਆ, ਉਹਨੂੰ ਚਲੋ ਰਾਈਟ ਕਹਿਣਾ ਜੋ ਵੀ ਹੈ, ਪਰ ਇੱਕ ਵਰਗ ਆ ਜਿਹੜਾ ਕੈਨੇਡਾ ਦੇ ਵਿੱਚ ਲੀਨ ਉਧਰ ਨੂੰ ਹੁੰਦਾ ਆ, ਪੇਸ਼ ਆਪ ਨੂੰ ਉਸੇ ਗਰੁੱਪ ਚ ਕਰਦਾ ਆ। ਉਹ ਜਿਹੜਾ ਹਿੰਦੂਤਵਾ ਲੌਬੀ ਆ ਕੈਨੇਡਾ ਦੇ ਵਿੱਚ ਐਂਡ ਓਵਰਸੀਜ਼, ਉਹਨਾਂ ਦੇ ਮਾਊਥਪੀਸ ਬਣੇ ਆ। ਇਹ ਸਾਡੇ ਯੂਐਸ ਦੇ ਵਿੱਚ ਵੀ ਇਦਾਂ ਹੀ ਚੱਲਦਾ ਆ, ਇਦਾਂ ਹੀ ਆ, ਕੈਨੇਡਾ ਚ ਵੀ ਇਦਾਂ ਹੀ ਆ ਕਿ ਉਹਨਾਂ ਨੇ ਕਈ ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਆ, ਭਾਵੇਂ ਉਹ ਡੈਨੀਅਲ ਬੋਰਡਮੈਨ ਵਰਗਾ ਆ ਜਾਂ ਮੋਕਾ ਬੈਜ਼ਰਗਾਨ ਵਰਗਾ ਆ ਜਾਂ ਇਦਾਂ ਦੇ ਬੰਦੇ, ਉਹ ਇੰਡੀਅਨ ਨਿਊਜ਼ ਸ਼ੋਜ਼ ਦੇ ਉੱਤੇ ਜਾ ਕੇ ਆਪਣੀ ਗੱਲ ਕੈਨੇਡਾ ਤੋਂ ਪੇਸ਼ ਕਰਦੇ ਆ ਕਿ ਖਾਲਿਸਤਾਨੀ ਜਿਹੜੇ ਆ ਇੱਥੇ ਮਾਹੌਲ ਖਰਾਬ ਕਰਦੇ ਆ। ਸੋ ਉੱਥੇ ਬਣਾਇਆ ਜਾ ਰਿਹਾ, ਹਊਆ ਬਣਾਇਆ ਜਾ ਰਿਹਾ ਇਸ ਤਰੀਕੇ ਦੇ। ਉਹ ਗੋਰੇ ਫੇਸਿਸ ਆ, ਜੂਇਸ਼ ਕਮਿਊਨਿਟੀ ਦੇ ਕਈ ਬੰਦੇ ਆ,
ਤੇ ਹੋਰ ਉਹ ਉਹਨਾਂ ਨੂੰ ਇਦਾਂ ਪੇਸ਼ ਕਰਦੇ ਆ ਕਿ ਆਹ ਦੇਖੋ ਆਹ ਵਿਚਾਰੇ ਗੋਰੇ ਜਿਹੜੇ ਆ ਉਹ ਤੰਗ ਆਏ ਆ ਇਹ ਖਾਲਿਸਤਾਨੀਆਂ ਤੋਂ, ਤੇ ਉਹ ਇੱਥੇ ਔਨ ਦਾ ਗਰਾਊਂਡ ਇੱਕ ਸੈਂਸੇਸ਼ਨਲਿਸਟ ਰਿਪੋਰਟਿੰਗ ਦੇ ਵਿੱਚ ਸਿੱਖਾਂ ਨੂੰ ਮਾੜਾ ਦਿਖਾਉਣ ਦੇ ਵਿੱਚ ਲੱਗੇ ਹੋਏ ਆ। ਹੁਣ ਵੈਦਰ ਦੈਟਸ ਐਨ ਐਕਸਚੇਂਜ ਆਫ ਆਈਡੀਆਜ਼ ਜਾਂ ਐਕਸਚੇਂਜ ਆਫ ਮਨੀ, ਪੈਸੇ ਦੀ ਗੱਲ ਹੈ ਜਾਂ ਜੋ ਵੀ ਆ, ਜਿਸੇ ਤਰੀਕੇ ਨਾਲ ਉਹਨਾਂ ਨੇ ਉਹ ਬੰਦੇ ਪੱਟੇ ਆ। ਪਰ ਜਿਹੜੀ ਗੱਲ ਤੁਹਾਡੀ ਹੈ ਕਿ ਇਸ ਗੱਲ ਨੂੰ ਕਾਊਂਟਰ ਕਰਨਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ, ਲਗਾਤਾਰ ਮੀਡੀਆ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਪੇਸ਼ ਕਰਨਾ ਪੈਂਦਾ ਆ ਕਿ ਖਾਲਿਸਤਾਨ ਦਾ ਆਈਡੀਆ ਇੱਕ ਸਾਂਝੀਵਾਲਤਾ, ਸਰਬੱਤ ਤੇ ਭਲਾ ਦਾ ਆਈਡੀਆ ਆ। ਇਹਦੇ ਪਿੱਛੇ ਸਿੱਖਾਂ ਨੇ ਰਾਜ ਕੀਤਾ ਆ। ਸਭ ਤੋਂ ਵੱਡੀ ਗੱਲ ਇਹ ਆ, ਖਾਲਿਸਤਾਨ ਇੱਕ ਨਵੀਂ ਗੱਲ ਨਹੀਂ ਹੈਗੀ। ਖਾਲਿਸਤਾਨ ਇੱਕ ਰੀਕਲੇਮਿੰਗ ਆਫ ਅ ਲਾਸਟ ਸੋਵਰਨਟੀ ਆ ਕਿ ਅਸੀਂ ਕੋਈ ਨਵੀਂ ਚੀਜ਼ ਬਣਾ ਨਹੀਂ ਰਹੇ। 1849 ਦੇ ਵਿੱਚ ਜਦੋਂ ਪੰਜਾਬ ਦੀ ਉੱਥੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਸਾਡਾ ਰਾਜ ਉਦੋਂ ਤੱਕ ਸੀਗਾ ਉੱਥੇ। ਤਕਰੀਬਨ ਮਿਸਰਾਂ ਦੇ ਪੀਰੀਅਡ ਨੂੰ ਲੈ ਕੇ ਜੇ ਅਸੀਂ ਦੇਖਣਾ ਹੈ, ਲਗਭਗ ਔਨ ਐਂਡ ਆਫ 100 ਸਾਲ ਲਈ ਸਿੱਖਾਂ ਨੇ ਉਸ ਇਲਾਕੇ ਦੇ ਵਿੱਚ ਰਾਜ ਕੀਤਾ, ਵਨ ਵੇ ਔਰ ਦੀ ਅਦਰ। ਪਰ ਉਹਦੇ ਵਿੱਚ ਜਿਹੜਾ ਅਸੀਂ ਉਹਨੂੰ ਜਦੋਂ ਪੇਸ਼ ਕਰਦੇ ਹਾਂ ਕਿ ਕੋਈ ਨਵੀਂ ਚੀਜ਼ ਆ, ਕਿ ਇੰਡੀਆ ਦੀ ਕੋਈ ਟੈਰੀਟੋਰੀਅਲ ਇੰਟੈਗ੍ਰਿਟੀ ਆ, ਉਹਦੇ ਵਿੱਚ ਇਹ ਆ ਕਿ ਬ੍ਰਿਟਿਸ਼ ਨੇ ਆਣ ਕੇ ਕੰਸੋਲੀਡੇਟ ਕੀਤਾ ਇੰਡੀਆ ਨੇ, ਇੰਡੀਆ ਪ੍ਰੋਜੈਕਟ ਉਹਨਾਂ ਦਾ ਆ। ਤੇ ਫਰਕ ਇੰਨਾ ਕੁ ਪੈ ਗਿਆ ਕਿ ਇੱਕ ਗੋਰੇ ਦੇ ਹੱਥ ਦੇ ਵਿੱਚ ਜਿਹੜੀ ਗੁਲਾਮੀ ਦੀਆਂ ਜੰਜੀਰਾਂ ਸੀਗੀਆਂ, ਉਹਨੇ ਬਾਹਮਣ ਦੇ ਹੱਥ ਦੇ ਵਿੱਚ ਫੜਾ ਕੇ ਉਤਾਰਿਆ। ਇਹ ਫਰਕ ਇੰਨਾ ਕੀ ਹੋਇਆ ਸਿੱਖਾਂ ਦੇ ਲਈ। ਤੇ ਸਾਡੀ ਜਿਹੜੀ ਲਾਸਟ ਸੋਵਰਨਟੀ ਇਨ ਪੰਜਾਬ, ਦੇਸ਼ ਪੰਜਾਬ, ਜਿਹੜਾ ਅਸੀਂ ਖਾਲਿਸਤਾਨ ਦਾ ਨਾਂ ਦਿੱਤਾ ਆ, ਉਹ ਇੱਕ ਨਵੀਂ ਚੀਜ਼ ਜੇ ਅਸੀਂ ਦੇਖੋਗੇ, ਉਹਨੂੰ ਅਸੀਂ ਜੇ ਕਹੋਗੇ ਕਿ ਇਟਸ ਨਿਊ, ਇਹ ਹੈ ਕਿ ਸਾਡੇ ਲਈ ਵੀ ਇਤਿਹਾਸਕ ਪੁੱਲ ਹੋਊਗੀ ਕਿ ਅਸੀਂ ਆਪਣੀ ਸੋਵਰਨਟੀ ਨੂੰ ਰੀਕਲੇਮ ਕਰ ਰਹੇ ਹਾਂ। ਅਸੀਂ ਕੋਈ ਨਵੀਂ ਚੀਜ਼ ਇਹ 'ਚ ਨਹੀਂ ਬਣਾ ਰਹੇ ਜੀ, ਜੋ ਗਵਾਚਾ ਆ ਉਸੇ ਨੂੰ ਦੁਬਾਰਾ ਹਾਸਲ ਕਰਨਾ ਆ। ਬਿਲਕੁਲ। ਇੱਥੇ ਆਮ ਤੁਸੀਂ ਕੈਨੇਡੀਅਨਸ ਨੂੰ ਅਮਰਿੰਦਰ ਸਿੰਘ ਜੀ ਕੀ ਸਮਝਾਉਣਾ ਚਾਹੁੰਦੇ ਆ ਜਦੋਂ ਡਿਊਟੀ ਟੂ ਵਾਰਨ ਨੋਟਿਸ ਤੁਹਾਡੇ ਵਰਗੇ ਹੋਰ ਐਕਟਿਵਿਸਟਸ ਨੂੰ ਜਿਹੜਾ ਉਹ ਆਉਂਦੇ ਆ, ਇਹ ਕੈਨੇਡੀਅਨਸ ਨੂੰ ਕਿੱਦਾਂ ਸਮਝਾਉਣਾ ਚਾਹੀਦਾ ਤੇ ਕੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਵਾਟ ਇਜ਼ ਹੈਪਨਿੰਗ? ਉਸ ਪਬਲਿਕ ਡਿਸਕੋਰਸ ਦੇ ਵਿੱਚ ਇਹ ਗੱਲ ਕਾਫੀ ਹੁੰਦੀ ਆ ਤੇ ਹੋਈ ਵੀ ਆ। ਤੇ ਉਹਦੇ ਵਿੱਚ ਅਸੀਂ ਕੈਨੇਡਾ ਦੀ ਸਰਕਾਰ ਦੇ ਨਾਲ ਵੀ ਜਸਟ 3 ਹਫ਼ਤੇ ਪਹਿਲਾਂ ਜਦੋਂ ਇਹ ਵਾਰਨਿੰਗ ਮਿਲੀ ਸੀਗੀ, ਉਸ ਤੋਂ ਬਾਅਦ ਅਸੀਂ ਇੱਕ ਸੁਰੱਖਿਅਤ ਏਜੰਸੀਜ਼ ਦੇ ਲੀਡਸ ਦੇ ਨਾਲ ਗੱਲ ਕੀਤੀ। ਉਹਨਾਂ ਨੇ ਸਾਨੂੰ ਰੀਚ ਆਊਟ ਕੀਤਾ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਆ। ਤੇ ਸਾਨੂੰ ਬੜਾ ਅਜੀਬ ਜੀ ਗੱਲ ਲੱਗੀ ਕਿ ਬੇਸਿਕਲੀ ਸੁਰੱਖਿਅਤ ਏਜੰਸੀਜ਼ ਤੁਸੀਂ ਆ, ਤੁਸੀਂ ਸਾਨੂੰ ਪੁੱਛ ਰਹੇ ਆ। ਪਰ ਉਹਦੇ ਵਿੱਚੋਂ ਇੱਕ ਗੱਲ ਅਸੀਂ ਜ਼ਰੂਰ ਉਹਨਾਂ ਨੂੰ ਕਹੀ ਕਿ ਤੁਹਾਡਾ ਜਿਹੜਾ ਡਿਊਟੀ ਟੂ ਵਾਰਨ ਸਿਸਟਮ ਆ, ਇਹ ਬਿਲਕੁਲ ਲਾਈਕ ਯੂਸਲੈਸ ਆ, ਵਰਕ ਨਹੀਂ ਕਰਦਾ। ਲਿਟਰਲੀ ਜਿਹੜੇ ਉਹ ਸ਼ਬਦ ਆ ਡਿਊਟੀ ਟੂ ਵਾਰਨ, ਕਿ ਸਾਡੀ ਡਿਊਟੀ ਤੁਹਾਨੂੰ ਵਾਰਨਿੰਗ ਦੇਣ ਤੱਕ ਆ, ਉਸ ਤੋਂ ਅੱਗੇ ਤੁਸੀਂ ਆਪਣਾ ਸੋਚੋ। ਬੇਸਿਕਲੀ ਇਹੀ ਹੁੰਦਾ ਆ ਕੋਈ ਵੀ ਬੰਦਾ ਜਿਹਨੂੰ ਇਹ ਵਾਰਨਿੰਗ ਮਿਲਦੀ ਹੈ। ਤੇ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਈ ਵੀ ਕਿ ਇਹ ਜਿਹੜੀ ਡਿਊਟੀ ਟੂ ਵਾਰਨ ਸਿਸਟਮ ਸੀਗਾ ਕੈਨੇਡਾ ਦੇ ਵਿੱਚ ਪਹਿਲਾਂ ਕਦੇ ਵੀ ਪੋਲੀਟੀਕਲ ਐਕਟਿਵਿਸਟ ਨੂੰ ਨਹੀਂ ਦਿੰਦੇ ਹੁੰਦੇ ਸੀ। ਭਾਜੀ ਹਰਦੀਪ ਸਿੰਘ ਨੂੰ ਜਦੋਂ ਜੁਲਾਈ 2022 ਦੇ ਵਿੱਚ ਤੇ ਮੈਨੂੰ ਜਦੋਂ ਇਹ ਮਿਲੇ, ਇਹ ਇੱਕ ਮੋੜ ਕੱਟਿਆ ਗਿਆ ਕਿ ਪੋਲੀਟੀਕਲ ਐਕਟਿਵਿਸਟ ਨੂੰ ਇਹ ਡਿਊਟੀ ਟੂ ਵਾਰਨ ਜਿਹੜੀ ਹੈ ਉਹ ਮਿਲੀ। ਨਹੀਂ ਤਾਂ ਡਿਊਟੀ ਟੂ ਵਾਰਨ ਸੀਗੀ ਐਕਚੁਅਲੀ ਕੀ ਸੀਗਾ, ਇਹ ਗੈਂਗ ਟਾਸਕ ਫੋਰਸ ਵੱਲੋਂ ਜਿਹੜੇ ਬੰਦੇ ਗੈਂਗ ਲਾਈਫ, ਕ੍ਰਿਮੀਨਲ ਲਾਈਫ ਦੇ ਵਿੱਚ ਹੁੰਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਇਨਫੋਰਮੈਂਟਸ ਵੱਲੋਂ ਕਿ ਆਹ ਬੰਦਾ ਗੈਂਗਸਟਰ ਹੈ ਜਾਂ ਫਲਾਣਾ ਜਾਂ ਧੀਮਕੜਾ ਹੈ, ਇਹਨੂੰ ਕਿਸੇ ਨੇ ਮਾਰ ਦੇਣਾ, ਹੁਣ ਲਾਇਬਿਲਿਟੀ ਪੁਲਿਸ ਤੇ ਆ ਜਾਂਦੀ ਸੀਗੀ ਐਜ਼ ਅ ਲੀਗਲ ਲਾਇਬਿਲਿਟੀ। ਉਹਨਾਂ ਦਾ ਫਿਰ ਡਿਊਟੀ ਬਣਦੀ ਸੀ ਉਸ ਬੰਦੇ ਨੂੰ ਜਾ ਕੇ ਵਾਰਨ ਕਰਨਾ ਕਿ ਤੇਰੀ ਜਾਨ ਨਹੀਂ ਦੇਣੀ, ਸੋਚ ਆਪਣਾ। ਹੁਣ ਉਹ ਸਿਸਟਮ ਜਿਹੜਾ ਆ ਇਜ਼ਨਟ ਬਿਲਟ ਫॉर ਪੋਲੀਟੀਕਲ ਐਕਟਿਵਿਜ਼ਮ ਜਾਂ ਕਿ ਪੋਲੀਟੀਕਲ ਜਿਹੜੇ ਬੰਦੇ ਆ ਉਹਨਾਂ ਦੇ ਲਈ, ਇਟਸ ਬਿਲਟ ਫॉर ਕ੍ਰਿਮੀਨਲਸ। ਸੋ 3-4 ਸਾਲ ਸਾਨੂੰ ਹੋ ਗਏ ਇਸ ਗੱਲ ਦੇ ਵਿੱਚ ਲੱਗਿਆ ਨੂੰ ਕਿ ਤੁਸੀਂ ਸਿਸਟਮ ਨੂੰ ਬਦਲੋ। ਹੁਣ ਥੋੜੀ ਜਿਹੀ ਡਾਇਰੈਕਸ਼ਨ ਇਸ ਗੱਲ ਤੇ ਮਿਲੀ ਆ ਇਸ ਸਾਲ ਦੇ ਵਿੱਚ, ਪਿਛਲੇ ਸਾਲ ਤੋਂ ਇਸ ਸਾਲ ਤੱਕ, ਕਿ ਇਹ ਸਾਰਾ ਸਿਸਟਮ ਨੂੰ ਓਵਰਹਾਲ ਕਰਕੇ ਕੋਈ ਨਾ ਕੋਈ ਬੇਸਿਕ ਪ੍ਰਿੰਸੀਪਲਸ ਆਫ ਸੇਫਟੀ ਐਂਡ ਸਿਕਿਉਰਿਟੀ ਵਿੱਚ ਲਿਆਓ ਕਿ ਜੇ ਤੁਸੀਂ ਜਾ ਕੇ ਕਿਸੇ ਐਕਟਿਵਿਸਟ ਨੂੰ ਕਹਿਣਾ ਆ ਕਿ ਤੁਹਾਨੂੰ ਕੋਈ ਇੱਕ ਫੋਰਨ ਕੰਟਰੀ ਦੇ ਬੰਦੇ ਆਣ ਕੇ ਤੁਹਾਨੂੰ ਮਾਰਨਾ ਚਾਹੁੰਦੇ ਆ, ਐਟ ਅ ਲੈਵਲ ਕੰਟਰੀ ਦਾ ਤਾਂ ਕੋਈ ਹੋਊਗਾ ਕਿ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨਾ ਹੈ, ਤੁਹਾਡਾ ਤਾਂ ਹੋਊਗਾ। ਜੇ ਕਿਸੇ ਨੇ ਲੈਣੀ ਹੈ ਤੁਹਾਡੀ ਪ੍ਰੋਟੈਕਸ਼ਨ ਜਾਂ ਨਹੀਂ, ਉਹਨਾਂ ਦੀ ਮਰਜ਼ੀ ਹੈ। ਵਾਰਨਿੰਗ ਦੇ ਕੇ ਉੱਥੋਂ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਜਾਣਾ, ਉਹ ਤਾਂ ਕੋਈ ਸੈਂਸੀਬਲ ਗੱਲ ਹੈ ਨਹੀਂ ਕਿ ਜੇ ਤੁਸੀਂ ਇੱਕ ਉਹ ਤਾਂ ਅਮਰਿੰਦਰ ਸਿੰਘ ਜੀ ਸਾਰੇ ਸਿੱਖਾਂ ਨੂੰ ਪਤਾ ਹੀ ਆ ਵੀ ਖਤਰਾ ਹੈ। ਜਿਹੜੇ ਐਕਟਿਵਿਜ਼ਮ ਕਰਦੇ ਉਹ ਤਾਂ ਆਲਰੇਡੀ ਸਾਨੂੰ ਪਤਾ ਹੀ ਆ ਵੀ ਇਹ ਤਾਂ ਪੱਲਾ ਝਾੜਨ ਵਾਲੀ ਗੱਲ ਹੀ ਆ ਸਰਕਾਰ ਦੇ ਦੁਆਰਾ ਵੀ ਚਲੋ ਜੀ ਅਸੀਂ ਤਾਂ ਤੁਹਾਨੂੰ ਕਹਿ ਦਿੱਤਾ ਸੀਗਾ, ਹੁਣ ਜੇ ਕੁਝ ਹੋਇਆ ਨਹੀਂ ਤਾਂ ਫਿਰ ਤੁਸੀਂ ਕੀ ਕਰ ਸਕਦੇ ਆ। ਅੱਛਾ, ਇੱਥੇ ਜਿਸ ਤਰੀਕੇ ਦੇ ਨਾਲ ਹੁਣ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਕੁਝ ਸਮੇਂ ਦੇ ਲਈ ਸਰਕਾਰ ਦੀ ਅਲਾਈਨਮੈਂਟ ਰਹੀ ਇੰਡੀਆ ਦੇ ਉਲਟ, ਅਮਰੀਕਾ ਦੇ ਵਿੱਚ ਵੀ ਜਿਹੜੇ ਸਿੱਖ ਆ ਉਹ ਇਹ ਸੋਚਦੇ ਆ ਵੀ ਅਮਰੀਕਨ ਸਰਕਾਰ ਜਾਂ ਉਹ ਆ ਉਹਨਾਂ ਦੀ ਅਲਾਈਨਮੈਂਟ ਜਿਹੜੀ ਉਹ ਚੱਲ ਰਹੀ ਆ। ਪਰ ਆਪਾਂ ਇਹ ਹੁਣ ਉਦਾਹਰਨ ਸਾਹਮਣੇ ਹੀ ਆ ਆਪਣੇ, ਇੱਕ ਵਾਰੀ ਨਹੀਂ ਕਈ ਵਾਰੀ ਹੋ ਚੁੱਕਾ ਹੋਊਗਾ, ਹੋਰ ਵੀ ਬੜੀਆਂ ਕੌਮਾਂ ਦੇ ਨਾਲ, ਕੁਰਦਾਂ ਦੇ ਨਾਲ ਇੰਨੀ ਵਾਰੀ ਜਿਹੜਾ ਇਹ ਚੀਜ਼ ਜਿਹੜੀ ਉਹ ਹੋ ਚੁੱਕੀ ਆ
ਵੀ ਵਰਤੇ ਜਾਂਦੇ ਨੇ, ਫਿਰ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਜਾਂਦਾ ਆ। ਸੋ ਕੀ ਸੰਦੇਸ਼ ਦੇਣਾ ਚਾਹੁੰਦੇ ਆ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਅਮਰੀਕਾ ਦੇ ਵਿੱਚ ਬੈਠੇ ਸਿੱਖਾਂ ਨੂੰ, ਜਿਹੜੇ ਪੋਲੀਟੀਕਲੀ ਐਕਟਿਵਿਜ਼ਮ ਵੀ ਕਰ ਰਹੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ, ਕਾਰਵਾਈਆਂ ਹੋ ਰਹੀਆਂ ਆ, ਵੀ ਕਿੱਦਾਂ ਦੀਆਂ ਸਟ੍ਰੈਟਜੀਜ਼, ਕਿੰਨੇ ਕੁ ਰਾਹ ਜਿਹੜੇ ਉਹ ਬਣਾ ਕੇ ਰੱਖਣੇ ਚਾਹੀਦੇ ਆ? ਇਫ ਵਨ ਫੇਲਸ ਵੀ ਹੈਵ ਟੂ ਗੋ ਟੂ ਅਨਦਰ। ਦੇਖ ਪਹਿਲੀ ਪਰਸਨਲੀ ਮੈਂ always ਫੀਲ ਕਰਦਾ ਕਿ ਮੇਰਾ ਕੋਈ ਹੱਕ ਤਾਂ ਹੈ ਨਹੀਂ ਕਿਸੇ ਨੂੰ ਮੈਂ ਦੱਸਾਂ ਕਿ ਉਹ ਕਿੱਦਾਂ ਕੀ ਕਰੇ, ਬਟ ਮੈਨੂੰ ਇੰਨਾ ਗਿਆ ਕਿ ਜਿੰਨੇ ਕੁ ਐਕਸਪੀਰੀਅੰਸ ਮਿਲਿਆ ਆ, ਤੇ ਹਰੇਕ ਜਥੇਬੰਦੀ ਨੂੰ ਆਪਣਾ ਇਹ ਸੋਚਣਾ ਪੈਣਾ ਆ ਕਿ ਕੋਈ ਵੀ ਇੰਟਰਸਟ ਜਿਹੜੇ ਆ ਉਹ ਸਦਾ ਲਈ ਨਹੀਂ ਰਹਿੰਦੇ। ਸੋ ਜੇ ਅਸੀਂ ਮੁੜ ਕੇ ਕੈਨੇਡਾ ਨੂੰ ਜਾਂ ਅਮਰੀਕਾ ਨੂੰ ਜਾਂ ਇੰਗਲੈਂਡ ਨੂੰ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਅਸੀਂ ਉੱਥੇ ਲੌਬੀ ਕਰਨੀ ਆ, then we should expectations ਇਹ ਹੋਣੇ ਚਾਹੀਦੇ ਆ ਕਿ ਅਸੀਂ ਸਿਰਫ ਇੱਕ ਬੇਸ ਦੇ ਉੱਤੇ ਇੱਕ ਗਰੁੱਪ ਦੇ ਨਾਲ ਉਹਨੂੰ ਇੱਦਾਂ ਨਾ ਬਣਾ ਲਈਏ ਕਿ ਸਭ ਕੁਝ ਇਹਨਾਂ ਨੇ ਹੀ ਸਾਨੂੰ ਦੇਣਾ ਆ। ਅਪ ਐਂਡ ਡਾਊਨ ਹੋਣਾ ਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰਿਲੇਸ਼ਨਸ਼ਿਪ ਉਹਨਾਂ ਨਾਲ ਤੋੜ ਲਈਏ ਜਾਂ ਉਹਨਾਂ ਨੇ ਆਪਣੇ ਇੰਟਰਸਟ ਦੇਖਣੇ ਆ, ਸਾਡੇ ਇੰਟਰਸਟ ਪਿੱਛੇ ਰਹਿ ਜਾਣੇ ਆ। ਆਈ ਥਿੰਕ ਲੌਬੀਇੰਗ ਐਂਡ ਡਿਪਲੋਮੇਸੀ ਦਾ ਮਤਲਬ ਹੀ ਇਹ ਆ ਅਲਟੀਮੇਟਲੀ। ਸੋ ਉਹ ਦਰਵਾਜ਼ੇ ਜਿਹੜੇ ਆ US ਦੇ, ਕੈਨੇਡਾ ਦੇ, ਸਾਨੂੰ ਲਗਾਤਾਰ ਉੱਥੇ ਜਾ ਕੇ ਆਪਣੀ ਗੱਲਬਾਤ ਜਿਹੜੀ ਆ ਐਜ਼ ਅ ਧਿਰ ਜਿਹੜਾ ਆ ਉੱਥੇ ਪੇਸ਼ ਕਰਨੀ ਪੈਣੀ ਆ, ਤੇ ਉਹ ਤੋਂ ਜੋ ਨਿਕਲਦਾ ਆ ਜਦੋਂ ਇੰਟਰਸਟ ਅਲਾਈਨ ਹੁੰਦੇ ਆ ਸਾਨੂੰ ਫਾਇਦਾ ਵੀ ਬਹੁਤ ਹੁੰਦਾ ਆ, ਪਰ ਦੂਜੇ ਪਾਰਟਨਰਸ ਨੂੰ ਵੀ ਲੱਭੀਏ। ਤੇ ਹੋ ਸਕਦਾ ਆ ਕਿ ਉਹ ਇੱਕ ਜਥੇਬੰਦੀ ਕੋਈ ਵੀ ਹੋਵੇ, ਸਾਡੇ ਵਰਗੇ ਹੋਣ ਜਾਂ ਹੋਰ ਕੋਈ ਹੋਣ, ਉਹਨਾਂ ਤੋਂ ਸਾਰੇ ਕੰਮ ਨਹੀਂ ਹੋਣੇ। ਸੋ ਬਹੁਤ ਗੈਪਸ ਨੇ ਰਾਈਟ ਨਾਓ ਜਿਹੜੇ ਕਿ ਹੋਰ ਜਿਹੜੇ ਲਾਈਕ ਐਜ਼ ਜਥੇਬੰਦੀਆਂ ਫਿਲ ਕਰ ਸਕਦੇ ਆ। ਤੇ ਕਦੀ ਕਦੀ ਇਹ ਵੀ ਸਾਡੇ ਮਨ 'ਚ ਆ ਜਾਂਦਾ ਹੈ ਕਈ ਬੰਦਿਆਂ ਦੇ ਕਿ ਇੰਨੇ ਜਥੇਬੰਦੀਆਂ ਕਿਉਂ ਨੇ, ਜਾਂ ਲਾਈਕ ਐਜ਼ ਇੱਕ ਇੱਕ ਏਕਤਾ ਕਿਉਂ ਨਹੀਂ ਹੁੰਦੀ। ਏਕਤਾ ਚਲੋ ਸਿਧਾਂਤਕ ਪੱਖ ਤੇ ਤਾਂ ਹੁੰਦੀ ਆ, ਨਿੱਜੀ ਲੈਵਲ ਤੇ ਤਾਂ ਏਕਤਾ ਕਾਹਦੀ ਏਕਤਾ ਹੋਈ, ਉਹ ਤਾਂ ਸਿਧਾਂਤ ਤੇ ਹੋਣੀ ਆ। ਪਰ ਸਾਡੇ ਪੁਰਾਣੇ ਬਜ਼ੁਰਗ ਵੀ ਇਹੀ ਗੱਲ ਕਹਿੰਦੇ ਸੀ ਕਿ ਮਿਸਲ ਵੰਡਬ ਕਬੂ ਨਾ ਪਾਓ, ਲਾਈਕ ਰਾਹ ਲੰਮੇ ਖੜ ਤੁਰ ਪੰਥ ਬਚਾਓ। ਤੇ ਮਿਸਲ ਦੀ ਜਿਹੜੇ ਵੰਡੀਆਂ ਜਿਹੜੀਆਂ ਆ ਲਾਈਕ ਐਜ਼ ਲਾਈਕ ਉਹ ਤੋਂ ਅਸੀਂ ਨਿਕਲਣਾ ਆ। ਮਿਸਲਾਂ ਰਹਿ ਸਕਦੀਆਂ ਆ, ਤੇ ਮਿਸਲਾਂ ਕੋਈ ਨਾ ਕੋਈ ਕਮਿਊਨੀਕੇਸ਼ਨ ਸਟ੍ਰੈਟਜੀ ਜਾਂ ਆਪਰੇਸ਼ਨਲ ਸਟ੍ਰੈਟਜੀ ਆਪਣੇ ਵਿੱਚ ਬਣਾ ਲੈਣ ਕਿ ਇੱਕ ਦੂਜੇ ਨੂੰ ਲੱਤਾਂ ਨਾ ਖਿੱਚਣ। ਅਲਟੀਮੇਟਲੀ ਤਾਂ ਇਹੀ ਗੱਲ ਆ ਕਿ ਜੇ ਮੈਨੂੰ ਲੱਗਦਾ ਆ ਕਿ ਆਹ ਜਿਹੜਾ ਅਪਰੋਚ ਮੇਰਾ ਨਹੀਂ ਹੈਗਾ, ਕਿ ਮੈਂ ਸਿੱਧਾ ਅਮਰੀਕਾ ਦੇ ਨਾਲ ਨਹੀਂ ਗੱਲ ਕਰਨਾ, ਜਾਂ ਅਮਰੀਕਾ ਸੋਚਦਾ ਕਿ ਇਸ ਬੰਦੇ ਨਾਲ ਅਸੀਂ ਕਿਉਂ ਗੱਲ ਕਰੀਏ, ਇਹ ਕੌਣ ਆ, ਮੇਰੇ ਵਰਗਾ ਐਵੇਂ ਤੁਰਿਆ ਫਿਰਦਾ। ਪਰ ਹਾਂ, ਆਹ ਜਿਹੜੀ ਸਿੱਖ ਜਥੇਬੰਦੀ ਆ ਜਿਹੜੀ ਅਮਰੀਕਾ 'ਚ ਬੈਠੀ, ਅਸੀਂ ਇਹਨਾਂ ਨਾਲ ਗੱਲ ਕਰਨੀ ਆ, ਉਹਦੇ ਵਿੱਚ ਸਾਨੂੰ ਉਸ ਜਥੇਬੰਦੀ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਪਰ ਇਹ ਨਾ ਸੋਚੀਏ, ਨਾ ਉਹ ਸੋਚਣ ਕਿ ਇਹ ਇੱਕੋ ਹੀ ਚੀਜ਼ ਜਿਹੜੀ ਆ ਇਹਨੇ ਸਾਰਾ ਪਾਸਾ ਜਿਹੜਾ ਪਲਟ ਦੇਣਾ। ਕਿ ਲਗਾਤਾਰ ਸਾਨੂੰ ਹਰੇਕ ਪਾਸੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋ ਸਕਦਾ ਅਮਰੀਕਾ ਇੱਕ ਦਿਨ ਇਹ ਸੋਚ ਲਵੇ ਕਿ ਅਸੀਂ ਇੰਡੀਆ ਦੇ ਟੁਕੜੇ ਕਰਨੇ ਆ, ਤੇ ਸਾਨੂੰ ਫਾਇਦਾ ਇਸ ਗੱਲ ਦਾ ਹੈ ਇਨ ਅ ਬ੍ਰੋਕਨ ਇੰਡੀਆ ਰਾਦਰ ਦੈਨ ਇਹ ਜਿਹੜਾ ਇੰਡੀਆ ਜਿਹੜਾ ਕਿ ਇਹਦੇ ਕੋਲ ਪਾਵਰ ਵੀ ਆ, ਪਰ ਇਹ ਜਿਹੜੀ ਪਾਵਰ ਆ ਇਹ ਗੱਭੇ ਵਿਚਾਲੇ ਰਹਿ ਕੇ ਇਹਨੂੰ ਵਰਤਦਾ ਆ, ਤੇ ਸਾਡੇ ਲਈ ਫਿਊਚਰ ਦੇ ਵਿੱਚ ਖਤਰਾ ਵੀ ਹੋ ਸਕਦਾ ਆ। ਤੇ ਉਸ ਟਾਈਮ ਦੇ ਉੱਤੇ ਜੇ ਅਮਰੀਕਾ ਵਰਗੇ ਦੇਸ਼ ਨੇ ਕਹਿਤਾ ਕਿ ਅਸੀਂ ਇਹਨੂੰ ਹੁਣ ਤੋੜਨਾ ਆ, ਕਿ CIA ਦਾ ਤਾਂ ਕੰਮ ਹੀ ਰਜੀਮ ਚੇਂਜ ਆ ਪਿਛਲੇ ਲਾਈਕ 6-7 ਦਹਾਕਿਆਂ ਤੋਂ, ਜਿੱਥੇ ਵੀ ਉਹ ਜਾਂਦੇ ਆ। ਦੇਖ ਰਹੇ ਇਰਾਨ 'ਚ ਰਾਈਟ ਨਾਓ ਘਟ ਰਿਹਾ ਸਾਰਾ ਕੁਝ, ਪਰ ਉਹਨਾਂ ਦੀ ਅਹਿਮੀਅਤ ਜਿਹੜੀ ਕੌਮਾਂ ਦੀਆਂ ਆ ਉਸ ਟਾਈਮ ਤੇ ਵੱਧ ਵੀ ਬਹੁਤ ਜਾਂਦੀ ਆ, ਜਿੱਦਾਂ ਸਿੱਖ ਆ ਜਾਂ ਕਸ਼ਮੀਰੀ ਆ ਜਾਂ ਮਨੀਪੁਰ ਦੇ ਵਿੱਚ ਆ। ਤੇ ਇਹਨਾਂ ਦਾ ਕੰਮ ਰਜੀਮ ਚੇਂਜ ਦਾ ਤਾਂ ਇਹੀ ਹੁੰਦਾ ਆ ਕਿ ਜੇ ਦੇਸ਼ ਦੇ ਟੁਕੜੇ ਕਰਨੇ ਆ, ਤੇ ਜਿਹੜੇ ਉੱਥੇ ਔਨ ਦਾ ਗਰਾਊਂਡ ਲੋਕ ਜਿਹੜੇ ਆਪਣੀ ਲੜਾਈ ਲੜ ਰਹੇ ਆ, ਕਿ ਉਹਨਾਂ ਨੂੰ ਸਪੋਰਟ ਕਰੋ, ਉਹਨਾਂ ਨੂੰ ਫਾਈਨੈਂਸਿਸ ਦੇਵੋ, ਉਹਨਾਂ ਨੂੰ ਜੋ ਵੀ ਦੇਵੋ ਜੋ ਆਪਣੀ ਲੜਾਈ ਲੜ ਸਕਣ। ਸੋ ਆਈ ਥਿੰਕ ਇਹ ਜਿਹੜੀ ਗੱਲ ਆ ਕਿ ਜਦੋਂ ਮੈਂ ਪਹਿਲੋਂ ਗੱਲ ਕਹੀ ਸੀਗੀ, ਮੈਂ ਉਸ ਗੱਲ ਤੇ ਫਿਨਿਸ਼ ਕਰਦਾ ਕਿ ਹਰੇਕ ਦਰਵਾਜ਼ਾ ਜਿਹੜਾ ਸਾਨੂੰ ਦੱਸਦਾ ਆ ਇੰਟਰਨੈਸ਼ਨਲ ਏਜੰਸੀਜ਼ ਦਾ ਜਾਂ ਦੇਸ਼ਾਂ ਦਾ, ਸਾਨੂੰ ਗੱਲ ਜਿਹੜੀ ਆ ਥੋੜੀ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ, ਕਿ ਜਦੋਂ ਇੱਕ ਬੰਦ ਹੁੰਦਾ ਆ ਇਹ ਨਾ ਹੋਵੇ ਕਿ ਸਾਰੇ ਹੀ ਬੰਦ ਹੋਣ। ਕਿਤੇ ਨਾ ਕਿਤੇ ਜਾ ਕੇ ਅਸੀਂ ਹੋਰ ਕੋਈ ਰਾਹ ਜਿਹੜਾ ਅਪਣਾ ਸਕੀਏ, ਕਿ ਸਾਡੇ ਕੋਲ ਡਾਇਵਰਸੀਫਿਕੇਸ਼ਨ ਜਿਹੜੀ ਮੂਵਮੈਂਟ ਦੇ ਵਿੱਚ ਉਹਦੀ ਬਹੁਤ ਲੋੜ ਆ, ਕਿ ਸਾਡੇ ਕੋਲ ਸਿਰਫ ਇੱਕ ਰਾਹ ਨਾ ਹੋਵੇ। ਸਾਨੂੰ ਪਤਾ ਹੈ ਕਿ ਆਹ ਪਲਾਨ A, ਪਲਾਨ B, ਪਲਾਨ C, ਅਸੀਂ ਗੱਲ ਨੂੰ ਲਗਾਤਾਰ ਅੱਗੇ ਲੈ ਕੇ ਜਾ ਸਕੀਏ। ਕਿਉਂਕਿ ਜੇ ਅਸੀਂ ਸਾਰਾ ਕੁਝ ਇੱਥੇ ਕਹਿੰਦੇ ਨੇ ਕਿ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਕਿ ਇੱਕ ਜੇ ਬਾਸਕਟ ਸਾਡਾ ਇੱਕੋ ਹੀ ਡੱਬਾ ਆ, ਤੇ ਉਹ ਡੱਬਾ ਹੀ ਜਿਹੜਾ ਹੈ ਉਹ ਜਾਂਦਾ ਲੱਗਿਆ, ਫਿਰ ਤੁਹਾਨੂੰ ਮੁੜ ਤੋਂ ਸ਼ੁਰੂ ਕਰਨਾ ਪੈਣਾ ਹੈ। ਸੋ ਆਪਾਂ ਆਪਣੇ ਆਪ ਨੂੰ ਡਾਇਵਰਸੀਫਾਈ ਕਰੀਏ ਪਾਰਟਨਰਸ ਦੇ ਨਾਲ, ਦੂਜੀਆਂ ਜਥੇਬੰਦੀਆਂ ਦੇ ਨਾਲ, ਦੂਜੀਆਂ ਕੌਮਾਂ ਦੇ ਮੂਵਮੈਂਟਸ ਦੇ ਨਾਲ, ਤੇ ਦੂਜੇ ਦੇਸ਼ਾਂ ਦੇ ਨਾਲ ਵੀ, ਤੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਇਹ ਲੌਬੀ ਡਿਪਲੋਮੇਸੀ ਚੱਲਦੀ ਰਹੇ। ਡੂ ਯੂ ਥਿੰਕ ਜਿਹੜਾ ਆਪਣਾ ਸਿੱਖ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਰਸਤਾ ਹੈ, ਪੋਲੀਟੀਕਲ ਆ, ਡਿਪਲੋਮੈਟਿਕ ਆ, ਜਾਂ ਕੁਝ ਹੋਰ ਆ? ਸਾਡੇ ਲਈ ਕਦੇ ਹੁਣ ਬੰਦੇ ਨੂੰ ਗੱਲ ਚੰਗੀ ਨਹੀਂ ਲੱਗਦੀ, ਬਟ ਲਾਈਕ ਐਜ਼ ਇਨ ਲਾਈਕ ਜਿਹੜੀ ਇੱਕ ਧਰਮ ਦੀ ਗੱਲ ਆ ਉਹ ਯੂਜੂਅਲੀ ਇਸ ਡਿਸਕਸ਼ਨ ਤੋਂ ਵਾਂਝੀ ਰਹਿ ਜਾਂਦੀ ਹੈ, ਕਿ ਸਾਡਾ ਮਸਲਾ ਤਾਂ ਧਰਮ ਦਾ ਆ, ਧਰਮ ਦਾ ਸੱਚ ਦਾ ਮਸਲਾ ਆ, ਤੇ ਉਹਦੇ ਵਿੱਚੋਂ ਜਿਹੜੀ ਲੜਾਈ ਦੇ ਸਾਧਨ ਨੇ ਉਹ ਪੋਲੀਟੀਕਲ ਵੀ ਨੇ, ਡਿਪਲੋਮੈਟਿਕ ਵੀ ਨੇ,
ਉਹ ਕਈ ਨੇ। ਉਹਦੇ ਵਿੱਚੋਂ ਸੰਘਰਸ਼ ਜਿਹੜੇ ਆ ਉਹ ਤਰ੍ਹਾਂ ਤਰੀਕਿਆਂ ਦੇ ਨਾਲ ਲੜੇ ਜਾਣੇ ਆ। 80ਵੇਂ ਤੇ 90ਵੇਂ ਦਹਾਕੇ ਦੇ ਵਿੱਚ ਅਸੀਂ ਹੋਰ ਤਰੀਕੇ ਨਾਲ ਲੜਿਆ, ਹੁਣ ਹੋਰ ਤਰੀਕੇ ਨਾਲ ਲੜ ਰਹੇ ਆ। ਅੱਗੇ ਜਾ ਕੇ ਫਿਰ ਮੇਬੀ ਸਾਨੂੰ ਰਿਵਰਟ ਕਰਨਾ ਪਿਆ ਹੋਰ ਤਰੀਕੇ ਨੂੰ। ਪਹਿਲੋਂ ਅਸੀਂ ਗ੍ਰਿਫਤਾਰੀਆਂ ਦਿੱਤੀਆਂ ਧਰਮ ਯੁੱਧ ਮੋਰਚੇ ਦੇ ਵਿੱਚ ਅਨੰਦਪੁਰ ਦੇ ਮਤੇ ਦੇ ਲਈ, ਲਾਈਕ ਐਜ਼ ਬ੍ਰਿਟਿਸ਼ ਨਾਲ ਲੜੇ ਤਰ੍ਹਾਂ ਦੇ। ਉਸ ਟਾਈਮ ਤੇ ਅਸੀਂ ਹੀਲੇ ਵਸੀਲੇ ਵਰਤੇ। ਅਲਟੀਮੇਟਲੀ ਤੇ ਧਰਮ ਦੇ ਨਾਂ ਦੇ ਉੱਤੇ ਗੁਰੂ ਦੇ ਆਸ਼ੇ ਦੇ ਵਿੱਚ ਰਹਿ ਕੇ ਜਿੰਨੇ ਵੀ ਹੀਲੇ ਵਸੀਲੇ ਉਹਨਾਂ ਨੇ ਸਾਨੂੰ ਦਿੱਤੇ ਆ, ਉਹ ਫਿਰ ਸਾਡੇ ਤੇ ਆ ਕਿ ਅਸੀਂ ਕਿੱਦਾਂ ਵਰਤਣੇ। ਉਹ ਡਿਪਲੋਮੇਸੀ ਹੋਵੇ, ਪੋਲਿਟਿਕਸ ਹੋਵੇ, ਕੁਛ ਹੋਰ ਹੋਵੇ। ਪਰ ਆਈ ਥਿੰਕ ਅਲਟੀਮੇਟ ਜਿਹੜੀ ਜੜ ਆ ਇਹ ਸਾਰੀ ਸਮੱਸਿਆ ਦੀ ਸਾਡੇ ਲਈ ਇਹ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ, ਮੈਂ ਆਫਟਨ ਆਪਾਂ ਲਿੰਕ ਕਰੀਏ ਕਿ ਅਸੀਂ ਇਹ ਸੇਧ ਕਿੱਥੋਂ ਲੈ ਰਹੇ ਹਾਂ। ਨਹੀਂ ਤਾਂ ਇਹ ਤਾਂ ਮਨਮਤ ਦੀ ਗੱਲ ਹੋਗੀ ਕਿ ਮੈਂ ਸੋਚਦਾ ਮਹਾਰਾਜ ਕਹਿੰਦੇ ਜਦੋਂ ਇੱਥੇ ਆਏ ਸੀ ਉਹਨਾਂ ਨੇ ਆਪ ਕਿਹਾ ਕਿ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਤਿੰਨ ਚੀਜ਼ਾਂ ਕਰਨਾ ਸੀ, ਧਰਮ ਚਲਾਉਣ, ਸੰਤ ਉਬਾਰਨ। ਸੰਤ ਜਿਹੜੇ ਰੱਬ ਰੂਪੀ ਗੁਣ ਹਰੇਕ ਬੰਦੇ ਦੇ ਵਿੱਚ ਸੰਤ ਰੂਪ ਗਾਉਣੇ ਆ, ਉਹਨੂੰ ਉੱਭਰ ਕੇ ਬਾਹਰ ਲਿਆਉਣ ਲਈ ਕਿ ਜਿਹੜਾ ਧਰਮ ਚਲਾਇਆ ਆ, ਉਹ ਜਿਹੜਾ ਐਟਮੋਸਫੀਅਰ ਐਨਵਾਇਰਨਮੈਂਟ ਬਣਾਇਆ ਗਿਆ ਆ ਉਹਦੇ ਵਿੱਚ ਉਹ ਹਰੇਕ ਬੰਦਾ ਆਪਣੀ ਜਿਹੜਾ ਜਾਪ ਆ ਆਪਣਾ ਧਰਮ ਨੂੰ ਉਹ ਪ੍ਰਚਾਰ ਸਕੇ, ਉਹ ਉਹਨੂੰ ਲਾਭ ਲੈ ਸਕੇ। ਤੇ ਅਖੀਰਲੀ ਗੱਲ ਉਹ ਹੋਣਾ ਕਿੱਦਾਂ ਆ, ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਹੜੇ ਦੁਸ਼ਟ ਲੋਕ ਨੇ, ਟਾਇਰੈਂਟਸ, ਅਪਰੈਸਰਸ, ਜਰਵਾਣੇ ਨੇ, ਉਹਨੂੰ ਮੂਲ ਜੜ ਤੋਂ ਅਸੀਂ ਪੁੱਟਣਾ ਹੈ। ਸੋ ਇਹ ਜਿਹੜੀ ਲੜਾਈ ਆ ਅਲਟੀਮੇਟਲੀ ਇਹ ਪੋਲੀਟੀਕਲ ਵੀ ਹੋ ਸਕਦੀ ਆ, ਡਿਪਲੋਮੈਟਿਕ ਵੀ ਹੋ ਸਕਦੀ ਆ, ਹਰ ਕੁਛ ਹੋ ਸਕਦੀ ਆ। ਪਰ ਇਹਦਾ ਜਿਹੜਾ ਮੂਲ ਜਿਹੜੀ ਜੜ ਆ, ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਜਿਹੜੀ ਸੇਧ ਗੁਰੂ ਸਾਹਿਬ ਤੋਂ ਮਿਲਦੀ ਹੈ, ਉਹਦਾ ਬੇਸਿਸ ਤੇ ਜਿਹੜਾ ਫਾਊਂਡੇਸ਼ਨ ਜਾਂ ਨੀਂਹ ਪੱਥਰ ਤਾਂ ਇਹੀ ਹੋ ਸਕਦਾ ਜੀ। ਮਨਿੰਦਰ ਸਿੰਘ ਜੀ, ਤੁਸੀਂ ਸਮਾਂ ਕੱਢਿਆ ਆਪਣੇ ਸਮੇਂ 'ਚੋਂ, ਅੱਜ ਕਾਫੀ ਜਿਹੜੀ ਲੰਮੀ ਚੌੜੀ ਤੁਸੀਂ ਗੱਲਬਾਤ ਕੀਤੀ, ਬਹੁਤ ਇਸ ਦੇ ਲਈ ਜਿਹੜਾ ਧੰਨਵਾਦ। ਅਤੇ ਤੁਸੀਂ, ਤੁਹਾਡੀ ਫੈਡਰੇਸ਼ਨ, ਤੁਹਾਡੀਆਂ ਵਰਗੀਆਂ ਹੋਰ ਜਿਹੜੀਆਂ ਸੰਸਥਾਵਾਂ ਜੋ ਇੱਕ ਸਿੱਖ ਕੌਜ਼ ਦੇ ਲਈ ਲੱਗੀਆਂ ਹੋਈਆਂ ਆ, ਕੌਮ ਦੇ ਜਿਹੜੀ ਅੱਗੇ ਚੜ੍ਹਦੀ ਕਲਾ ਦੇ ਲਈ ਲੱਗੀਆਂ ਹੋਈਆਂ, ਉਹ ਇਸੇ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਰਦੇ ਰਹੋ। ਅਤੇ ਇੰਨੀਆਂ ਹੀ ਅੱਜ ਦੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।